ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮੀਸ਼ਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 24 अगस्त 2023 9 भादो नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫੇਅਰ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਬਲਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਜਿਹੜੀ ਬੇਨਤੀ ਹੈ ਉਹ ਕੀਤੀ ਹੈ ਔਰ ਕਹਿ ਰਹੇ ਨੇ ਕਿ ਅਸੀਂ ਮੀਡੀਆ ਅਤੇ ਨੈਰੇਟਿਵ ਦੀ ਤਾਕਤ ਨੂੰ ਸਮਝੀਏ। ਭਾਰਤ ਨੇ ਚੰਦਰਯਾਨ ਚੰਦ ਤੇ ਭੇਜਿਆ, ਮੋਦੀ ਨੇ ਸਾਊਥ ਅਫਰੀਕਾ ਬੈਠਿਆਂ ਪੂਰਾ ਕ੍ਰੈਡਿਟ ਜਿਹੜਾ ਹੈ ਉਹ ਲਿਆ ਹੈ ਅਤੇ ਹੁਣ ਕਾਂਗਰਸ ਪਿੱਟ ਰਹੀ ਹੈ ਕਿ ਕੰਮ ਤਾਂ ISRO ਨੇ ਕੀਤਾ। ਕਿੰਨੇ ਸਾਲਾਂ ਦਹਾਕਿਆਂ ਦੀ ਸਿਆਸਤਦਾਨਾਂ ਦੀ ਮਿਹਨਤ ਮੋਦੀ ਕਿੱਥੋਂ ਆ ਗਿਆ। ਸੋ ਮੋਦੀ ਕਿਹਾ ਨੇ ਮੀਡੀਆ ਨੂੰ ਆਪਣੇ ਹੱਕ ਜਿਹੜਾ ਪੂਰਾ ਵਰਤਿਆ ਔਰ ਸਾਨੂੰ ਸਮਝਣ ਅਤੇ ਸਿੱਖਣ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਬਲਬੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਦਾ ਜਿਹੜਾ ਇਹ ਅਖਾਣ ਹੈ ਅੱਗਾ ਦੌੜ ਪਿੱਛਾ ਝੋੜ ਭਾਰਤ ਦੇ ਚੰਦਰਯਾਨ ਮਿਸ਼ਨ ਤੇ ਬਿਲਕੁਲ ਠੀਕ ਢੁਕਦਾ ਔਰ ਸਿਆਸਤਦਾਨਾਂ ਦੀ ਸਫਲ ਮਿਹਨਤ ਆਪਣੇ ਥਾਂ ਹੈ ਪਰ ਜਿਸ ਅੰਦਾਜ਼ ਵਿੱਚ ਇਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਹਿੰਦੂਤਵੀ ਖਾਮਖਾ ਜਿਹੜੇ ਕੱਪੜਿਆਂ ਤੋਂ ਬਾਹਰ ਹੋ ਰਹੇ ਨੇ। ਔਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਸੋਵੀਅਤ ਯੂਨੀਅਨ ਮੁਲਕ ਨੇ ਪਹਿਲੀ ਵਾਰ ਪੁਲਾੜ ਵਿੱਚ ਬੰਦਾ ਭੇਜਿਆ ਸੀ ਉਹ ਕੁਝ ਦਹਾਕਿਆਂ ਬਾਅਦ 15 ਟੋਟਿਆਂ ਵਿੱਚ ਵੰਡਿਆ ਗਿਆ ਸੀ ਔਰ ਭਾਰਤ ਦਾ ਹਸ਼ਰ ਵੀ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਵਾਲਾ ਹੀ ਹੋਣ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ। ਦੇਖੋ ਪੰਜਾਬੀ ਜ਼ਬਾਨ ਨੂੰ ਸਲੂਟ ਕਰਨ ਨੂੰ ਜੀ ਕਰਦਾ ਹੈ ਕਿ ਜਿੰਨੇ ਢੁਕਵੇਂ ਅਖਾਣ ਇਸ ਜ਼ਬਾਨ 'ਚ ਨੇ ਬਿਲਕੁਲ ਸ਼ਾਇਦ ਹੋਰ 'ਚ ਨਾ ਹੋਣ ਕਿਉਂਕਿ ਬਹੁਤ ਵਾਰ ਇਹ ਦੁਹਰਾਉਂਦਾ ਵੀ ਹੈ ਕਿ ਜੇ 5-6 ਹਜ਼ਾਰ ਸਾਲ ਤੋਂ ਇਹ ਜ਼ਬਾਨ ਸਰਵਾਈਵ ਕੀਤੀ ਹੈ ਬਿਨਾਂ ਸਰਕਾਰੀ ਪੈਟਰਨੇਜ ਤੋਂ, ਇਹ ਸਾਰੇ ਸਮੇਂ 'ਚ ਕੋਈ ਹਕੂਮਤ ਨੇ ਇਸ ਨੂੰ ਪੈਟਰਨਾਈਜ਼ ਨਹੀਂ ਕੀਤਾ ਤੇ ਇਹ ਲੋਕਾਂ ਦੀ ਜਿਉਂਦੀ ਜਾਗਦੀ ਜ਼ਬਾਨ ਹੈ। ਖੁੱਲ੍ਹ ਕੇ ਹੱਸਣਾ, ਖੁੱਲ੍ਹ ਕੇ ਰੋਣਾ, ਤਿੱਖੇ ਮੌਸਮ, ਪੂਰੀ ਗਰਮੀ, ਪੂਰੀ ਠੰਡ ਔਰ ਉਸ ਧਰਤੀ ਦੇ ਖਿੱਤੇ 'ਚ ਹਰ ਚੀਜ਼ ਦੇ ਲਈ ਜਿਹੜਾ ਹੈ ਉਹ ਕੋਈ ਨਾ ਕੋਈ ਵਾਕਿਆ ਹੈ, ਅਖਾਣ ਹੈ, ਈਡੀਅਮ ਹੈ। ਲੇਕਿਨ ਅੱਗਾ ਦੌੜ ਪਿੱਛਾ ਚੌੜ ਦੀ ਗੱਲ ਕਰਨ ਤੋਂ ਪਹਿਲੇ ਅਸੀਂ ਵੀਰ ਬਲਬੀਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਇਹ ਜਿਹੜਾ ਚੰਦਰਯਾਨ 3 ਹੈ ਇਹ ਪਿਛਲੇ 48 ਘੰਟੇ ਤੋਂ ਹੀ ਛਾਇਆ ਹੋਇਆ। ਕੱਲ੍ਹ ਅਸੀਂ ਕਿਉਂਕਿ ਸਾਡੇ ਸਟੂਡੀਓ 'ਚ ਭਾਈ ਬਲਦੀਪ ਸਿੰਘ ਆਏ ਹੋਏ ਸੀ ਸੋ ਅਸੀਂ ਕੱਲ੍ਹ ਦਾ ਸੱਚੋ ਸੱਚ ਦਾ ਸਲੋਟ ਉਹਨਾਂ ਦੇ ਹਵਾਲੇ ਕੀਤਾ ਉਸ ਨੂੰ ਲੈ ਕੇ ਵੀ ਕੁਛ ਵੀਰਾਂ ਦੀਆਂ ਬਹੁਤ ਪੋਜ਼ਿਟਿਵ ਟਿੱਪਣੀਆਂ ਨੇ ਕਿਉਂਕਿ ਇਹ ਜਿਹੜੀ ਗੁਰਮਤ ਸੰਗੀਤ ਪਰੰਪਰਾ ਹੈ ਔਰ ਖ਼ਾਸ ਤੌਰ ਤੇ ਅੱਜ ਜਿਹੜੀ ਰਿਵਾਈਵਲ ਹੈ ਉਹ ਭਾਵੇਂ ਤੰਤੀ ਸਾਜ਼ਾਂ ਦੀ ਹੋਏ ਜਾਂ ਰਾਗਾਂ ਦੇ ਵਿੱਚ ਗੁਰਬਾਣੀ ਕੀਰਤਨ ਦੀ ਉਸ ਦੇ ਉੱਤੇ ਫੋਕਸ ਸੀ। ਲੇਕਿਨ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿਸ ਵੀ ਕਿਸੇ ਸ਼ਖਸ ਦੇ ਨਾਲ ਗੱਲ ਤੁਸੀਂ ਕਰਦੇ ਹੋ ਉਹਦਾ ਇੱਕ ਆਪਣਾ ਬੈਗੇਜ ਹੁੰਦਾ ਔਰ ਅਸੀਂ ਨਾ ਕਦੇ ਐਸੇ ਬੈਗੇਜ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਹੀ ਅਸੀਂ ਜਿਹੜਾ ਸਾਡੇ ਲਈ ਗੁਰਬਾਣੀ ਦਾ ਇਹ ਸਿਧਾਂਤ ਸਾਡਾ ਰਾਹ ਦਸੇਰ ਹੈ
जिस गुरु साहब ने सानू याद दहानी करवाई कि सांझ कीचै गुणा केरी छोड़ अवगुण चलीए। पोलिटिकली साडा निशाना की है और असी किन्हां दे उत्ते तवक्को करते हैं इस बारे सानू कोई भरम भुलेखा नहीं हुंदा, लेकिन कई बार जिहड़े दूसरे आसपैक्ट ने साडे सिੱਖੀ जीवन दे विच ਉਹ ਭਾਵੇਂ ਹਿਊਮੈਨਿਟੇਰੀਅਨ ਏਡ ਜਾਂ ਸੇਵਾ ਦਾ ਹੋਏ ਜਾਂ ਜਿਵੇਂ ਕੀਰਤਨ ਪਰੰਪਰਾ ਦੀ ਗੱਲ ਕਰ ਰਹੇ ਹਾਂ, ਇਵੇਂ ਹੀ ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਵੜੈਚ ਵੀ ਆਏ ਹੋਏ ਨੇ। ਜੋ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ ਖਬਰਾਂ ਹੁੰਦੀਆਂ ਨੇ 9 ਤੋਂ 9:30 ਔਰ 9:30 ਵਜੇ ਉਹਨਾਂ ਦੇ ਨਾਲ ਵੀ ਪੈਨਲ ਡਿਸਕਸ਼ਨ ਹੀ ਹੋਏਗੀ ਔਰ ਉਸ ਦਾ ਵਿਸ਼ਾ ਹੋਏਗਾ ਕਿ ਕਿਵੇਂ ਅੱਜ ਜਦੋਂ ਕਿ ਅਸੀਂ ਬੌਧਿਕ ਤੌਰ ਤੇ ਇੰਟੈਲੈਕਚੁਅਲੀ ਕਿਉਂਕਿ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਅਸੀਂ ਕਿੰਨੇ ਕਮਜ਼ੋਰ ਹੋਏ ਹਾਂ ਔਰ ਉਹਨਾਂ ਨੇ ਇੱਕ ਮੁਹਿੰਮ ਵਿੱਢੀ ਹੋਈ ਹੈ ਕਿ ਜਿੱਥੇ ਉਹਨਾਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੂਸਰੀਆਂ ਸਟੇਟਾਂ ਦੇ ਵਿੱਚ ਪਿੰਡਾਂ 'ਚ ਲਾਇਬ੍ਰੇਰੀਆਂ ਸਥਾਪਿਤ ਕਰਨ ਦਾ ਉਹਨਾਂ ਦਾ ਟੀਚਾ ਹੈ। ਇਵੇਂ ਹੀ ਉਹਨਾਂ ਨੇ ਇੱਥੇ ਜਿਹੜਾ ਸਭ ਤੋਂ ਪੁਰਾਣੀ ਸਾਡੀ ਸਿੱਖ ਸੁਸਾਇਟੀ ਹੈ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਉੱਥੇ ਉਹ ਲਾਇਬ੍ਰੇਰੀ ਜਿਹੜਾ ਉਹਨਾਂ ਨੇ ਸਥਾਪਿਤ ਕਰਨ ਦਾ ਉਹਨਾਂ ਨੂੰ ਜਿਹੜੀ ਇਹ ਜ਼ਿੰਮੇਵਾਰੀ ਮਿਲੀ ਹੈ ਉਸ ਦੇ ਉੱਤੇ ਉਹ ਕੰਮ ਕਰ ਰਹੇ ਨੇ। ਸੋ ਸਾਡੇ ਬਹੁਤ ਸਾਰੇ ਵਿਊਅਰਸ ਨੇ ਐਪਰੀਸ਼ੀਏਟ ਵੀ ਕੀਤਾ ਹੈ ਕਿ ਕਈ ਵਾਰੀ ਕੁਝ ਚੀਜ਼ ਹਟਵੀਂ ਵੀ ਹੁੰਦੀ ਹੈ। ਅਰਲਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਸੱਚੋ ਸੱਚ ਦਾ ਸਲੋਟ ਜਿਹੜਾ ਹੈ ਇਹਦੀ ਆਪਣੀ ਯੂਨੀਕਨੈਸ ਹੈ ਕਿਉਂਕਿ ਸਾਡਾ ਖਾਲਿਸਤਾਨ ਦਾ ਝੰਡਾ ਸਪਸ਼ਟ ਕਰਦਾ ਵੀ ਅਸੀਂ ਜਿਹੜਾ ਕਿਸ ਮੁਕਾਮ ਦੇ ਉੱਤੇ ਜਿਹੜਾ ਖੜੇ ਆ ਔਰ ਕਿੱਥੇ ਲੈ ਕੇ ਜਾਣਾ ਜਿਹੜਾ ਉਹ ਸਾਡੇ ਜ਼ਿੰਮੇ ਗੁਰੂ ਨੇ ਲਾਇਆ ਹੋਇਆ ਜਿਸ ਦੀ ਐਟਲੀਸਟ ਵਜ਼ਾਹਤ ਕਰਨਾ। ਪਰ ਫਿਰ ਵੀ ਕਈ ਵਾਰ ਕੁਝ ਕੰਪੈਲਿੰਗ ਸਰਕਮਸਟੈਂਸਸ ਹੁੰਦੇ ਨੇ ਜਿਨ੍ਹਾਂ ਥੱਲੇ ਕਿਉਂਕਿ ਅਸੀਂ ਬਾਕੀ ਟਾਈਮ ਦੇ ਵਿੱਚ ਵੀ ਐਡਜਸਟ ਕਰਨ ਦੀ ਕੋਸ਼ਿਸ਼ ਕਰਦੇ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਲਈ ਇਨਪੁਟ ਹੁੰਦੀ ਹੈ। ਮੈਂ ਕਦੇ ਕ੍ਰਿਟਿਸਿਜ਼ਮ ਨੂੰ ਜਾਂ ਨੈਗੇਟਿਵਿਟੀ ਨੂੰ ਜਿਹੜਾ ਇੱਕ ਆਫੈਂਸ ਦੇ ਤੌਰ ਤੇ ਨਹੀਂ ਲੈਂਦਾ। ਮੇਰੇ ਲਈ ਮੈਂ ਬੜੇ ਜਿਹੜਾ ਉਹ ਐਕਸਾਈਟਮੈਂਟ ਦੇ ਨਾਲ ਮੈਸੇजेस ਪੜ੍ਹਦਾ ਹਾਂ, ਉਹ ਭਾਵੇਂ YouTube ਤੇ ਹੋਣ ਫੇਸਬੁੱਕ ਤੇ ਹੋਣ, ਕਿਉਂਕਿ ਸਾਡੇ ਲਈ ਵੀ ਉਹ ਇੱਕ ਜਿਹੜਾ ਉਹ ਮਿਰਰ ਹੈ, ਇੱਕ ਸ਼ੀਸ਼ਾ ਹੈ ਜਿਹਦੇ ਰਾਹੀਂ ਅਸੀਂ ਦੇਖਦੇ ਹਾਂ ਕਿ ਸਾਡੇ ਵੀਰ ਭੈਣਾਂ ਕਿਵੇਂ ਸੋਚਦੇ ਨੇ। ਸੋ ਅੱਜ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਕਿਉਂਕਿ ਇੱਕ ਚੰਗੀ ਇੰਟੈਲੈਕਚੁਅਲ ਡਿਸਕਸ਼ਨ ਹੋਏਗੀ ਬੌਧਿਕ ਲੈਵਲ ਦੇ ਉੱਤੇ, ਇੰਟੈਲੈਕਟ ਲੈਵਲ ਤੇ, ਔਰ ਉਸ ਚੀਜ਼ ਦੀ ਜਿਹਦੀ ਬਹੁਤ ਵੱਡੀ ਕਮੀ ਹੈ ਸਾਡੀ ਕਿਤਾਬਾਂ ਪੜ੍ਹਨਾ। ਜਾਂ ਘਰਾਂ ਦੇ ਵਿੱਚ ਮਿਲੀਅਨਸ ਆਫ ਡਾਲਰਸ ਦੇ ਸਾਡੇ ਘਰ ਹੁੰਦੇ ਨੇ ਪਰ 4 ਕਿਤਾਬਾਂ ਵੀ ਨਹੀਂ ਹੁੰਦੀਆਂ। ਇਸੇ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਸੋਨੇ ਦੇ ਕਲ ਸਭ ਲਾਉਂਦੇ ਲੇਕਿਨ ਜਿਹੜਾ ਇਸ ਦੇ ਬਾਵਜੂਦ ਜਦੋਂ ਤੁਸੀਂ ਕਿਸੇ ਨੂੰ ਲੈ ਕੇ ਜਾਓ ਨੌਨ ਸਿੱਖ ਨੂੰ ਜਾਂ ਜਿਹੜਾ ਅੰਗਰੇਜ਼ੀ ਸਪੀਕਿੰਗ ਹੈ 4 ਕਿਤਾਬਾਂ ਕਿਸੇ ਗੁਰਦੁਆਰੇ 'ਚ ਨਹੀਂ ਹੁੰਦੀਆਂ ਕਿ ਕੋਈ ਕਿਸੇ ਨੂੰ ਦੇ। ਸੋ ਬਹੁਤ ਚੰਗੀ ਗੱਲ ਹੈ ਕਿ ਅਸੀਂ ਸਾਡੇ ਗੁਰਦੁਆਰਾ ਸਾਹਿਬਾਨ ਮੁਕੰਮਲ ਇੰਸਟੀਟਿਊਸ਼ਨਸ ਨੇ ਲੇਕਿਨ ਇਹ ਇੱਕ ਚੰਗਾ ਮੂਵ ਹੈ ਔਰ ਕਿਉਂਕਿ ਇਹਨਾਂ ਨੇ ਗੁਰਪ੍ਰੀਤ ਸਿੰਘ ਹੋਰਾਂ ਨੇ ਇਸ ਬਾਰੇ ਸਾਡੇ ਨਾਲ ਡਿਸਕਸ ਕੀਤਾ ਤੇ ਅਸੀਂ ਸੋਚਿਆ ਕਿ ਇਸ ਦੇ ਉੱਤੇ ਗੱਲਬਾਤ ਕੀਤੀ ਜਾਏ ਔਰ ਐਨਕਰੇਜ ਕੀਤਾ ਜਾਏ ਕਿ ਭਾਈ ਸਾਰੇ ਹੀ ਜਿਹੜੇ ਨੇ ਆਪਣੇ ਵੀਰ ਭੈਣਾਂ ਉਹ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਐਨਕਰੇਜ ਕਰਨ। ਬਿਲਕੁਲ ਜਿਹੜੀ ਗੱਲ ਖਾਸ ਤੌਰ ਤੇ ਸਾਡੇ ਵੀਰ ਬਲਬੀਰ ਸਿੰਘ ਹੋਰਾਂ ਨੇ ਕਹੀ ਹੈ ਕਿ ਮੀਡੀਆ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਦੋਂ ਅਸੀਂ ਸਾਇੰਸਦਾਨਾਂ ਦੀ ਗੱਲ ਕਰਦੇ ਹਾਂ ਵਿਗਿਆਨੀ ਬੜੇ ਲਿਮਿਟਿਡ ਰਿਸੋਰਸਿਸ ਕੰਮ ਕਰਨ ਵਾਲੇ ਇਹ ਕੋਈ ਜਿਹੜਾ ਭਾਰਤ ਦਾ ਇਹ ਸਪੇਸ ਏਜੰਸੀ ਡੀਲ ਕਰਨ ਵਾਲੀ ਹੈ ਇੱਕ ਬਹੁਤ ਵੱਡੇ ਬਜਟ ਵਾਲੀ ਨਹੀਂ ਹੈ। ਸਾਰਾ 800-900 ਕਰੋੜ ਰੁਪਏ ਦਾ ਹੀ ਇਹਨਾਂ ਦਾ ਬਜਟ ਸੀ ਇਸ ਕੰਮ ਦੇ ਲਈ। ਜੇ ਅਸੀਂ ਨਾਸਾ ਅਮਰੀਕਨ ਪੁਲਾੜ ਮਿਸ਼ਨ ਜਾਂ ਦੂਜੇ ਨਾਲ ਕੰਪੇਅਰ ਕਰੀਏ ਤਾਂ ਇਹਨਾਂ ਦਾ ਦੇ ਵੱਡੇ ਬਜਟ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਸਭ ਦੇ ਨਾਲ ਇੱਕ ਵਿਜ਼ਨ ਜੁੜਿਆ ਹੋਇਆ ਹੈ ਜਿਹੜਾ ਔਰ ਅਕਸਰ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਵੀ ਇੱਕ ਬਜ਼ੁਰਗ 80 ਸਾਲ ਦੀ ਉਮਰ ਦਾ ਉਹ ਬੂਟਾ ਲਾ ਰਿਹਾ ਅੰਬ ਦਾ ਤੇ ਉਸ ਦਾ ਕੋਈ ਮਿੱਤਰ ਲਾਗੋਂ ਲੰਘਦਾ ਜਿਹੜਾ ਇਸ ਦੁਨਿਆਵੀ ਖੇਡ ਵਾਲੇ ਨੇ ਉਹ ਕਹਿੰਦਾ ਹੈ ਕਿ ਭਰਾਵਾ ਤੂੰ ਇਹ ਲੱਗਾ ਲਾਣ ਇਹ ਜਦੋਂ ਤੱਕ ਇਹਨੇ ਰੁੱਖ ਬਣਨਾ ਔਰ ਅੰਬ ਲੱਗਣੇ ਨੇ ਤੂੰ ਤਾਂ ਖਾਣ ਜੋਗੇ ਨਹੀਂ ਹੋਣਾ ਤੂੰ ਤਾਂ ਨਹੀਂ ਹੋਣਾ। ਤਾਂ ਉਹਨੇ ਕਿਹਾ ਕਿ ਭਾਈ ਦੇਖੋ ਕਦੇ
ਕਿਸੇ ਨੇ ਲਾਏ ਸੀ ਤੇ ਅਸੀਂ ਖਾਦੇ ਨੇ, ਅਸੀਂ ਲਾਵਾਂਗੇ ਕੋਈ ਹੋਰ ਖਾਏਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇੱਕ ਸਾਇੰਸ ਦਾ ਜਿਹੜਾ ਫੀਲਡ ਹੈ ਉਹ ਸਪੇਸ ਦਾ ਹੋਏ ਜਾਂ ਇੱਥੋਂ ਦਾ ਹੋਏ, ਇਹ ਇੱਕ ਜਨੂਨ ਹੁੰਦਾ ਹੈ। ਔਰ ਜਿਹੜੇ ਲੋਕ ਇਸ ਪਾਸੇ ਲੱਗਦੇ ਨੇ ਉਹ ਇੱਕ ਜਨੂਨ ਦੇ ਨਾਲ ਲੱਗਦੇ ਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੰਦੇ ਨੇ ਜਦੋਂ ਇਸ ਧਰਤੀ ਦੇ ਉੱਤੇ ਆਪਣੀਆਂ ਅੱਖਾਂ ਖੋਲੀਆਂ, ਖਾਸ ਤੌਰ ਤੇ ਗੁਫਾਵਾਂ ਚੋਂ ਬਾਹਰ ਨਿਕਲਿਆ 8-9 ਹਜ਼ਾਰ ਦੀ ਅਸੀਂ ਜਦੋਂ ਸਿਵਲਾਈਜੇਸ਼ਨਸ ਦੀ ਹਿਸਟਰੀ ਦੀ ਗੱਲ ਕਰਦੇ ਤੇ ਉਸ ਦੇ ਵਿੱਚ ਪਹਿਲਾਂ ਤਾਂ ਉਹਨੇ ਆਪਣੇ ਆਲੇ ਦੁਆਲੇ ਨੂੰ ਐਕਸਪਲੋਰ ਕੀਤਾ ਕਿ ਭਾਈ ਕੀ ਹੈਗਾ ਆਲੇ ਦੁਆਲੇ, ਦੁਨੀਆ ਕਿੱਥੇ ਹੈ। ਪਾਣੀ ਸੀ, ਸਮੁੰਦਰ ਸੀ, ਇਹ ਪਤਾ ਹੀ ਨਹੀਂ ਸੀ ਕਿ ਸਮੁੰਦਰ ਦੇ ਪਾਰ ਵੀ ਕੋਈ ਦੁਨੀਆ ਵਸਦੀ ਹੈ। ਈਵਨ ਜਦੋਂ ਜਿਸ ਅੱਜ ਅਮਰੀਕਾ, ਕੈਨੇਡਾ, ਮੈਕਸੀਕੋ, ਨਾਰਥ ਅਮਰੀਕਾ, ਇਹ ਸਾਰੇ ਕੰਟੀਨੈਂਟ ਦੇ ਵਿੱਚ ਅਸੀਂ ਜਿਹੜਾ ਟੌਪ ਦੇ ਉੱਤੇ ਬੈਠੇ ਆ ਦੁਨੀਆ ਦੀਆਂ ਡਿਵੈਲਪ ਕੰਟਰੀਜ਼ ਦੇ ਤੌਰ ਤੇ, ਅੱਜ ਤੋਂ ਲਗਭਗ 500 ਸਾਲ ਪਹਿਲਾਂ ਤੱਕ ਇਸ ਦੁਨੀਆ ਦੀ ਖਬਰ ਹੀ ਨਹੀਂ ਸੀ ਬਾਕੀ ਦੀ ਦੁਨੀਆ ਨੂੰ। ਯੂਰਪ ਕਿਵੇਂ ਕੋਲੰਬਸ ਨੇ ਲੱਭਿਆ, ਉਹ ਇੰਡੀਆ ਲੱਭਣ ਤੁਰਿਆ ਸੀ, ਬਾਅਦ ਚ ਇੰਡੀਆ ਜਿਹੜਾ ਜਿਹੜਾ ਉਹਦਾ ਸਮੁੰਦਰੀ ਰਸਤਾ ਲੱਭਿਆ। ਸੋ ਇਹ ਵੀ ਇਨਸਾਨ ਦਾ ਇਸ ਧਰਤੀ ਦੇ ਉੱਤੇ ਆਣਾ, ਇਸ ਦੇ ਉੱਤੇ ਫਿਰ ਉਸ ਦਾ ਤਰੱਕੀ 300-400 ਸਾਲ ਤੋਂ ਸੀ। ਸਾਇੰਸ ਦੀ ਤਰੱਕੀ ਦੇਖਦੇ ਆ, ਕਾਢਾਂ ਦੀ ਗੱਲ ਤੁਰਦੀ ਹੈ, ਨਵੀਆਂ ਚੀਜ਼ਾਂ ਨਿਕਲਦੀਆਂ ਨੇ। ਔਰ ਉਸ ਚੋਂ ਹੀ ਫਿਰ ਕਿਉਂਕਿ ਹਮੇਸ਼ਾ ਹੀ ਜੇ ਤੁਸੀਂ ਅਸਮਾਨ ਵੱਲ ਦੇਖਦੇ ਹੋ, ਤੁਸੀਂ ਮੰਜਾ ਡਾਹ ਕੇ ਸ਼ਾਮ ਨੂੰ ਆਪਣੇ ਰਾਤ ਘਰ ਦੇ ਕੋਠੇ ਦੇ ਉੱਤੇ ਵੀ ਤੇ ਚੰਦਰਮਾ, ਡਲਕਦੇ ਸਿਤਾਰੇ ਔਰ ਉਸ ਨਾਲ ਜੁੜਿਆ ਹੋਇਆ ਕਿੰਨੇ ਫੋਕ ਗੀਤ, ਚੰਦਾ ਮਾਮਾ ਦੂਰ ਕੇ, ਹੁਣ ਦੂਰ ਕੇ ਤਾਂ ਨਹੀਂ, ਹੁਣ ਤਾਂ ਕਹਿੰਦੇ ਜੀ ਨੇੜੇ ਕੇ ਹੋ ਗਏ। ਲੇਕਿਨ ਗੱਲ ਕੱਲੀ ਇਹ ਨਹੀਂ ਹੈ, ਗੱਲ ਜੇ ਤੁਸੀਂ ਈਵਨ ਸਾਇੰਸ ਵਰਸਸ ਉਸ ਕਿਸਮ ਦੀ ਸੁਪਰਸਟੀਸ਼ਨ, ਕਿਉਂਕਿ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜੇ ਭਾਰਤ ਦੇ ਇਸ ਮਿਸ਼ਨ ਦੀ ਗੱਲ ਕਰੀਏ ਇਸਰੋ ਦੇ ਥੱਲੇ, ਇਹਦੀਆਂ ਫਾਊਂਡੇਸ਼ਨਸ ਬਹੁਤ ਪਹਿਲਾਂ 60ਵਿਆਂ ਦੇ ਵਿੱਚ ਹੀ, ਭਾਵੇਂ ਨਹਿਰੂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਉਹ ਸਿੱਖ ਹੇਟਿੰਗ, ਉਹ ਗੰਗਾਧਰ ਕੌਲ ਦਾ ਟੱਬਰ, ਉਸ ਪੱਖੋਂ ਤਾਂ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ। ਲੇਕਿਨ ਜਿਵੇਂ ਅਸੀਂ ਕਿਹਾ ਕਿ ਈਵਨ ਦਾ ਡੈਵਲ ਮਸਟ ਬੀ ਗਿਵਨ ਹਿਸ ਡਿਊ, ਉਹਦੇ 'ਚ ਘੱਟੋ ਘੱਟ ਵਿਜ਼ਨ ਤਾਂ ਸੀ। ਉਸਨੇ ਟੈਕਨੋਲੋਜੀ, ਵੱਡੀ ਇੰਡਸਟਰੀ, ਆਇਰਨ ਕੀ ਹੈ ਉਹ ਉਹਨਾਂ ਦੇ ਵੱਡੇ ਵੱਡੇ ਬੋਕਾਰੋ ਔਰ ਦੁਰਗਾਪੁਰ ਔਰ ਫਲਾਣੇ ਸਟੀਲ ਪਲਾਂਟ, ਇਹ ਉਹ। ਔਰ ਇਹ ਵੀ ਜਿਹੜੀ ਸਪੇਸ ਏਜੰਸੀ ਹੈ ਜੋ ਉਸ ਵੇਲੇ ਦੇ ਬੜੇ ਟੌਪ ਜਿਹੜੇ ਸਾਇੰਟਿਸਟ, ਜਿਨ੍ਹਾਂ ਦੇ ਵਿੱਚ ਜਿਹੜਾ ਹੋਮੀ ਭਾਬਾ ਜਿਹੜਾ ਹੈ ਉਹ ਇੱਕ ਸਾਰਾ ਭਾਈ, ਔਰ ਈਵਨ ਅਬਦੁਲ ਕਲਾਮ ਆਜ਼ਾਦ ਜਿਹੜਾ ਬਾਅਦ 'ਚ ਪ੍ਰੈਜ਼ੀਡੈਂਟ ਵੀ ਬਣਿਆ, ਇਹ ਸਾਰਿਆਂ ਦੇ ਨਾਲ ਇਹ ਪਾਰਟ ਸ਼ੁਰੂ ਹੁੰਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 200 ਸਾਲ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਜੋ ਕੁਛ ਉਹਨਾਂ ਦੇ ਕੋਲ ਆਇਆ, ਲਿਮਟਿਡ ਰਿਸੋਰਸਿਸ, ਗਰੀਬੀ ਦਾ ਮਾਰਿਆ ਮੁਲਕ, ਜਿਹੜਾ ਅੱਜ ਵੀ ਮਾਰਿਆ ਹੋਇਆ ਗਰੀਬੀ ਦਾ। ਲੇਕਿਨ ਇਸ ਗੱਲ ਨੂੰ ਦੇਖਦੇ ਹਾਂ ਵੀ ਕਿਸੇ ਵੇਲੇ ਇਹ ਸਾਰੇ ਸਪੇਸ ਦੀ ਵੀ ਲੋੜ, ਇਹਦੀ ਸ਼ੁਰੂਆਤ ਹੋਈ। ਹਾਲਾਂਕਿ ਬਹੁਤ ਸਾਰੇ ਭਾਰਤ ਦਾ ਮੀਡੀਆ ਜਿਹੜਾ ਉਹ ਟਿਚ ਕਰਕੇ ਪਾਕਿਸਤਾਨ ਨੂੰ ਰਿਡੀਕਿਊਲ ਕਰ ਰਿਹਾ, ਉਹ ਇਹ ਭੁੱਲ ਜਾਂਦੇ ਨੇ ਕਿ ਪਾਕਿਸਤਾਨ ਦਾ ਜਿਹੜਾ ਸਪੇਸ ਮਿਸ਼ਨ ਸੀ ਉਹ ਬਹੁਤ ਪਹਿਲਾਂ ਹੋਂਦ 'ਚ ਆਇਆ। ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਉਹ ਆਪਣਾ ਸੈਟੇਲਾਈਟ ਕਾਇਮ ਕੀਤਾ ਔਰ ਸਪੇਸ ਦੇ, ਕਿਉਂਕਿ ਅਮਰੀਕਾ ਦੀ ਬੈਕਿੰਗ ਸੀ ਔਰ ਪਾਕਿਸਤਾਨ 1960ਵਿਆਂ ਤੱਕ ਪਹੁੰਚਦੇ ਆ ਅਮਰੀਕਾ ਦੀ ਮਦਦ ਦੇ ਨਾਲ ਇਸ ਫੀਲਡ ਦੇ ਵਿੱਚ ਵੀ ਅੱਗੇ ਸੀ। ਇਹ ਵੀ ਜਿਹੜਾ ਜੇ ਐਨਾਲਾਈਜ਼, ਪਰ ਵਕਤ ਪਾ ਕੇ ਜਿਹਦੀ ਕੋਈ ਪ੍ਰਾਇੋਰਟੀ ਰਹਿੰਦੀ ਹੈ ਇੱਥੇ, ਉਹ ਸਸਟੇਨ ਕੀਤਾ ਇਹ ਪ੍ਰੋਗਰਾਮ। ਔਰ ਜਿਵੇਂ ਮੈਂ ਕਿਹਾ ਵੀ ਜਿਨ੍ਹਾਂ ਨੇ ਉਸ ਦੀਆਂ ਫਾਊਂਡੇਸ਼ਨਸ ਲੇ ਕੀਤੀਆਂ, ਅਲਟੀਮੇਟਲੀ ਇੱਕ ਪੀਰੀਅਡ ਆਇਆ ਕਿ ਜਦੋਂ ਅਸੀਂ ਹੁਣ ਇਹ ਸੈਟੇਲਾਈਟ ਚੈਨਲਸ ਦੀ ਗੱਲ ਕਰਦੇ ਹਾਂ, ਇਹ ਵੀ ਜਿਹਦੀ ਸੈਟੇਲਾਈਟ ਹੈ ਉਹ ਅੱਗੋਂ ਆਪਣੇ ਕਨੈਕਸ਼ਨ ਦਿੰਦਾ ਹੈ, ਵੇਚਦਾ ਹੈ। ਔਰ ਹੁਣ ਜਿਸ ਚੰਦਰਮਾ ਦੇ ਗੱਲ ਇਹ ਨਹੀਂ ਹੈ ਕਿ ਵੀ ਇੱਕ ਇਹਨੂੰ ਅਸੀਂ ਕਾਮਯਾਬੀ ਨਾ ਕਹੀਏ, ਜ਼ਰੂਰ ਇਹ ਪਹਿਲਾ ਪਾਰਟ ਤਾਂ ਦੇਖਣ ਵਾਲਾ ਹੈ ਵੀ ਐਸਾ ਕਿਹੜਾ ਕੱਦੂ 'ਚ ਤੀਰ ਮਾਰਿਆ ਜਿਹੜਾ ਪਹਿਲਾਂ ਕਿਸੇ ਨੇ ਨਹੀਂ ਸੀ ਮਾਰਿਆ। ਔਰ ਜਿਵੇਂ ਇਹਦੀ ਚੰਦਰਯਾਨ 3 ਨੂੰ ਲੈ ਕੇ ਜਿਵੇਂ ਸਾਰਾ ਮੁਲਕ ਉਹਨਾਂ ਨੇ ਮੀਡੀਆ ਰਾਹੀਂ, ਉਹ ਮੋਦੀ ਉੱਥੇ ਬੈਠਾ ਹੈ ਸਾਊਥ ਅਫਰੀਕਾ ਦੇ ਵਿੱਚ, ਔਰ ਉੱਥੋਂ ਜਦੋਂ ਹੀ ਉਹ ਇਹਨਾਂ ਦਾ ਜਿਹੜਾ ਇਹ ਹੈ ਲੈਂਡ ਕਰਦਾ ਇਸ ਨੂੰ ਉਹਨਾਂ ਨੇ ਮੋਦੀ ਦੇ ਹਵਾਲੇ ਕਰਤਾ, ਜਿਹੜਾ ਉਹਨਾਂ ਦਾ ਮੇਨ ਸਾਇੰਟਿਸਟ ਹੈ, ਜਿਹੜਾ ਇਹ ਸਾਰੇ ਨੂੰ ਰਨ ਕਰਨ ਵਾਲਾ ਹੈ, ਇਸ ਇਸਰੋ ਦਾ ਇੰਚਾਰਜ ਐਸ ਸੋਮਨਾਥ, ਉਹ 9 ਸੈਕਿੰਡ ਐਡਰੈਸ ਕਰਦਾ, ਫਿਰ ਕਹਿੰਦਾ ਜੀ ਮੋਦੀ ਜੀ ਸਾਊਥ ਅਫਰੀਕਾ, ਉਹ ਅੰਗਰੇਜ਼ੀ 'ਚ ਕਿ ਵੀ ਉਹ ਗੱਲ, ਉਹ 10 ਮਿੰਟ ਨਹੀਂ ਹਟਦਾ ਬੋਲਣੋਂ। ਅੰਮ੍ਰਿਤ ਮਹੋਤਸਵ ਹੋ ਗਿਆ, ਕਰਦੀ ਹੈ ਸਾਰਾ। ਅੱਜ ਮੀਡੀਆ 'ਚ ਇਹੀ ਗੱਲ ਚਰਚਾ ਚੱਲ ਰਹੀ ਹੈ, ਉਹ ਵੀ ਤੇਰਾ ਕੋਈ ਲਾਗਾ ਦੇਗਾ ਨਹੀਂ। ਰਾਦਰ ਇਹ ਪਿਛਲੇ ਬਜਟ ਦੇ ਵਿੱਚ ਜਿੰਨਾ ਉਹਨਾਂ ਦੀ ਫੰਡਿੰਗ
ਮਨਮੋਹਨ ਸਿੰਘ ਸਰਕਾਰ ਦੇ ਵੇਲੇ ਸੀ ਉਹ ਵੀ ਘਟਾਈ ਹੋਈ ਹੈ। ਲੇਕਿਨ ਜਿਹੜੀ ਗੱਲ ਵੀਰ ਬਲਬੀਰ ਸਿੰਘ ਨੇ ਕਹੀ ਕਿ ਮੀਡੀਆ ਦੀ ਤਾਕਤ ਤੁਸੀਂ ਦੇਖੋ, ਮੀਡੀਆ ਰਾਹੀਂ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਮੋਦੀ ਮੂਨ ਤੇ ਵੀ ਖੁਦ ਹੀ ਬੈਠਾ ਤੇ ਇਹ ਜਿਹੜਾ ਸਾਰਾ ਭੇਜਿਆ ਹੈ ਮੋਦੀ ਨੇ ਹੀ ਭੇਜਿਆ, ਔਰ ਬੱਲੇ ਬੱਲੇ ਭਾਰਤ ਨੇ ਪਿੱਛੇ ਛੱਡਤਾ, ਸਾਊਥ ਪੋਲ ਤੇ ਪਹੁੰਚ ਗਏ ਚੰਦਰਮਾ ਦੇ, ਪਹਿਲਾਂ ਕੋਈ ਨਹੀਂ ਸੀ ਪਹੁੰਚਿਆ, ਦੂਸਰਾ ਵੀ ਨਹੀਂ। ਔਰ ਜੇ ਅਸੀਂ ਇਸ ਸਾਰੇ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਭਾਈ ਸੋਵੀਅਤ ਯੂਨੀਅਨ ਜਿਸ ਨੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਯੂਰੀ ਗਾਗਰਿਨ, ਸਾਨੂੰ ਅਜੇ ਤੱਕ ਵੀ ਸਕੂਲ ਸਟੱਡੀਜ਼ ਦੇ ਵਿੱਚ ਉਹ ਨਾਂ ਯਾਦ ਹੈ, ਉਹ ਭੇਜਿਆ ਸੀ। ਉਹ ਸੋਵੀਅਤ ਯੂਨੀਅਨ ਜੇ 1950s ਦੇ ਵਿੱਚ ਹੀ ਉਹਦੀ ਕਾਮਯਾਬੀ ਸੀ। 1999 ਤੱਕ ਪਹੁੰਚ 3 ਦਹਾਕਿਆਂ ਬਾਅਦ ਉਹ ਖਤਮ ਹੋ ਜਾਂਦਾ। ਹੁਣ ਉਸ ਵੇਲੇ ਉਹਦੀ ਇੰਨੀ ਚੜ੍ਹਤ ਸੀ ਕਿਉਂਕਿ ਪੰਜਾਬੀ ਫੋਕ ਗੀਤ ਜਿਹੜੀਆਂ ਨੇ ਲੋਕ ਗੀਤਾਂ ਦੇ ਵਿੱਚ ਅਜੇ ਵੀ ਉਹ ਰੇਡੀਓ ਤੇ ਵੱਜਦੇ ਹੁੰਦੇ ਸੀ, ਔਰ ਮੈਨੂੰ ਅਜੇ ਵੀ ਉਹ ਡਿਊਟ ਯਾਦ ਹੈ ਕਿ ਉਹ ਕਹਿੰਦਾ ਬੰਦਾ ਕਿ ਤੈਨੂੰ ਚੰਨ ਦੀ ਮੈਂ ਸੈਰ ਕਰਾਵਾਂ ਰੂਸ ਦੇ ਰਾਕਟ ਤੇ ਉਹ ਬੀਬੀ ਅੱਗੋਂ ਕਹਿੰਦੀ ਹੈ ਕਿ ਮੈਨੂੰ ਉੱਥੇ ਲੈ ਚੱਲ ਜਿੱਥੇ ਮੈਂ ਚਰਖਾ ਡਾਵਾਂ, ਜਿੱਥੇ ਤੇਰੇ ਹਲ ਵਗਦੇ। ਹੁਣ ਇਹ ਪਾਰਟ ਦੱਸਦਾ ਹੈ ਕਿ ਉਦੋਂ ਈਵਨ ਅਮਰੀਕਾ ਦੇ ਵਿੱਚ, ਕਿਉਂਕਿ ਉਹ ਪਹਿਲਾ ਅਟੈਂਪਟ ਸੀ ਜਿਹਦੇ ਚ ਕਿ ਕਿਸੇ ਨੇ ਸਪੇਸ ਦੇ ਵਿੱਚ ਜਿਹੜਾ ਉਹ ਬੰਦਾ ਭੇਜਿਆ। ਹਾਲਾਂਕਿ ਮੂਨ ਦੇ ਉੱਤੇ ਜਦੋਂ ਭੇਜਣ ਦੀ ਗੱਲ ਆਈ ਔਰ ਅਮਰੀਕਾ ਨੇ ਕੰਪੀਟੀਸ਼ਨ ਸੀ, ਕੋਲਡ ਵਾਰ ਈਰਾ ਚੱਲ ਰਹੀ ਸੀ, ਉਹਨਾਂ ਨੇ ਇੰਨੀ ਕੁ ਇਨਵੈਸਟਮੈਂਟ ਕੀਤੀ ਕਿ ਬੰਦੇ ਨੂੰ ਮੂਨ ਤੇ ਉਤਾਰਨ ਦੇ ਵਿੱਚ ਅਮਰੀਕਾ ਨੇ ਸੋਵੀਅਤ ਯੂਨੀਅਨ ਤੋਂ ਲੀਡ ਲੈ ਲਈ। ਔਰ ਕਿਸੇ ਨੂੰ ਨਹੀਂ ਪਤਾ ਹੈ ਵੀ ਜਦੋਂ ਯੂਰੀ ਗਾਗਰਿਨ ਸਪੇਸ 'ਚ ਗਿਆ ਸੀ ਉਦੋਂ ਸੋਵੀਅਤ ਯੂਨੀਅਨ ਦਾ ਪ੍ਰੈਜ਼ੀਡੈਂਟ ਕੌਣ ਸੀ, ਜਾਂ ਜਦੋਂ ਨੀਲ ਆਰਮਸਟਰੋਂਗ ਨੇ ਆਪਣੇ ਪੈਰ ਜਿਹੜੇ ਨੇ ਉਹ ਚੰਦਰਮਾ ਦੇ ਉੱਤੇ ਰੱਖੇ ਔਰ ਵਾਕ ਕੀਤਾ ਉਹਨੇ, ਉਦੋਂ ਅਮਰੀਕਾ ਦਾ ਪ੍ਰੈਜ਼ੀਡੈਂਟ ਕੌਣ ਸੀ। ਪਰ ਹੁਣ ਤੁਸੀਂ ਦੇਖੋ ਕਿ ਵੀ ਹਾਲਾਂ ਉਹਦੀ ਜਿਹੜੀ ਹੈ ਟੈਲੀਕਾਸਟ ਹੋ ਰਿਹਾ ਇਸਰੋ ਦੇ ਵੈਬਸਾਈਟ ਤੋਂ, ਆਲਮੋਸਟ 70 ਲੱਖ ਤੋਂ ਜ਼ਿਆਦਾ ਲੋਕ ਦੇਖ ਰਹੇ ਸੀ ਲਾਈਵ। ਲੇਕਿਨ ਉਹਨਾਂ ਨੂੰ ਮੋਦੀ ਨਜ਼ਰ ਆ ਰਿਹਾ ਵੀ ਜਿਵੇਂ ਮੋਦੀ ਸਾਇੰਸਦਾਨ ਹੈ, ਮੋਦੀ ਚੰਦਰਮਾ ਤੇ ਪਹੁੰਚ ਗਿਆ, ਮੋਦੀ ਔਰ ਉਹ ਜਿਹੜੇ ਸਾਇੰਸਦਾਨ ਦੇਖੋ, ਅਸੀਂ ਜਿਹੜਾ ਵੀ ਕੋਈ ਕ੍ਰੀਏਟਿਵ ਕੰਮ ਕਰਦਾ ਹੈ ਔਰ ਇਹ ਦੇਖਣ ਵਾਲਾ ਸੀ ਜਿਹੜੇ ਉਹਨਾਂ ਦੇ, ਔਰ ਉਹਨਾਂ ਚੋਂ ਆਲਮੋਸਟ 90% ਜਿਹੜੇ ਸਾਇੰਸਦਾਨ ਚੀਅਰ ਕਰ ਰਹੇ ਸੀ ਸਾਊਥ ਇੰਡੀਆ ਦੇ ਨੇ, ਔਰ ਕਿੰਨੀ ਮਿਹਨਤ ਜਾਂ ਉਹਨਾਂ ਦਾ ਔਰ ਇੱਕ ਲਿਮਿਟਡ ਬਜਟ ਦੇ ਵਿੱਚ ਉਹਨਾਂ ਨੇ ਇੱਕ ਸਕਸੈਸ ਹਾਸਲ ਕੀਤੀ। ਚਾਈਨਾ ਜੇ ਅਮਰੀਕਾ ਦਾ ਜਿਹੜਾ ਉਹ ਮੂਨ ਮਿਸ਼ਨ, ਰਸ਼ੀਆ ਦਾ ਮੂਨ ਮਿਸ਼ਨ ਤੇ ਚਾਈਨਾ ਦਾ ਚੈਂਗੋ 4 ਖੋਜਯਾਨ ਜਿਹੜਾ ਉਹ 3 ਜਨਵਰੀ 2019 ਨੂੰ ਦੂਸਰੇ ਪਾਸੇ ਉਤਰਿਆ ਸੀ ਚੰਦਰਮਾ ਦੇ। ਸੋ ਆਲਰੇਡੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਈਵਨ ਅਮਰੀਕਾ ਦੇ ਵਿੱਚ ਥੋੜਾ ਠਹਿਰਾਅ ਆਇਆ, ਹੁਣ ਤਾਂ ਬਹੁਤ ਸਾਰਾ ਪ੍ਰਾਈਵੇਟਾਈਜ਼ ਕਰਨ ਦੀ ਲਾਈਨ ਹੈ, ਇੰਨੇ ਕੁ ਨਵੀਆਂ ਪ੍ਰਾਈਵੇਟ ਕੰਪੀਟੀਸ਼ਨ ਹੈ। ਹੁਣ ਤਾਂ ਚੰਦਰਮਾ ਦੀ ਸੈਰ ਕਰਵਾਉਣ ਦੇ ਪ੍ਰੋਜੈਕਟ ਨੇ, ਟੈਸਲਾ ਵਾਲਾ ਐਲਨ ਮਸਕ ਜਿਹਨੇ ਐਕਸ ਲੈ ਲਿਆ, ਟਵਿੱਟਰ ਵੀ, ਉਹ ਨੈਕਸਟ ਟੂ ਦਾ ਪ੍ਰੋਜੈਕਟ ਹੀ ਹੈ। ਆਲਰੇਡੀ ਪ੍ਰਾਈਵੇਟ ਜਿਹੜੀਆਂ ਨੇ ਉਹ ਸੈਰ ਕਰਾਉਣ ਦੇ ਲਈ ਸੈਟੇਲਾਈਟ ਲੈ ਕੇ ਜਾਂਦੇ ਨੇ। ਸੋ ਈਡੀ ਗੱਲ ਜਿਵੇਂ ਉਹਨੂੰ ਬਣਾ ਕੇ ਔਰ ਉਹਨੂੰ ਅੰਮ੍ਰਿਤ ਮਹੋਤਸਵ ਔਰ ਉਹ ਇਲੈਕਸ਼ਨ ਆਪਣਾ ਸੌਦਾ ਵੇਚਣ ਦੇ ਲਈ ਕਰਨ ਦੀ ਗੱਲ ਹੈ। ਹਾਂ, ਇਹਦਾ ਇੱਕ ਆਸਪੈਕਟ ਜਿਹੜਾ ਤੁਸੀਂ ਇਹ ਦੇਖਦੇ ਹੋ ਕਿ ਇੱਕ ਅੱਗਾ ਦੌੜ ਪਿੱਛਾ ਚੌੜ ਕੱਲਾ ਇਸ ਤੱਕ ਹੀ ਮਹਦੂਦ ਨਹੀਂ ਜੀ। ਤੁਸੀਂ ਇੱਧਰ ਚੰਦਰਮਾ ਤੇ ਪਹੁੰਚ ਗਏ ਹੋ, ਦੂਜੇ ਪਾਸੇ ਤੁਹਾਡੀ ਗਰੀਬੀ, ਦੂਜਾ ਤਾਂ ਛੱਡੋ, ਜਿਹੜੀ ਨਾਲ ਦੀ ਨਾਲ ਖਬਰ ਮੀਡੀਆ ਦੇ ਵਿੱਚ ਲੱਗਦੀ ਹੈ ਕਿ ਮਿਜ਼ੋਰਮ ਦੇ ਵਿੱਚ ਇੱਕ ਜਿਹੜੀ ਹੈ ਪੁਲ ਦੀ ਉਸਾਰੀ ਦੇ ਦੌਰਾਨ ਜਿਹੜਾ ਪੁਲ ਬਣ ਰਿਹਾ ਸੀ ਉਹਦੇ 'ਚ ਕਿੰਨੇ ਲੋਕ ਜਿਹੜੇ ਨੇ, ਮਿਜ਼ੋਰਮ ਬ੍ਰਿਜ ਕੋਲੈਪਸ, 23 ਵਰਕਰਸ ਫਰੋਮ ਬੰਗਾਲ ਫੀਅਰ ਡੈਡ, 18 ਬੋਡੀਜ਼ ਫਾਊਂਡ। ਪੁਲ ਬਣ ਰਿਹਾ ਤੇ 23 ਵਰਕਰ ਜਿਹੜੇ ਨੇ ਉਹ ਡਿੱਗ ਕੇ ਮਰ ਜਾਂਦੇ ਨੇ, ਕਿਉਂਕਿ ਥੱਲੇ ਤਾਂ ਉਸ ਕਿਸਮ ਦਾ ਕੀ ਹੈ। ਹੁਣ ਤੁਸੀਂ ਉਹ ਲੋਕਾਂ ਨੂੰ ਉਹ ਸਾਰੇ ਤੋਂ ਪਰੋਣਾ ਜੇ ਈਵਨ ਪੰਜਾਬ ਦੀ ਗੱਲ ਵੀ ਕਰੀਏ, ਪੰਜਾਬ ਹੜਿਆ ਹੋਇਆ, ਡੁੱਬਿਆ ਹੋਇਆ, ਉਹਦੇ 'ਚ ਕੋਈ ਸੈਂਟਰ ਦਾ ਵਜ਼ੀਰ, ਕੋਈ ਸਿੰਪੈਥੀ ਦੀ ਗੱਲ ਕੋਈ ਤੁਹਾਨੂੰ ਨਜ਼ਰ ਨਹੀਂ ਆਉਂਦੀ। ਹੁਣ ਜਿਹੜਾ ਤੁਸੀਂ ਮਾਈਂਡ ਸੈਟ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਇੰਸ ਨੇਚਰ ਦੀਆਂ ਜਿਹੜੀਆਂ ਰਮਜ਼ਾਂ ਨੇ ਉਸ ਨੂੰ ਅਨਰੇਵਲ ਕਰਨ ਜਾਂ ਉਸ ਨੂੰ ਓਪਨ ਕਰਨ ਦੇ ਵਿੱਚ ਸਹਾਈ ਹੈ। ਸਾਇੰਸ ਜਿਹੜੀ ਹੈ ਉਹ ਕੁਦਰਤ ਦੀ ਵਿਰੋਧੀ ਨਹੀਂ। ਔਰ ਜੇ ਤੁਸੀਂ ਟੌਪ ਮਾਈਂਡ ਜਿਹਨਾਂ ਨੇ ਦੁਨੀਆ ਦੇ ਵਿੱਚ ਕਾਢਾਂ ਕੱਢੀਆਂ ਨੇ ਜਾਂ ਦੂਸਰੇ ਉਹਨਾਂ ਦੇ ਵਿਊਜ਼ ਦੇਖੋਗੇ ਤਾਂ ਫਿਰ ਇਹ ਸਮਝ ਆਏਗੀ ਕਿ ਵੀ ਗੱਲ ਜਿਹੜੀ ਹੈ ਉਹ ਤਾਂ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਹੈ। ਪਰ ਹੁਣ ਦੂਸਰੇ ਪਾਸੇ ਅਸੀਂ ਜੇ ਫੇਥ ਬੇਸਡ ਗੱਲ ਕਰੀਏ
ਜਿਹੜਾ ਅੱਜ ਕ੍ਰੈਡਿਟ ਦੀ ਲਾਈਨ, ਹੁਣ ਜਿਹੜਾ ਇਹਨਾਂ ਦਾ ਇਸਰੋ ਦਾ ਹੈੱਡ ਹੈ ਉਹਦੀ ਇਹ ਸਟੇਟਮੈਂਟ ਮੈਨੂੰ ਸਾਧਨ ਤਾਂ ਨਹੀਂ ਮਿਲਿਆ ਪਰ ਮੈਂ ਸੋਸ਼ਲ ਮੀਡੀਆ ਨੂੰ ਹੀ ਕੋਟ ਕਰ ਰਿਹਾ। ਉਹਨੇ ਇਹ ਕਿਹਾ ਕਿ ISRO ਚੇਅਰਮੈਨ ਐਸ ਸੋਮਨਾਥ ਸੈਡ the principles of science and modern day discoveries, inventions, theories and concepts are broadly based on Vedic knowledge. Algebra, square roots, concepts of time, architecture, the structure of the universe, metallurgy and even aviation were first found in the Vedas. He added that these principles have however been repackaged as western discoveries. ਹੁਣ ਜਿਹਨੂੰ ਕ੍ਰੈਡਿਟ ਜਾਂਦਾ ਹੈ, ਜਿਸ ਇਸਰੋ ਦਾ ਹੈੱਡ ਹੈ, ਜਿਹਨੇ ਉਹਨਾਂ ਦਾ ਜਿਹੜਾ ਓਵਰਆਲ ਬਜਟ ਹੈ ਉਸ ਦੇ ਮੁਤਾਬਕ 15,000 ਜਿਹੜੇ ਮੁਲਾਜ਼ਮ ਨੇ ਇਸ ਇਸਰੋ 'ਚ ਕੰਮ, ਜੇ ਉਹਦੇ ਹੈੱਡ ਦੀ ਇਹ ਸੋਚ ਹੈ ਔਰ ਕਿਸੇ ਨੇ ਥੱਲੇ ਉਹਨੂੰ ਪੁੱਛਿਆ ਵੀ ਕੋਟ ਤਾਂ ਕਰ ਵੇਦਾਂ 'ਚ ਕਿੱਥੇ ਸਪੇਸ ਹੈ, ਕਿੱਥੇ ਜਿਹੜਾ ਉਹ ਦੂਸਰਾ ਹੈ, ਪਰ ਖੁਸ਼ ਕਰਨ ਦਾ ਕੀ ਲਾਈਨ ਹੈ ਕਿ ਤੁਸੀਂ ਹਿੰਦੂਤਵੀਆਂ ਨੂੰ ਖੁਸ਼ ਕਰ ਰਹੇ ਹੋ, ਹਿੰਦੂਤਵਾ ਦਾ ਏਜੰਡਾ। ਉਹਨਾਂ ਨੂੰ ਕਹੋ ਜੀ ਇਹ ਜਿਹੜੀ ਹੈ ਵੈਸਟ ਵਾਲਿਆਂ ਨੇ ਤਾਂ ਰੀਪੈਕੇਜ ਕੀਤੀ ਹੈ, ਇਹ ਤਾਂ ਸਾਰੇ ਜਿਹੜੀਆਂ ਨੇ ਸਪੇਸ, ਔਰ ਅਸੀਂ ਪਹਿਲਾਂ ਵੀ ਚੰਦਰਮਾ ਦੇ ਉੱਤੇ ਅਸੀਂ ਜਿਹੜਾ ਹਵਨ ਕੀਤਾ ਹੋਇਆ ਸੀ, ਸਾਡੇ ਪੂਰਵਜਾਂ ਨੇ ਫਲਾਣੇ ਵੇਦ ਦੇ ਵਿੱਚ ਲਿਖਿਆ ਹੋਇਆ ਕਿ ਉੱਥੇ ਹਵਨ ਕੀਤਾ। ਔਰ ਹਾਲਾਤ ਜਦੋਂ ਤੁਸੀਂ ਇਸ ਕਿਸਮ ਦਾ ਕਰਦੇ ਹੋ, ਔਰ ਜਿਹੜੇ ਫਿਲਾਸਫਰ ਮਾਈਂਡਡ ਲੋਕ ਨੇ, ਔਰ ਮੈਨੂੰ ਯਾਦ ਹੈ ਕਿ ਜਦੋਂ ਨੀਲ ਆਰਮਸਟਰਾਂਗ ਜਿਹੜੇ ਨੇ ਉਹ ਚੰਦਰਮਾ ਦੇ ਉੱਤੇ ਉਤਰੇ ਤੇ ਜੋਸ਼ ਮਲੀਆਬਾਦੀ ਬੜੇ ਜ਼ਬਰਦਸਤ ਉਰਦੂ ਦੇ ਸ਼ਾਇਰ ਸੀ, ਇਨਕਲਾਬੀ ਥਾਟ ਦੇ, ਉਹਨਾਂ ਨੇ ਇੱਕ ਸ਼ੇਅਰ ਕਿਹਾ, ਉਹਨਾਂ ਨੇ ਕਿਹਾ आसमानों की तमन्ना करने वाले जमीन भी हाथ से जाती रहेगी। क्या इंसान तू तमन्ना तो कर रहे हैं मून दी, आसमान दी, पर अल्टीमेटली ਜ਼ਮੀਨ ਵੀ ਨਹੀਂ ਤੇਰੇ ਕੋਲ ਰਹਿਣੀ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਇਹਨਾਂ ਦਾ ਜਿਹੜਾ ਅਮਰੀਕਾ ਰੂਸ ਦਾ ਕਰੇਜ਼ ਸੀ ਉਹ ਤਾਂ ਕਾਫੀ ਹੱਦ ਤੱਕ ਖਤਮ ਹੋ ਗਿਆ। ਰੂਸ ਨੇ ਤਾਂ ਆਲਮੋਸਟ 60 ਸਾਲ ਬਾਅਦ ਆਪਣਾ ਜਿਹੜਾ ਉਹ ਲੂਨਾ 3 ਕੇ ਕੀ ਛੱਡਿਆ, ਜਿਹੜਾ ਕਲੈਪਸ ਹੋ ਗਿਆ ਹਫਤਾ ਪਹਿਲਾਂ, ਉਹ ਮਤਲਬ ਉੱਥੇ ਉਤਰਨ ਤੋਂ ਪਹਿਲੇ ਜੀ, ਕਿਉਂਕਿ ਇਹਨਾਂ ਨੇ, ਔਰ ਦੂਸਰੇ ਪਾਸੇ ਪ੍ਰਾਈਵੇਟਾਈਜ਼ ਵਾਲੇ ਸੈਰ ਕਰਨ ਤੁਰ ਪਏ ਨੇ। ਇੱਕ ਜ਼ਰੂਰ ਦੌੜ ਸੀ ਕਿ ਜੀ ਚਾਈਨਾ ਦੇ ਜਿਹੜਾ ਸਾਊਥ ਪੋਲ ਹੈ ਜਿੱਥੇ ਇਹਨਾਂ ਦਾ ਇਹ ਚੰਦਰਯਾਨ ਉਤਰਿਆ ਕਿ ਜੀ ਇੱਥੇ ਪਾਣੀ ਹੈ, ਜੇ ਪਾਣੀ ਚੋਂ ਹਾਈਡਰੋਜਨ ਆਕਸੀਜਨ ਅੱਡ ਕਰ ਲਈ ਜਾਏ ਫਿਰ ਅੱਗੋਂ ਕੀ ਹੋਏ, ਫਿਰ ਮਾਰਸ ਮਿਸ਼ਨ ਦੇ ਲਈ ਤੁਹਾਡਾ ਜਿਹੜਾ ਉਹ ਇੱਕ ਨੈਕਸਟ ਸਟਾਪੇਜ ਬਣ ਜਾਂਦਾ ਹੈ, ਪੜਾਅ ਬਣ ਜਾਂਦਾ ਹੈ, ਉਹਦੇ ਤੋਂ ਤੁਸੀਂ ਵੀਨਸ ਤੱਕ ਜਾਂਦੇ ਹੋ। ਲੇਕਿਨ ਹੁਣ ਤੁਸੀਂ ਜਿਸ ਵੇਦਾਂ ਔਰ ਦੂਸਰਿਆਂ ਦਾ ਹਵਾਲਾ ਦੇ ਕੇ ਈਵਨ ਇਹਦੇ ਚੋਂ ਵੀ ਜਿਹੜੀ ਸਾਇੰਸ ਦੀ ਉਪਲਬਧੀ ਹੈ, ਜਿਹੜੀ ਜ਼ਾਹਰਾ ਤੌਰ ਦੇ ਉੱਤੇ ਵੈਸਟ ਨੇ ਜਿਸ ਅੰਦਾਜ਼ ਦੇ ਵਿੱਚ ਕੀਤਾ, ਹੁਣ ਅਸੀਂ ਆਪਣੇ ਸਾਧਨ ਵਾਲੀ ਮੁੜੀਏ, ਗੁਰਬਾਣੀ ਤੋਂ ਵੱਡੀ ਤਾਂ ਕੋਈ ਹੋਰ ਟੈਸਟੀਮਨੀ ਨਹੀਂ ਹੈ। ਹੁਣ ਅਸੀਂ ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਹਾਂ ਔਰ ਉਹਦੇ ਵਿੱਚ ਕਿਉਂਕਿ ਜਿਹੜਾ ਇਹਨਾਂ ਦਾ ਫੇਥ ਸੀ, ਇਹ ਜਿਹੜੀ ਥਿਊਰੀ ਆਫ ਮੈਗਨੇਟਿਜ਼ਮ, ਥਿਊਰੀ ਆਫ ਗ੍ਰੈਵਿਟੀ, ਔਰ ਚੰਦਰਮਾ ਧਰਤੀ ਦੇ ਦੁਆਲੇ ਹੈ ਔਰ ਧਰਤੀ ਸੂਰਜ ਦੇ ਦੁਆਲੇ ਹੈ, ਔਰ ਇਹ ਸਾਰੀਆਂ ਜਿਹੜੀਆਂ ਨੇ ਜਿਹੜੀ ਹੈ ਗ੍ਰੈਵਿਟੇਸ਼ਨ ਦੇ ਨਾਲ ਖੜੀਆਂ ਨੇ, ਇਹਨਾਂ ਦੀ ਇਹ ਕੋਈ ਇਹਨਾਂ ਦਾ ਸਿਧਾਂਤ ਕੀ ਸੀ ਕਿ ਧਰਤੀ ਜਿਹੜੀ ਹੈ ਇਹ ਬੌਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ, ਨੰਦੀ ਜਿਹੜਾ ਸ਼ਿਵ ਜੀ ਦੀ ਸਵਾਰੀ ਵੀ ਹੈ। ਔਰ ਈਵਨ ਭੁਚਾਲ ਕਿਵੇਂ ਆਉਂਦੇ ਨੇ, ਹੁਣ ਤਾਂ ਤੁਸੀਂ ਹੁੰਦਾ ਜੀ ਲੋਅਰ ਲੇਅਰ ਦੂਸਰੀਆਂ ਉਹ ਕ੍ਰੈਸ਼ ਕਰਦੀਆਂ ਆਪਸ 'ਚ, ਉਦੋਂ ਇਹ ਹੁੰਦਾ ਸੀ ਕਿ ਜਦੋਂ ਥੱਕ ਜਾਂਦਾ ਬੌਲਦ ਤੇ ਇੱਕ ਸਿੰਘ ਤੋਂ ਦੂਸਰੇ ਤੇ ਕਰਦਾ ਤੇ ਉਹ ਅਰਥਕੁਏਕ ਆ ਜਾਂਦਾ ਹੈ, ਭੂਚਾਲ ਜਾਂ ਜ਼ਲਜ਼ਲਾ ਆ ਜਾਂਦਾ। ਔਰ ਇਹ ਗੱਲ ਤੁਸੀਂ ਸਾਰੇ ਇਹਨਾਂ ਦੇ ਪੜ੍ਹ ਕੇ ਦੇਖ ਲਓ ਗ੍ਰੰਥ, ਮੈਂ ਇਹਨਾਂ ਦੇ ਓਰੀਜਨਲ ਚੋਂ ਕੋਟ ਕਰ ਸਕਦਾ। ਹੁਣ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਫਰਮਾਇਆ ਕਿ ਧੌਲ ਧਰਮ ਦਇਆ ਕਾ ਪੂਤ। ਹੁਣ ਧੌਲ ਕਹਿੰਦੇ ਨੇ ਬਲਦ ਨੂੰ, ਉਹਨਾਂ ਨੇ ਕਿਹਾ ਵੀ ਧਰਤੀ ਜਿਹੜੀ ਹੈ ਇਹ ਕੋਈ ਬਲਦ ਦੇ ਸਿੰਘਾਂ ਤੇ ਨਹੀਂ ਖੜੀ ਹੋਈ, ਇਹ ਦਇਆ ਕਾ ਧੌਲ ਜਿਹੜਾ ਹੈ ਉਹ ਧਰਮ ਹੈ ਕਿ ਧਰਤੀ ਖੜੀ ਹੈ ਧਰਮ ਦੇ ਲਈ, ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਕਬੀਰ ਧਰਤੀ ਸਾਧ ਕੀ ਤਸਕਰ ਬੈਸੇਗਾ, ਇਹ ਚੋਰਾਂ ਲਈ ਨਹੀਂ, ਇਹ ਧਰਮ ਦੇ ਉੱਤੇ ਹੈ ਖੜੀ ਹੋਈ। ਔਰ ਉਹ ਧਰਮ ਕੀ ਹੈ ਜਿਹਨੂੰ ਡਿਫਾਈਨ ਕੀਤਾ ਗੁਰੂ ਸਾਹਿਬ ਨੇ, ਧੌਲ ਧਰਮ ਦਇਆ ਕਾ ਪੂਤ, ਕੰਪੈਸ਼ਨ। ਜੇ ਦਇਆ ਨਹੀਂ ਹੈ ਤਾਂ ਧਰਮ ਦਾ ਕੋਈ ਮਤਲਬ ਨਹੀਂ ਹੈ। ਤੇ ਜਿਹੜੀ ਆਈਡੀਓਲੋਜੀ ਨੂੰ ਇਹ ਰੈਫਰ ਕਰ ਰਹੇ ਨੇ ਉਹਨਾਂ ਬਾਰੇ ਤਾਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿਹਾ ਹੀ ਦਇਆਹੀਨ ਹੈ ਕਿ ਇਹਨਾਂ ਦੇ ਵਿੱਚ ਦਇਆ ਨਾਂ ਦੀ ਕੋਈ ਚੀਜ਼ ਨਹੀਂ ਹੈ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਕਿ ਇਹਨਾਂ ਦੇ ਹੱਥ ਛੁਰੀ ਹੈ, ਕਸਾਈ ਨੇ ਬੁੱਚਰ ਆਫ ਦਾ ਵਰਲਡ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ
ਕਿ ਧਰਤੀ ਤਾਂ ਟਿਕੀ ਹੋਈ ਹੈ ਦਇਆ ਧਰਮ ਦੇ ਉੱਤੇ, ਤੇ ਧਰਮ ਜਿਹੜਾ ਹੈ ਉਹ ਦਇਆ ਦਾ ਪੁੱਤਰ ਹੈ। ਦਇਆ ਚੋਂ ਕੰਪੈਸ਼ਨ ਚੋਂ ਨਿਕਲਦਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਓ ਜਿਨ ਸੂਤ। ਜਿਹੜਾ ਫਾਰਮੂਲਾ ਹੈ ਉਹ ਸੰਤੋਖ ਦੇ ਨਾਲ ਜੁੜਿਆ ਹੋਇਆ। ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਭਾਰ ਤਲੇ ਕਵਣ ਜੋਰ। ਕਿ ਧਰਤੀ ਇੱਕ ਨਹੀਂ ਹੈ, ਜੋ ਇਹ ਤਾਂ ਕਿ ਉਸ ਤੋਂ ਅੱਗੇ ਵੀ ਧਰਤੀ ਹੈ। ਕਿੰਨੇ ਯੂਨੀਵਰਸ ਨੇ, ਕਿੰਨੀਆਂ ਗੈਲੈਕਸੀਜ਼ ਨੇ, ਕਿੰਨੇ ਸੌਰ ਮੰਡਲ ਨੇ, ਕਿੰਨੇ ਜਿਹੜੇ ਨੇ ਉਸ ਸਾਰੇ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਇਕੱਲਾ ਸ਼ਿਵਜੀ ਬ੍ਰਹਮਾ ਇੰਦਰ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧਨਾਥ। ਹੁਣ ਕੇਤੇ ਇੰਦਰ ਰਾਜੇ, ਚੰਦ ਚੰਦਰਮਾ, ਸੂਰ ਸੂਰਜ, ਕਿ ਕਿੰਨੇ ਹੀ ਚੰਦਰਮਾ ਨੇ, ਕਿੰਨੇ ਹੀ ਸੂਰਜ ਨੇ। ਹਰ ਸੌਰ ਪਰਿਵਾਰ ਦਾ ਜਿਹੜਾ ਗ੍ਰਹਿ ਹੈ, ਉਹਨਾਂ ਦਾ ਪਲੈਨਟ ਹੈ, ਉਸ ਦਾ ਆਪਣਾ ਸੂਰਜ ਔਰ ਚੰਦਰਮਾ। ਤੇ ਗੁਰੂ ਸਾਹਿਬ ਨੇ ਕਿਹਾ ਵੀ ਧਰਤੀਆਂ ਤੇ ਅੱਗੇ ਅੱਗੇ ਨੇ, ਉੱਥੇ ਕਿਹੜੇ ਬੌਲਦ ਖੜੇ ਨੇ। ਹੁਣ ਇੱਕ ਪਾਸੇ ਜਿਨ੍ਹਾਂ ਦਾ ਇਸ ਲੈਵਲ ਦਾ ਸੁਪਰਸਟੀਸ਼ਨ ਦੇ ਉੱਤੇ ਖੜਾ ਸਾਰਾ ਢਾਂਚਾ ਹੈ, ਉਹਨੂੰ ਸਾਇੰਸ ਨੂੰ ਵੀ ਤੁਸੀਂ ਘੱਟੋ ਘੱਟ ਜੋ ਹੈ ਉੱਥੇ ਹੀ ਰਹਿਣ ਦਿਓ। ਤੁਸੀਂ ਕਰੀ ਜਾਓ, ਜਾ ਕੇ ਪੂਜਾ ਕਰੋ, ਕੋ ਹੋਰ ਕਰੋ, ਉਹ ਤੁਹਾਨੂੰ ਮੁਬਾਰਕ ਹੈ। ਪਰ ਕਿਸੇ ਦੀ ਹੋਰ ਦੀ ਮਿਹਨਤ ਨੂੰ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਨਾ ਕਰੋ। ਔਰ ਇਹ ਸਾਰੇ ਦੇ ਉੱਤੇ ਜੇ ਅਸੀਂ ਇਹ ਕਹਿਣਾ ਹੋਏ ਤੇ ਇਹੀ ਗੱਲ ਜਿਗਰ ਮੁਰਾਦਾਬਾਦੀ ਨੇ ਕਹੀ ਸੀ ਕਿ ਵੀ ਇੱਥੇ ਤਾਂ ਤੁਸੀਂ ਗੰਦ ਪਾ ਲਿਆ। ਧਰਤੀ ਅੱਜ ਜੇ ਇਸ ਤੋਂ ਦਾ ਸਭ ਤੋਂ ਨੁਕਸਾਨ ਕਰਨ ਵਾਲਾ ਕੋਈ ਐਨੀਮਲ ਹੈ ਤਾਂ ਉਹ ਹਿਊਮਨ ਬੀਇੰਗ ਹੈ। ਔਰ ਮੈਂ ਪਿਛਲੇ ਦਿਨਾਂ 'ਚ ਉਸ ਫਿਲਾਸਫਰ ਦੇ ਹਵਾਲੇ ਨਾਲ ਗੱਲ ਕੀਤੀ ਸੀ, ਕੀ ਹੈ ਉਹਦਾ ਨਾਂ, ਚੈਲੈਂਸਕੀ ਜਾਂ ਕੀ ਹੈ। ਉਹਨੇ ਕਿਹਾ ਸੀ ਵੀ ਇਹ ਤਾਂ ਸਾਡਾ ਜਿਹੜਾ ਧਰਤੀ ਹੈ ਇਹ ਟੂਵਰਡਸ ਡਿਸਟਰਕਸ਼ਨ ਆ ਕੇ ਖਲੋਗੀ, ਕਲਾਈਮੇਟ ਚੇਂਜ। ਅੱਜ ਤੁਸੀਂ ਅਸੀਂ ਉਦੋਂ ਗੱਲ ਵੀ ਕਰ ਰਹੇ ਹਾਂ ਕਿਵੇਂ ਵਾਈਲਡ ਫਾਇਰਸ ਨੇ ਕੈਨੇਡਾ 'ਚ ਕੀ ਹਾਲਤ ਕੀਤੀ ਹੈ। ਬਿਲਕੁਲ। ਅੱਜ ਜਦੋਂ ਅਸੀਂ ਹਿਮਾਚਲ ਇੱਕ ਪਾਸੇ ਪੰਜਾਬ ਤੋਂ ਹੜ ਜਾਣ ਕੇ ਲਿਆ ਹੀ ਰਹੇ ਨੇ, ਕਿਵੇਂ ਸਾਰੀ ਥੱਲੋਂ ਸੋਇਲ ਐਰੋਜਨ ਹੋ ਰਿਹਾ, ਸ਼ਿਮਲਾ ਹੋਇਆ। ਹੁਣ ਜਿਹੜਾ ਉਹ ਕੁੱਲੂ ਤੇ ਪਹੁੰਚ ਗਿਆ, ਦੂਸਰੇ ਜੇ 400-500 ਬੰਦਾ ਮਰ ਗਿਆ, ਘਰਾਂ ਦੇ ਘਰ ਥੱਲੇ ਜਾ ਰਹੇ ਨੇ। ਹੁਣ ਇਹ ਸਾਰਾ ਕਿਹਨੇ ਪੈਦਾ ਕੀਤਾ ਕਿ ਬਈ ਉਹ ਕਿਸੇ ਦਾ ਮੈਂ ਪੜ੍ਹ ਰਿਹਾ ਸੀ, ਉਹਨੇ ਜੋਕਿੰਗਲੀ ਕਿਹਾ, ਉਹਨੇ ਕਿਹਾ ਜੀ ਅਸੀਂ ਧਰਤੀ ਕਰਦੇ ਹਾਂ। ਵੈਸੇ ਜਿਹੜੇ ਲੋਕ ਹੈਵਨ ਐਂਡ ਹੈਲ ਮੰਨਦੇ ਨੇ ਤੇ ਵੀ ਇਹ ਧਰਤੀ ਇਟ ਮੇ ਬੀ ਸਮ ਅਦਰ ਪਲੈਨਟਸ ਹੈਲ, ਕਿਸੇ ਦਾ ਨਰਕ ਹੀ ਹੋਏ, ਪਤਾ ਨਹੀਂ ਅਸੀਂ ਨਰਕਾਂ 'ਚ ਬੈਠੇ ਹੋਏ। ਸੋ ਇਸ ਸਾਰੇ ਦੇ ਚੱਲਦੇ ਆ ਇਹ ਵੀ ਇੱਕ ਹੁਣ ਦੌੜ ਕੀ ਹੈ ਵੀ ਇਸ ਧਰਤੀ ਦੇ ਉੱਤੇ ਜਿੰਨੇ ਇਹ ਸਾਡੇ ਨੇ ਵਪਾਰੀ ਲੋਕ, ਇਹਨਾਂ ਦੀ ਜਿਹੜੀ ਹੈ ਡਿਜ਼ਾਇਰਸ ਪੂਰੀਆਂ ਹੁਣ ਦੌੜ ਇਹ ਲੱਗੀ ਹੋਈ ਹੈ ਕਿ ਚੰਦਰਮਾ ਦੇ ਉੱਤੇ ਪਹੁੰਚ ਕੇ ਉਹਦੇ ਜਿਹੜੇ ਜੇ ਕੋਈ ਰਿਸੋਰਸ, ਕੋਈ ਮਿਨਰਲਸ, ਪਹਿਲਾਂ ਤਾਂ ਵਾਟਰ ਦੀ ਗੱਲ ਹੈ, ਵਾਟਰ ਅਜੇ ਕਿੰਨਾ ਕਿੱਥੋਂ ਨਿਕਲੇਗਾ ਕੌਣ, ਇਹ ਲੰਬੀ ਗੱਲ। ਲੇਕਿਨ ਪਹਿਲਾਂ ਹੀ ਇਹ ਜਿਹੜੀ ਹੈ ਵੰਡੀ ਲਾਈਨ ਦੀ ਹੈ ਵੀ ਪਹਿਲਾਂ ਕੌਣ ਪਹੁੰਚਿਆ, ਪਿੱਛੋਂ ਕੌਣ ਪਹੁੰਚਿਆ, ਕਿਹਨੂੰ ਕੀ ਮਿਲਣਾ, ਕਿਹਦਾ ਕੀ ਖੋਣਾ। ਸੋ ਅਸੀਂ ਇਹ ਸਾਰੇ ਦੇ ਚੱਲਦੇ ਹਾਂ, ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰੇ ਨੂੰ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕੋਈ ਪਹਿਲੀ ਵਾਰ ਨਹੀਂ ਹੈ। ਹੁਣ ਇੱਕ ਪੰਜਾਬੀ ਦਾ ਜ਼ਿਕਰ ਮੈਂ ਪੜ੍ਹ ਰਿਹਾ ਸੀ, ਰਾਕੇਸ਼ ਸ਼ਰਮਾ। ਜਦੋਂ ਸੋਵੀਅਤ ਯੂਨੀਅਨ ਨੇ ਪਹਿਲਾ ਜਿਹੜਾ ਭੇਜੇ ਆਪਣੇ ਯੂਰੀ ਗਾਗਰਨ ਦਾ ਪਹਿਲਾ ਸੀ, ਫਿਰ ਜਿਹੜੇ ਉਹਨਾਂ ਦੇ ਦੂਸਰੇ ਮਿਸ਼ਨ ਗਏ, ਉਹਨਾਂ ਨੇ ਇੰਡੀਆ ਨੂੰ ਕਿਹਾ, ਕਿਉਂਕਿ ਇਹ ਦੋ ਮੁਲਕ ਇੱਕ ਦੂਜੇ ਦੀ ਮਦਦ ਦੇ ਨਾਲ ਜਿਹੜੇ ਨੇ ਉਹ ਲਾਂਚ ਕਰਦੇ ਰਹੇ ਨੇ। ਔਰ ਉਹਨਾਂ ਨੇ ਇੰਡੀਆ ਨੂੰ ਕਿਹਾ ਵੀ ਤੁਸੀਂ ਭੇਜੋ। ਔਰ ਇੱਕ ਯੰਗ ਜਿਹੜਾ 21 ਸਾਲ ਦਾ ਪਾਇਲਟ ਸੀ, ਪਟਿਆਲੇ ਦਾ ਰਹਿਣ ਵਾਲਾ ਰਾਕੇਸ਼ ਸ਼ਰਮਾ, ਇਹ ਪਹਿਲਾ ਉਹ ਸੀ ਜਿਹੜਾ ਪੁਲਾੜ ਦੇ ਸੋਵੀਅਤ ਯੂਨੀਅਨ ਜਿਹੜਾ ਉਹ ਗਿਆ ਉੱਥੇ, ਉਹ ਰੂਸੀ ਭਾਸ਼ਾ ਉਹਨੂੰ ਸਿਖਾਈ, ਟ੍ਰੇਨਿੰਗ ਹੋਈ, ਦੂਜੀ ਹੋਈ, ਤੇ ਉਹ ਸਾਰਾ ਜਿਹੜਾ ਹੈ ਉਸ ਨਾਲ ਜੁੜਿਆ ਹੈ। ਸੋ ਬਹੁਤ ਸਾਰਿਆਂ ਨੂੰ ਜਿਨ੍ਹਾਂ ਨੂੰ ਕੋਈ ਰਿਸਰਚ ਦਾ ਮਾਈਂਡਸੈਟ ਨਹੀਂ ਹੈ, ਪਿੱਛੇ ਮੁੜ ਕੇ ਉਹ ਦੇਖਣਾ ਨਹੀਂ ਚਾਹੁੰਦੇ ਵੀ ਕੀ ਹੈਗਾ, ਉਹਨਾਂ ਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜੀ ਦੇਖੋ ਮੋਦੀ, ਔਰ ਉਹ 10 ਮਿੰਟ ਦੀ ਆਪਣੀ ਸਪੀਚ ਸਾਇੰਸਦਾਨਾਂ ਦਾ ਜ਼ਿਕਰ ਨਹੀਂ ਕਰਦਾ, ਉਹ ਆਪਣੀਆਂ ਪ੍ਰਾਪਤੀਆਂ ਗਿਣਾ ਰਿਹਾ, ਅੰਮ੍ਰਿਤ ਮਹੋਤਸਵ ਦੀਆਂ ਕਹਾਣੀਆਂ ਸੁਣਾ ਰਿਹਾ। ਔਰ ਈਵਨ ਕਾਮਨਰ ਵੀ ਅੱਜ, ਕਿਉਂਕਿ ਪਹਿਲੇ 'ਚ ਤਾਂ ਕੱਲ੍ਹ ਹੀ ਸਾਰਾ ਵਾਪਰਿਆ, ਔਰ ਅਸੀਂ ਜੇ ਕੱਲ੍ਹ ਪ੍ਰੋਗਰਾਮ ਕਰਦੇ ਤੇ ਕੱਲ੍ਹ ਅਸੀਂ ਖਬਰ ਲੈਣੀ ਸੀ ਇਹਨਾਂ ਦੀ, ਔਰ ਹੁਣ ਕਿਉਂਕਿ 2 ਦਿਨਾਂ ਦੀ ਖਬਰ ਇਕੱਠੀ ਹੋਈ ਹੈ ਤੇ ਅੱਜ ਫਿਰ ਜਿਹੜੇ ਬਹੁਤ ਸਾਰੇ ਨੇ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਜ਼ਿਆਦਤੀ ਹੈ ਕਿ ਵੀ ਤੁਸੀਂ ਬਿਲਕੁਲ ਹੀ ਬੇਸ਼ਰਮ ਹੋ ਗਏ ਹੋ ਕਿ ਵੀ ਤੁਸੀਂ ਜਿਨ੍ਹਾਂ ਦਾ ਕੰਮ ਹੈ, ਗਿਵ ਦਾ ਕ੍ਰੈਡਿਟ ਟੂ ਦਾ ਸਾਇੰਟਿਸਟ। ਫਿਰ ਕੱਲਾ ਇਹੀ ਨਹੀਂ,
ਉਹਨਾਂ ਦੇ ਐਨਸੈਸਟਰ ਫਿਰ ਜਿਸ ਨਾਲ ਤੁਸੀਂ ਸਭ ਤੋਂ ਜ਼ਿਆਦਾ ਨਫ਼ਰਤ ਪਕਾਉਂਦੇ ਹੋ, ਉਹਦਾ ਇਹ ਵਿਜ਼ਨ ਸੀ ਜਿਹਨੇ ਉਹ ਲਿਆ ਕੇ ਜਿਹੜੇ ਨੇ ਉਸ ਹੋਮੀ ਭਾਵਾ ਔਰ ਸਾਰਾ ਭਾਈ ਔਰ ਉਸ ਲੈਵਲ ਦੇ ਜਿਹੜੇ ਸਾਇੰਸਦਾਨ ਸੀ ਉਹ ਲਿਆ ਕੇ ਰੱਖੇ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਇਹ ਇੱਕ ਅਹਿਮ ਗੱਲ ਹੈ ਕਿ ਸਾਡੇ ਬੱਚੇ ਬੱਚੀਆਂ ਵੀ, ਔਰ ਅੱਜ ਹੁਣ ਹਰ ਇੱਕ ਦੀ ਦੌੜ ਹੁੰਦੀ ਹੈ, ਕਿਸੇ ਨੇ 2 ਜਿਹੜੇ ਸਿੱਖ ਇਸਰੋ ਦੇ ਵਿੱਚ ਚੰਗੀਆਂ ਪੋਜੀਸ਼ਨ ਤੇ ਉਹਨਾਂ ਨੇ ਖਬਰ ਲਾਈ ਹੋਈ ਹੈ, ਸਿੱਖਾਂ ਨੂੰ ਕੀਤਾ ਗਿਆ ਇਗਨੋਰ। ਉਹਨਾਂ ਦੀਆਂ ਤਸਵੀਰਾਂ ਪਾਈਆਂ ਹੋਈਆਂ ਨੇ ਜਿਹੜੇ ਕਿ ਆਪਣੇ ਦਸਤਾਰਧਾਰੀ ਸਿੱਖ ਨੇ ਕਿ ਜੀ ਉਹਨਾਂ ਨੇ ਫਲਾਂ ਮਿਸ਼ਨ 'ਚ ਕੰਮ ਕੀਤਾ। ਅਸੀਂ ਕੋਈ ਕਲੇਮ ਨਹੀਂ ਕਰਦੇ, ਤੁਹਾਨੂੰ ਮੁਬਾਰਕ, ਇਸਰੋ ਬਹੁਤ ਚੰਗੀ ਗੱਲ ਹੈ, ਤੁਸੀਂ ਪਹੁੰਚੇ ਹੋ। ਪਰ ਜਿਵੇਂ ਅਸੀਂ ਇਹ ਸਮਝਦੇ ਹਾਂ ਵੀ ਜੇ ਸੋਵੀਅਤ ਯੂਨੀਅਨ ਜਿਹੜਾ ਦੁਨੀਆ ਦਾ ਇੱਕ ਬਰਾਬਰ ਦੀ ਧਿਰ ਸੀ, ਅੱਧੀ ਦੁਨੀਆ ਦੇ ਮੁਲਕ ਸੋਵੀਅਤ ਬਲਾਕ ਦੇ ਵਿੱਚ ਸੀ, ਜਿਨ੍ਹਾਂ ਦੀ ਟੈਕਨੋਲੋਜੀ ਸਭ ਤੋਂ ਪਹਿਲਾਂ ਇਨਸਾਨ ਨੂੰ ਪੁਲਾੜ 'ਚ ਭੇਜਣ ਦੀ ਸੀ, ਜਿਹੜੇ ਨਿਊਕਲੀਅਰ ਪਾਵਰ ਸੀ, ਜਿਨ੍ਹਾਂ ਦੇ ਥੱਲੇ ਅੱਧਾ ਯੂਰਪ ਸੀ, ਔਰ ਜਿਨ੍ਹਾਂ ਦੇ ਕੋਲ ਉਹ ਸਾਰੇ ਰਿਸੋਰਸਿਸ। ਔਰ ਇੱਕ ਕਹਾਣੀ ਅੱਜ ਹੋਰ ਵੀ ਇੰਟਰਨੈਸ਼ਨਲੀ ਚੱਲ ਰਹੀ ਸੀ ਕਿ ਵੀ ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ ਗੋਰਬਾਚੋਵ ਦੇ ਵੇਲੇ 1989 ਤੱਕ ਪਹੁੰਚਦੇ ਆ 15 ਟੁਕੜੇ ਹੋ ਗਏ, ਔਰ ਇੱਕ ਬੰਦਾ ਜਿਹੜਾ ਪੁਲਾੜ 'ਚ ਭੇਜਿਆ ਹੋਇਆ ਸੀ ਉਹ ਮੁਲਕ ਟੁੱਟ ਗਿਆ ਸੋਵੀਅਤ, ਉਹ ਵਿਚਾਰਾ ਵਿੱਚ ਹੀ ਫਸਿਆ ਹੋਇਆ ਸੀ, ਉਹਨੂੰ ਫਿਰ ਕਿਵੇਂ ਲਾਇਆ ਪਿਆ ਉਹ ਡਿਟੇਲ ਕਹਾਣੀ ਨਹੀਂ ਪੜ੍ਹੀ। ਸੋ ਜੇ ਸੋਵੀਅਤ ਯੂਨੀਅਨ ਵਰਗੀ ਪਾਵਰ ਅਲਟੀਮੇਟਲੀ, ਕਿਉਂਕਿ ਜਿਹੜੀਆਂ ਗਰਾਊਂਡ ਰਿਐਲਿਟੀਜ਼ ਹੁੰਦੀਆਂ, ਜੇ ਤੁਸੀਂ ਉਹਨਾਂ ਨਾਲ ਡੀਲ ਨਹੀਂ ਕਰਦੇ, ਜ਼ਮੀਨੀ ਹਕੀਕਤ ਕੀ ਹੈ, ਵਾਹ ਵਾਹੀ ਤੁਸੀਂ ਲੈਣ ਦੇ ਲਈ ਜੋ ਮਰਜ਼ੀ ਜਿਹੜਾ ਹੈ ਉਹ ਆਪਣਾ ਗੁੱਡਾ ਬੰਨੀ ਜਾਓ। ਪਰ ਜੇ ਸੋਵੀਅਤ ਯੂਨੀਅਨ ਉਸ ਲੈਵਲ ਤੇ ਪਹੁੰਚ ਕੇ, ਇਹ ਤਾਂ ਅਜੇ ਉਹਦੇ ਨੇੜੇ ਤੇੜੇ ਤੱਕ ਹੀ, ਮਤਲਬ ਇਹ ਤਾਂ ਉਹ ਐਵੇਂ ਹੀ ਆ ਉਹ ਜਿਹੜਾ ਮੂੰਹ ਚੋਂ ਮੱਛੀਆਂ ਫੜ ਰਹੇ ਨੇ, ਤੇ ਜੇ ਉਹਦੇ 15 ਟੁਕੜੇ ਹੋਏ ਤੇ ਜਿਸ ਲਾਈਨ ਦੇ ਉੱਤੇ ਭਾਰਤ ਤੁਰਿਆ ਹੋਇਆ ਹੈ, ਇਸ ਦੇ ਵੀ ਬਹੁਤ ਜਲਦੀ ਟੁਕੜੇ ਹੋਣ ਜਾ ਰਹੇ ਨੇ। ਇਹ ਇਹਨਾਂ ਦਾ ਚੰਦਰਯਾਨ ਹੋਏ ਤੇ ਕੱਲ ਨੂੰ ਕੋਈ ਹੋਰ ਯਾਨ ਹੋਏ, ਇਹ ਇਹਨਾਂ ਦੇ ਜਿਹੜਾ ਅਲਟੀਮੇਟ ਇਹਨਾਂ ਦੀ ਬਾਲਕਨਾਈਜੇਸ਼ਨ ਹੈ, ਇਹਨਾਂ ਦੇ ਟੁਕੜੇ ਹੋਣ ਤੋਂ ਇਹਨਾਂ ਨੂੰ ਕੋਈ ਵੀ ਬਚਾ ਨਹੀਂ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਮੋਦੀ ਦੀ ਸਾਊਥ ਅਫਰੀਕਾ ਫੇਰੀ ਦੇ ਹਵਾਲੇ ਨਾਲ ਕਿ ਮੋਦੀ ਦੀ ਬ੍ਰਿਕਸ ਮੀਟਿੰਗ ਲਈ ਸਾਊਥ ਅਫਰੀਕਾ ਫੇਰੀ ਜਿਹੜੀ ਹੈ ਭਾਰਤ ਲਈ ਬੜੀ ਬੇਇੱਜ਼ਤੀ ਵਾਲੀ ਹੋ ਨਿਬੜੀ, ਜਦੋਂ ਕਿ ਸਾਊਥ ਅਫਰੀਕਾ ਦੇ 에ਅਰਪੋਰਟ ਤੇ ਮੋਦੀ ਦਾ ਜਿਹੜਾ ਸਵਾਗਤ ਕਰਨ ਲਈ ਸਿਰਫ ਇੱਕ ਕੈਬਨਿਟ ਰੈਂਕ ਦਾ ਜਿਹੜਾ ਇੱਕ ਮੰਤਰੀ ਹੀ ਮੌਜੂਦ ਸੀ। ਹਾਲੋ ਬਿਹਾਲ ਮੋਦੀ ਚੀਕਾਂ ਮਾਰਿਆ ਸੀ ਅਤੇ ਉਸ ਨੇ ਜਹਾਜ਼ ਤੋਂ ਉਤਰਨ ਤੋਂ ਨਾ ਕਰ ਦਿੱਤੀ। ਫਿਰ ਸਾਊਥ ਅਫਰੀਕਾ ਸਰਕਾਰ ਨੇ ਡਿਪਟੀ ਪ੍ਰੈਜ਼ੀਡੈਂਟ ਨੂੰ ਮੋਦੀ ਨੂੰ ਲੈਣ ਲਈ ਭੇਜਿਆ। ਯਾਦ ਰਹੇ ਕਿ ਇੱਕ ਦਿਨ ਪਹਿਲਾਂ ਹੀ ਚੀਨ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੂੰ ਰਿਸੀਵ ਕਰਨ ਲਈ ਜਿਹੜਾ ਸਾਊਥ ਅਫਰੀਕਾ ਦੇ ਪ੍ਰਾਈਮ ਮਿਨਿਸਟਰ ਰਾਮਾਫੋਸਾ ਖੁਦ ਜਿਹੜੇ ਮੌਜੂਦ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਲਿਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੇ ਲਫ਼ਜ਼ ਤੁਸੀਂ ਕਹੇ ਚੀਕਾਂ ਮਾਰੀਆਂ, ਉਹ ਟੈਂਟਰਮ ਅੰਗਰੇਜ਼ੀ ਦਾ ਲਫ਼ਜ਼ ਹੈ ਔਰ ਇਹ ਅਕਸਰ ਇੱਕ ਬਿਮਾਰੀ ਦੇ ਤੌਰ ਤੇ ਹੀ ਹੁੰਦਾ ਜਦੋਂ ਤੁਸੀਂ ਟੈਂਟਰਮ ਥਰੋ ਕਰਦੇ ਹੋ, ਔਰ ਜਿਹਦਾ ਬੜਾ ਰਾਊਡੀ ਬਿਹੇਵੀਅਰ ਹੋਏ ਉਹਦੇ ਲਈ ਵੀ ਇਹ ਟਰਮ ਯੂਜ਼ ਹੁੰਦੀ ਹੈ। ਔਰ ਜਹਾਜ਼ ਤੋਂ ਉਤਰਨ ਤੋਂ ਨਾ। ਔਰ ਇਹ ਖਬਰ ਅਸੀਂ ਕਿਸੇ ਖਾਲਿਸਤਾਨ ਦੀ ਫੈਕਟਰੀ 'ਚ ਨਹੀਂ ਬਣਾਈ, ਕਿਸੇ ਰਿਊਮਰ ਦੇ ਉੱਤੇ ਵੀ ਬੇਸਡ ਨਹੀਂ ਹੈ। ਸਾਊਥ ਅਫਰੀਕਾ ਦਾ ਪ੍ਰਮੁੱਖ ਜਿਹੜੀ ਹੈ
ਪਬਲੀਕੇਸ਼ਨ ਉਹਨਾਂ ਦਾ ਹੈ, ਮਿਸਟਰ ਪੀਟਰ ਫੈਬਰੀਅਸ ਨੇ ਇਹਨੂੰ ਲਿਖਿਆ ਔਰ ਇਹ ਹੈਡਲਾਈਨ ਉਹਦੀ ਖਬਰ ਦੀ ਹੈ, ਟਫ ਲਵ ਟ੍ਰਾਇੰਗਲ। ਇੱਕ ਹੈਡਲਾਈਨ ਇਹ ਹੈ, ਵਾਈਲ ਰੈਮਾਫੋਸਾ ਫੋਕਸਡ ਔਨ ਸ਼ੀ, ਮੋਦੀ ਥਰੂ ਏ ਟੈਂਟਰਮ ਐਂਡ ਰਿਫਿਊਜ਼ ਟੂ ਗੈਟ ਆਫ ਹਿਸ ਪਲੇਨ। ਲਵ ਟ੍ਰਾਇੰਗਲ ਹੈ ਕਿ ਵੀ ਹੁਣ ਇਹ ਜਿਹੜੀ ਬ੍ਰਿਕਸ ਹੈ ਜਿਹਦੇ ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਇਹ ਮੁਲਕ ਨੇ, ਉਹਨਾਂ ਦੀ ਇਸ ਵਾਰ ਰੋਟੇਸ਼ਨ ਵਾਈਜ਼ ਹੁੰਦੀ ਹੈ। ਸਾਊਥ ਅਫਰੀਕਾ ਦੇ ਵਿੱਚ ਹੋ ਰਹੀ ਸੀ ਔਰ ਸਾਊਥ ਅਫਰੀਕਾ ਦੇ ਪ੍ਰਾਈਮ ਮਿਨਿਸਟਰ ਨੇ ਰੈਮਫੋਸਾ। ਹੁਣ ਜਿਵੇਂ ਸ਼ੀ ਜਿਨਪਿੰਗ ਚਾਈਨਾ ਦਾ ਪ੍ਰੈਜ਼ੀਡੈਂਟ ਹੈ, ਉਹਨੂੰ ਰੈੱਡ ਕਾਰਪਟ ਵੈਲਕਮ ਔਰ 에ਅਰਪੋਰਟ ਤੇ ਖੁਦ ਜਿਹੜਾ ਪ੍ਰਾਈਮ ਮਿਨਿਸਟਰ ਰੈਮਫੋਸਾ ਜਿਹੜੇ ਨੇ ਉਹ ਲੈਣ ਜਾਂਦੇ ਨੇ। ਜੀ ਹੁਣ ਮੋਦੀ ਦੇਖੋ, ਝੂਠ ਦਾ ਇੱਕ ਜਿਹੜਾ ਨੁਕਸ ਹੁੰਦਾ ਹੈ, ਨੁਕਸ ਤਾਂ ਸਾਰੇ ਹੀ ਝੂਠ ਹੀ ਹੁੰਦਾ ਹੈ, ਪਰ ਦੋ ਤਿੰਨ ਚੀਜ਼ਾਂ ਜੇ ਝੂਠ ਦੇ ਹਵਾਲੇ ਨਾਲ ਮੈਂ ਪਾਸਿੰਗ ਰੈਫਰੈਂਸ ਕਹਾਂ ਵੀ ਜਿਹੜਾ ਬੰਦਾ ਝੂਠ ਬੋਲਦਾ ਉਹਨੂੰ ਹਰ ਵਾਰੀ ਝੂਠ ਜਿਹੜਾ ਉਹਨੇ ਬੋਲਿਆ ਉਹ ਭੁੱਲ ਜਾਂਦਾ। ਜਿਹੜਾ ਸੱਚ ਬੋਲਣ ਵਾਲਾ ਹੈ, ਹਾਂ ਜਦੋਂ ਡਿਮੈਂਸ਼ੀਆ ਹੋ ਜਾਏ, ਅਲਜ਼ਾਈਮਰ ਹੋ ਜਾਏ, ਫਿਰ ਤੁਸੀਂ ਕੋਈ ਹੋਰ ਕਹਿਣ ਲੱਗ ਜਾਓ ਤਾਂ ਪਤਾ ਨਹੀਂ, ਲੇਕਿਨ ਜਿਹੜਾ ਸੱਚ ਬੋਲਦਾ ਜੋ ਅੱਜ ਬਿਆਨ ਕਰ ਰਿਹਾ, ਤੁਸੀਂ 2 ਸਾਲ ਬਾਅਦ ਉਹਨੂੰ ਪੁੱਛੋਗੇ ਉਹ ਉਵੇਂ ਹੀ ਉਹਨੂੰ ਬਿਆਨ ਕਰੇਗਾ। ਜੀ ਤੇ ਝੂਠ ਜਦੋਂ ਇਹ ਕਿਹਾ ਜਾਂਦਾ ਹੈ ਵੀ ਇੱਕ ਝੂਠ ਛਪਾਉਣ ਲਈ 100 ਝੂਠ ਬੋਲਣੇ ਪੈਂਦੇ ਨੇ, ਉਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਉਹਨੂੰ ਕਵਰ ਅਪ ਕਰ ਰਹੇ ਹੋ ਨਾ। ਇੱਕ ਉਹਦਾ ਪਹਿਲਾ ਪਾਰਟ ਇਹ ਹੁੰਦਾ। ਬਿਲਕੁਲ। ਦੂਸਰਾ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਕੋਈ ਝੂਠ ਰਿਪੀਟਡਲੀ ਬੋਲਦੇ ਹੋ, ਭਾਵੇਂ ਤੁਸੀਂ ਕਿਸੇ ਨੂੰ ਪ੍ਰਭਾਵਿਤ ਕਰਨ ਲਈ ਬੋਲਦੇ ਹੋ ਜਾਂ ਕਿਸੇ ਨੂੰ ਆਪਣੇ ਜਾਲ 'ਚ ਫਸਾਉਣ ਲਈ ਬੋਲਦੇ ਹੋ, ਇੱਕ ਵਕਤ ਐਸਾ ਆਉਂਦਾ ਹੈ ਵੀ ਤੁਸੀਂ ਉਸ ਤੇ ਵੀ ਖੁਦ ਵੀ ਯਕੀਨ ਕਰਨ ਲੱਗ ਜਾਂਦੇ ਹੋ ਵੀ ਇਹ ਸੱਚ ਹੈ। ਇਹ ਸੱਚ ਹੈ। ਹੁਣ ਇਹ ਜਿਹੜੀ ਹਿੰਦੂ ਤਵੀਆਂ ਦਾ ਜਾਂ ਮੋਦੀ ਜਾਂ ਇਹ ਕਲੈਨ ਜਾਂ ਮੋਦੀ ਭਗਤ ਜਿਹਦੇ ਲਈ ਟਰਮ ਹੈ, ਇਹਨਾਂ ਦਾ ਹਾਲ ਇਹ ਹੈ ਵੀ ਇਹਨਾਂ ਨੇ ਇੰਨਾ ਕੁ ਇਹ ਸਾਰਾ ਜੋ ਪ੍ਰੋਪੇਗੈਂਡਾ ਤੰਤਰ, ਜਿਵੇਂ ਉਹਨਾਂ ਦਾ ਇਸਰੋ ਦਾ ਚੀਫ ਕਹਿ ਰਿਹਾ ਜੀ ਵੇਦਾਂ ਚੋਂ ਇਹ ਨਿਕਲੀਆਂ ਸਾਰੀਆਂ ਚੀਜ਼ਾਂ, ਇਹ ਰੀਪੈਕੇਜਿੰਗ ਵੈਸਟ ਨੇ ਕੀਤੀ ਹੈ ਤੇ ਵੇਦਾਂ 'ਚ ਲਿਖਿਆ ਹੈ ਕਿ ਵੀ ਚੰਦਰਮਾ ਤੇ ਕਿਵੇਂ ਪਹੁੰਚਣਾ। ਦੂਸਰਾ ਕਿ ਅਸੀਂ ਸੁਪਰ ਪਾਵਰ ਬਣ ਗਏ ਔਰ ਜਿਵੇਂ ਉਹ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਾਈਮ ਮਿਨਿਸਟਰ ਸੀ ਤਾਂ ਉਦੋਂ ਸ਼ਾਈਨਿੰਗ ਇੰਡੀਆ ਦੇ ਥੱਲੇ ਉਹਨਾਂ ਦੀਆਂ ਪਬਲਿਕ ਜਿਹੜੀਆਂ ਨੇ ਐਡਵਰਟਾਈਜ਼ਮੈਂਟ ਸੀ, ਬਾਹਰ ਦੀ ਇੱਕ ਐਡਵਰਟਾਈਜ਼ਮੈਂਟ ਕੰਪਨੀ ਉਹਨਾਂ ਨੇ ਹਾਇਰ ਕੀਤੀ ਹੋਈ ਸੀ, ਵੱਡੇ ਵੱਡੇ ਪਲੈਕੇਟ ਹੁੰਦੇ ਸੀ ਕਿ ਇੰਡੀਆ ਵਿਲ ਓਵਰਟੇਕ ਚਾਈਨਾ ਬਾਈ 2025 ਐਂਡ ਵਿਲ ਓਵਰਟੇਕ US ਬਾਈ 2050 ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, 2050 'ਚ ਅਸੀਂ ਜਿਹੜਾ ਉਹਨਾਂ ਨੂੰ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ। ਹੁਣ 2023 ਆ ਗਿਆ, ਇਕਨੋਮੀ ਤੁਹਾਡੀ 2.5 ਟ੍ਰਿਲੀਅਨ ਤੋਂ ਨਹੀਂ ਟੱਪੀ ਹੈ। ਜੇ ਚੀਨ ਨੂੰ ਤੁਸੀਂ ਪਿੱਛੇ ਛੱਡਣਾ ਹੈ, ਉਹ ਅਮਰੀਕਾ ਦੇ ਬਿਲਕੁਲ 2-3 ਟ੍ਰਿਲੀਅਨ ਡਾਲਰ ਥੱਲੇ ਆ ਕੇ ਕੋਲ ਖੜਾ ਅਮਰੀਕਾ ਨੂੰ, ਤਾਂ ਤੁਸੀਂ ਕੀ ਕਰਨ। ਸੋ ਉਹਨਾਂ ਨੂੰ ਖੁਦ ਨੂੰ ਲੱਗਣ ਲੱਗ ਜਾਂਦਾ ਕਿ ਵੀ ਅਸੀਂ ਆਪਣੇ ਲੋਕਾਂ 'ਚ ਜੋ ਬਣੇ ਹੋਏ ਆ, ਉਹਨਾਂ ਨੇ ਵੀ ਮੰਦਰ ਜਿਹੜਾ ਰਾਮ ਮੰਦਰ ਆ ਉਹਦੇ 'ਚ ਮੋਦੀ ਦੀ ਮੂਰਤੀ ਰੱਖਣੀ ਹੈ, ਅੱਧਿਆਂ ਨੂੰ ਰਾਮ ਦਿਸਣਾ, ਉਹਦੇ 'ਚ ਅੱਧਿਆਂ ਨੂੰ ਮੋਦੀ ਦਿਸਣਾ, ਕਿਉਂਕਿ ਉਹ ਸਾਰਾ ਉਹਦੇ ਦੁਆਲੇ ਹੀ ਘੁਮਾ ਰਹੇ ਜੀ। ਸੋ ਉਹਨੂੰ ਲੱਗਾ ਮੋਦੀ ਨੂੰ ਕਿ ਵੀ ਮੈਂ ਆਇਆ, ਪ੍ਰੋਟੋਕੋਲ ਤਾਂ ਇਹੀ ਹੈ ਕਿ ਜੇ ਪ੍ਰਾਈਮ ਮਿਨਿਸਟਰ ਆ ਰਿਹਾ ਤਾਂ ਉਹਨੂੰ ਪ੍ਰਾਈਮ ਮਿਨਿਸਟਰ ਰਿਸੀਵ ਕਰੇ। ਤੇ ਇੱਥੇ ਇੱਕ ਡਿਪਟੀ ਮਿਨਿਸਟਰ, ਕੈਬਨਿਟ ਮਿਨਿਸਟਰ ਉਹਨੇ ਭੇਜ ਦਿੱਤਾ ਵੀ ਉਹਨੂੰ ਚੁੱਕ ਲਿਆਓ। ਉਹ ਲੱਗਾ ਟੈਂਟਰਮ, ਕੱਪੜੇ ਪਾੜਨ ਤੱਕ ਚਲਾ ਗਿਆ। ਮਸੀਂ ਉਹਦੀਆਂ ਜੈਕਟ ਜੁਕਟ ਰੋਕੀ ਉਹਨਾਂ ਨੇ ਵੀ, ਅਜੇ ਦੂਜੀ ਪਿੱਛੇ ਪਈ ਹੈ ਜਹਾਜ਼ ਦੇ, ਕੱਢਣੀ ਔਖੇ, ਮੁੜ ਕੇ ਪਾਉਣੀ ਔਖੀ ਹੋ ਜਾਣੀ ਹੈ। ਫਿਰ ਕਹਿੰਦਾ ਮੈਂ ਤਾਂ ਨਹੀਂ ਉਤਰਦਾ ਜਹਾਜ਼ 'ਚੋਂ। ਹੁਣ ਇਹ ਉਹਨਾਂ ਦੀ ਰਿਪੋਰਟਿੰਗ ਹੈ। ਜਦੋਂ ਉਹਨਾਂ ਤੱਕ ਖਬਰ ਹੋਈ ਵੀ ਜਹਾਜ਼ ਤਾਂ ਲੈਂਡ ਕੀਤਾ ਹੋਇਆ ਤੇ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਮੋਦੀ, ਉਹ ਤਾਂ ਉਤਰ ਨਹੀਂ ਰਿਹਾ ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਇਹ ਕ੍ਰਾਈਸਿਸ ਹੋ ਗਿਆ। ਉਹਨਾਂ ਨੇ ਫਿਰ ਜਿਹੜਾ ਇਸ ਖਬਰ ਦੇ ਮੁਤਾਬਕ ਜਿਹੜਾ ਡਿਪਟੀ ਪ੍ਰੈਜ਼ੀਡੈਂਟ ਹੈ ਮਿਸਟਰ ਪੌਲ ਮੈਚਵਲੇ, ਉਹਨੂੰ ਜਿਹੜਾ ਭੇਜਿਆ, ਉਹਨੂੰ ਕਿਹਾ ਵੀ ਤੂੰ ਜਾ ਉੱਥੇ ਜਾ ਕੇ ਉਹਨੂੰ ਲਿਆ ਮੋਦੀ ਨੂੰ। ਫਿਰ ਉਹਨੂੰ ਲੱਗਾ ਵੀ ਚਲੋ ਮਾੜਾ ਮੋਟਾ ਕੋਈ ਨਹੀਂ, ਇੰਨਾ ਕੁ ਨਾਲ ਸਾਰ ਲੈਂਦੇ, ਫਿਰ ਥੱਲੇ ਉਤਰ ਆਇਆ। ਹੁਣ ਇਹ ਪਾਰਟ ਤਾਂ ਇਹ ਪਹਿਲਾ ਜਿਹੜਾ ਹੁੰਦਾ ਜਿਵੇਂ ਸਾਡੇ ਲਹਿੰਦੇ ਪੰਜਾਬ ਦੇ ਭਰਾ ਕਹਿੰਦੇ ਬਿਸਮਿਲ੍ਲਾ ਹੀ ਗਲਤ ਹੋ ਗਿਆ। ਸੋ ਉਹ ਸ਼ੁਰੂਆਤੀ ਜਿਹੜਾ ਪਾਰਟੀ ਹੈ ਉਹਦੇ 'ਚ ਹੀ ਉਹਨਾਂ ਨੇ ਔਕਾਤ ਹੀ ਦਿਖਾਣਾ ਹੁੰਦਾ। ਹੁਣ ਜਦੋਂ ਇਹ ਕਹਿ ਰਹੀ ਹੈ ਉਹਨਾਂ ਦੀ ਰਿਪੋਰਟਿੰਗ ਕਿ ਟਫ ਲਵ ਟ੍ਰਾਇੰਗਲ, ਕਿ ਵੀ ਜਿਹੜਾ ਰੈਮਫੋਸਾ ਉਹ ਤਾਂ ਉਹਦੇ ਤੇ ਫੋਕਸ ਕਰ ਰਿਹਾ ਚੀਨ ਤੇ। ਦੈਨ ਇਹ ਸਾਰੇ ਆਰਟੀਕਲ 'ਚ ਵੀ ਸਾਊਥ ਅਫਰੀਕਾ ਚਾਈਨਾ ਦੀ ਕੀ ਰਿਲੇਸ਼ਨਸ਼ਿਪ ਹੈ। ਕੱਲਾ ਇਹੀ ਨਹੀਂ, ਜਦੋਂ ਇਹਨਾਂ ਨੇ ਇਹ ਗਰੁੱਪਿੰਗ ਬਣਾਈ ਉਦੋਂ ਤਾਂ ਇਹੀ ਸੀ ਕਿ ਸਾਊਥ ਅਫਰੀਕਾ, ਇੰਡੀਆ ਔਰ ਬ੍ਰਾਜ਼ੀਲ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਸੀ ਪੱਕੇ,
ਔਰ ਉਹਨਾਂ ਨੂੰ ਅਸੀਂ ਵੀ ਜਾਣਾ ਹੈ। ਹਾਲਾਂਕਿ ਇਸ ਸਾਰੇ ਪੀਰੀਅਡ 'ਚ ਨਾ ਰਸ਼ੀਆ ਨੇ ਨਾ ਚਾਈਨਾ ਨੇ ਇਹਨਾਂ ਦੇ ਸਟੈਂਡ ਨੂੰ ਸਪੋਰਟ ਨਹੀਂ ਕੀਤਾ। ਇਹਦਾ ਨਾਨ ਪਰਮਾਨੈਂਟ ਵੀ ਉਹਨਾਂ ਨੂੰ ਬਣਾਉਣ ਨੂੰ ਤਿਆਰ ਨਹੀਂ ਹੈਗੇ। ਔਰ ਇਸ ਸਾਰੇ ਪੀਰੀਅਡ 'ਚ ਹੁਣ ਸਾਊਥ ਅਫਰੀਕਾ ਦੀ ਜਿਹੜੀ ਟ੍ਰੇਡ ਹੈ ਚਾਈਨਾ ਦੇ ਨਾਲ, ਉਹ ਆਲਮੋਸਟ ਟੋਟਲ ਟ੍ਰੇਡ $28.3 ਬਿਲੀਅਨ ਦੀ ਹੈ। ਔਰ ਹੁਣ ਹਾਲਾਂ ਥੋੜਾ ਪਿੱਛੇ ਕ੍ਰਾਈਸਿਸ ਸੀ ਕਿਉਂਕਿ ਸਾਊਥ ਅਫਰੀਕਾ 'ਚ ਇੱਕ ਬਿਮਾਰੀ ਉਹਨੂੰ ਫੁੱਟ ਐਂਡ ਮਾਊਥ ਡਿਜ਼ੀਜ਼ ਕਹਿੰਦੇ ਨੇ, ਉਹਦੇ ਚੱਲਦੇ ਆ ਉਹਨਾਂ ਨੇ ਜਿਹੜੀਆਂ ਕੁਝ ਪ੍ਰੋਡਿਊਸ ਇਹਨਾਂ ਦੇ ਹੁੰਦੇ ਆ ਉਹ ਰੁਕੇ ਹੋਏ ਸੀ। ਔਰ ਖਾਸ ਤੌਰ ਤੇ ਹੁਣ ਉਹਨਾਂ ਨੇ 11 ਐਗਰੀਮੈਂਟ ਸਾਈਨ ਕੀਤੇ ਨੇ ਸ਼ੀ ਜਿਨਪਿੰਗ ਨੇ। ਇਹ ਜਿਹੜਾ ਐਲਵਾਕਾਡੋ ਹੈ ਉਹ ਉੱਥੇ ਚਾਈਨਾ ਜਾਂਦਾ, ਔਰ ਚਾਈਨਾ ਇਹ ਕਰਦਾ ਜਦੋਂ ਉਹਨੂੰ ਲੱਗੇ ਕਿ ਬਈ ਹੁਣ ਜਿਵੇਂ ਜਿਹੜਾ ਇਹਨਾਂ ਦਾ ਨਿਊਕਲੀਅਰ ਪਾਵਰ ਚਾਰਜਡ ਹੈ ਰੇਡੀਏਟਡ ਜਿਹੜਾ ਜਾਪਾਨ ਦਾ, ਜਦੋਂ ਕਿ ਸੁਨਾਮੀ ਆਈ 2010 'ਚ, ਹੁਣ ਉਹਨਾਂ ਨੇ 2000 ਟੈਂਕਾਂ ਦੇ ਵਿੱਚ ਭਰਿਆ ਹੋਇਆ ਉਹ ਜਿਹੜਾ ਪ੍ਰੋਪਰ ਉਸ ਨੂੰ ਜਿਹੜਾ ਡਿਸਚਾਰਜ ਵੀ ਕੀਤਾ, ਹਾਲਾਂ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਹੁਣ ਉਹਨਾਂ ਨੇ ਫੈਸਲਾ ਕੀਤਾ ਜਾਪਾਨ ਨੇ ਕਿ ਅਸੀਂ ਇਹਨੂੰ ਪੈਸੀਫਿਕ ਓਸ਼ਨ ਦੇ ਵਿੱਚ ਛੱਡਣਾ ਹੈ। ਔਰ ਉਹਦੇ ਨਤੀਜੇ ਦੇ ਤੌਰ ਤੇ ਹਾਲਾਂ ਐਨਵਾਇਰਨਮੈਂਟਲਿਸਟ ਜਾਂ ਦੂਜਿਆਂ ਨੇ ਕੁਛ ਨੇ ਕਿਹਾ ਜੀ ਉਹਨਾਂ ਨੇ ਸਟੈਂਡਰਡ ਪੂਰਾ ਕਰਤਾ, ਕੁਛ ਨੇ ਕਿਹਾ ਨਹੀਂ ਹੈ। ਲੇਕਿਨ ਚਾਈਨਾ ਨੇ ਬੈਨ ਲਾ ਦਿੱਤਾ ਕਿ ਵੀ ਕੋਈ ਵੀ ਜਿਹੜਾ ਸੀ ਫੂਡ ਹੈ, ਹੁਣ ਚਾਈਨਾ ਦੇ ਵਿੱਚ ਵੀ ਸੀ ਫੂਡ ਬਹੁਤ ਪਪੂਲਰ ਹੈ ਔਰ ਜਾਪਾਨ ਉਹਦਾ $1.5-2 ਬਿਲੀਅਨ ਦੀ ਟ੍ਰੇਡ ਆ ਉਹਨਾਂ ਦੇ ਸੀ ਫੂਡ ਜਾਂਦਾ। ਉਹਨਾਂ ਨੇ ਕਿਹਾ ਜੀ ਵੀ ਕਿਉਂਕਿ ਇਹ ਜਿਹੜਾ ਰੇਡੀਏਟਡ ਵਾਟਰ ਹੈ ਇਹ ਓਸ਼ਨ 'ਚ ਹੋਏਗਾ, ਇਹ ਤਾਂ ਫੂਡ ਨੂੰ ਪ੍ਰਭਾਵਿਤ ਕਰੇਗਾ। ਚਾਈਨਾ ਨੇ ਪਾਬੰਦੀ ਲਾ। ਇਸੇ ਤਰ੍ਹਾਂ ਸਾਊਥ ਅਫਰੀਕਾ ਦੇ ਵਿੱਚ ਫੁੱਟ ਐਂਡ ਮਾਊਥ ਡਿਜ਼ੀਜ਼ ਸੀ, ਉਹਨਾਂ ਨੇ ਹੁਣ ਕਿਹਾ ਕਿ ਵੀ ਠੀਕ ਹੈ ਓਵਰ ਹੋ ਗਏ, ਅਸੀਂ ਆ ਲੈਣ ਦਿੰਦੇ। ਔਰ ਇਹ ਸਾਰੇ ਦੇ ਵਿੱਚ ਇਹ ਸਾਰੀ ਕਹਾਣੀ, ਹੁਣ ਕੱਲੀ ਕਹਾਣੀ ਇਹ ਨਹੀਂ ਹੈ ਕਿ ਵੀ ਉੱਥੇ ਦਾ ਸਲੂਕ ਕੀ ਹੋਇਆ, ਤੁਸੀਂ ਲੈਵਲ ਦੇਖੋ ਕਿ ਵੀ ਇਹ ਵਿਦਨ ਕੰਟਰੀ ਹੀ ਸੱਚਾਈ ਨੂੰ ਸੁਪਰੈਸ ਨਹੀਂ ਕਰਦੇ। ਇਹ ਸਟੋਰੀ ਆਉਣ ਤੋਂ ਬਾਅਦ ਇਹਨਾਂ ਨੇ ਸਾਈਬਰ ਅਟੈਕ ਕੀਤਾ ਉਸ ਸਾਊਥ ਅਫਰੀਕਨ ਨਿਊਜ਼ ਵੈਬਸਾਈਟ ਦੇ ਉੱਤੇ ਔਰ ਉਹਨੂੰ ਡੀਰੇਲ ਕਰਤਾ। ਇਹ ਵੀ ਬਰਾਬਰ ਉਹਨਾਂ ਦੀ ਖਬਰ ਲੱਗੀ ਹੈ, ਡੇਲੀ ਮੈਵਰਿਕ ਉਹਨਾਂ ਦੀ ਪਬਲਿਕੇਸ਼ਨ ਹੈ। South African news website says it faced cyber attack after publishing a report on Modi. According to Daily Maverick's report on Tuesday, when Modi landed at the Waterkloof Air Force Base, he refused to leave the plane because a cabinet minister rather than President Cyril Ramaphosa had come to welcome him. ਇਹ ਤਾਂ ਉਹਨੇ ਕਨਫਰਮ ਕੀਤੀ ਔਰ ਇਹ ਉਹਨਾਂ ਨੇ ਪਬਲਿਕੇਸ਼ਨ 'ਚ ਕਿਹਾ ਕਿ ਵੀ ਜੋ ਹੀ ਦਾ ਵੈਬਸਾਈਟ ਇਜ਼ ਕਰੰਟਲੀ ਨਾਟ ਐਕਸੈਸਿਬਲ ਫਰਮ ਇੰਡੀਆ, ਭਾਰਤ ਦੇ ਵਿੱਚ ਕੋਈ ਇਸ ਵੈਬਸਾਈਟ ਨੂੰ ਨਹੀਂ ਦੇਖ ਸਕਦਾ। ਡੇਲੀ ਮੈਵਰਿਕ ਹੈਜ਼ ਬੀਨ ਇਨਵੈਸਟੀਗੇਟਿੰਗ ਵੇਜ਼ ਟੂ ਮੇਕ ਦਾ ਆਰਟੀਕਲ ਐਕਸੈਸਿਬਲ ਟੂ ਇੰਡੀਆ, ਬਟ ਦਾ ਅਟੈਕ ਇਜ਼ ਸੋ ਲਾਰਜ ਇਟ ਇਜ਼ ਪ੍ਰੂਵਿੰਗ ਡਿਫਿਕਲਟ। ਫਿਰ ਵੀ ਉਹਨਾਂ ਨੇ ਕਿਹਾ ਕਿ ਵੀ ਡਿਸਪਾਈਟ ਥੀਜ਼ ਅਟੈਂਪਟਸ ਐਂਡ ਸਬਸੀਕੁਐਂਟ ਡਿਨਾਇਲਸ ਬਾਈ ਡਿਪਟੀ ਪ੍ਰੈਜ਼ੀਡੈਂਟ ਆਫਿਸ, ਡੇਲੀ ਮੈਵਰਿਕ ਸਟੈਂਡਸ ਬਾਈ ਸਟੋਰੀ and will continue to report on developments, Burke concluded। ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਅਸੀਂ ਆਪਣੀ ਸਟੋਰੀ ਨਾਲ ਖੜੇ। ਹੁਣ ਈਵਨ ਇਸ ਹੱਦ ਤੱਕ ਇਹ ਪਹੁੰਚ ਗਏ ਨੇ ਕਿ ਵੀ ਜੇ ਕੋਈ ਖਬਰ ਜਿਹੜੀ ਇਹਨਾਂ ਦਾ ਜਲੂਸ ਕੱਢਦੀ ਹੈ ਸਾਊਥ ਅਫਰੀਕਾ ਦੀ ਡੇਲੀ ਮੈਵਰਿਕ ਨੂੰ, ਮੈਂ ਵੀ ਕਿੱਥੇ ਪੜ੍ਹਨਾ ਸੀ ਜੇ ਇਹਨਾਂ ਨੇ ਜਿਹੜਾ ਉਹਨੂੰ ਸੁਪਰੈਸ ਕਰਨ ਦੀ ਕੋਸ਼ਿਸ਼ ਨਾ ਕੀਤੀ ਹੁੰਦੀ। ਮੈਨੂੰ ਵੀ ਲੱਗਣਾ ਸੀ ਵੀ ਐਵੇਂ ਕਿਸੇ ਰੈਗ ਨੇ ਖਬਰ, ਪਰ ਜਦੋਂ ਇਹ ਮੈਂ ਕਿਹਾ ਵੀ ਇਹ ਬਿਲਕੁਲ ਠੀਕ ਹੈ ਕਿ ਇਵੇਂ ਹੋਇਆ। ਹੁਣ ਕੱਲਾ ਇਹ ਨਹੀਂ ਹੈ ਕਿ ਵੀ ਇਸ ਸਾਰੇ ਚੋਂ ਇਸ ਬ੍ਰਿਕਸ ਦੀ ਸਮਿਟ ਦੇ ਵਿੱਚ ਚਾਈਨਾ ਹੈਡ ਇਟਸ ਵੇ, ਕਿਉਂਕਿ ਚੀਨ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਵੀ ਯੂਰਪੀਅਨ ਬਲਾਕ ਦੇ ਸਾਹਮਣੇ, ਕਿਉਂਕਿ ਇੰਡੀਆ ਆ ਕੇ ਅਮਰੀਕਾ ਔਰ ਯੂਰਪੀਅਨ ਬਲਾਕ 'ਚ ਵੜਿਆ ਹੋਇਆ, ਕਿ ਵੀ ਅਸੀਂ ਆਪਣੀ ਕੋਈ ਨਾ ਕੋਈ ਗਰੁੱਪਿੰਗ ਕਰੀਏ ਔਰ ਕੁਛ ਇਹਨੂੰ ਵਧਾਇਆ ਜਾਏ। ਸੋ 6 ਮੈਂਬਰ ਜਿਹੜੇ ਦੇਸ਼ ਨੇ ਉਹਨਾਂ ਨੂੰ ਬ੍ਰਿਕਸ ਦੀ ਮੈਂਬਰਸ਼ਿਪ ਦੇ ਲਈ ਅਲਾਉ ਕਰ ਦਿੱਤਾ ਗਿਆ। ਉਹਨਾਂ ਦੇ ਵਿੱਚ ਅਰਜਨਟੀਨਾ ਹੈ, ਇਜਿਪਟ ਹੈ, ਇਥੋਪੀਆ ਹੈ, ਈਰਾਨ ਹੈ, ਸਾਊਦੀ ਅਰੇਬੀਆ ਹੈ, ਯੂਨਾਈਟਿਡ ਅਰਬ ਐਮਿਰੇਟਸ ਹੈ। ਸੋ ਇਹਦਾ ਮਤਲਬ ਹੈ ਕਿ ਚਾਈਨਾ ਨੇ ਇਸ ਗਰੁੱਪਿੰਗ ਨੂੰ ਹੋਰ ਮਜ਼ਬੂਤ ਕੀਤਾ। ਪਰ ਕੱਲਾ ਇਹੀ ਨਹੀਂ ਹੈ, ਜਦੋਂ ਅਸੀਂ ਇਹ ਦੇਖ ਰਹੇ ਕਿ ਵੀ ਮੋਦੀ ਔਰ ਸ਼ੀ ਜਿਨਪਿੰਗ, ਅਸੀਂ ਜ਼ਿਕਰ ਕੀਤਾ ਸੀ 2 ਦਿਨ ਪਹਿਲਾਂ ਕਿ ਜ਼ਰੂਰ ਮਿਲੇਗਾ। ਇਹ ਜਿਹੜੀਆਂ 19 ਰਾਉਂਡ ਹੋਏ ਨੇ ਔਰ ਇਹਨਾਂ ਨੇ ਕਿਹਾ ਮਿਲਿਆ ਵੀ, ਲੇਕਿਨ ਹੁਣ ਖਬਰ ਇਹਨਾਂ ਦਾ ਕੀ ਮੀਡੀਆ ਲਾ ਰਿਹਾ, PM ਮੋਦੀ ਪ੍ਰੈਜ਼ੀਡੈਂਟ ਸ਼ੀ ਕਾਲ ਫॉर ਸਪੀਡੀ ਡਿਸਐਂਗੇਜਮੈਂਟ ਅਲੋਂਗ ਲਾਈਨ ਆਫ ਐਕਚੁਅਲ ਕੰਟਰੋਲ। Announcement on the PM Modi Xi meeting on sidelines of BRICS summit was kept under wraps
until the next day just prior to the PM's departure for Greece ਕਿ ਜੀ ਇਹ ਖਬਰ ਹੋਈ ਵੀ ਮਿਲਿਆ ਉਹਨੂੰ ਤਾਂ ਉਹਨੂੰ ਕਿਹਾ ਜੀ ਸਾਡਾ ਹਜ਼ੂਰ ਸਾਡੇ ਮਾਈ ਬਾਪ ਕੁਝ ਕਰੋ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਆਪਣੇ ਮੁੰਡਿਆਂ ਨੂੰ ਕਹਿੰਦੇ ਆ ਵਿਲ ਟੈਲ ਆਵਰ ਬॉयਜ਼ ਕਿ ਜੀ ਥੋੜੀ ਤੇਜ਼ੀ ਕਰੋ ਹੁਣ ਆ ਇਹਨਾਂ ਦੀ ਪ੍ਰਾਪਤੀ ਹੈ ਹੁਣ ਇਸ ਸਾਰੇ ਦੇ ਚੱਲਦੇ ਆ ਦੂਸਰੇ ਪਾਸੇ ਦੋ ਮੁਲਕ ਜਿਨ੍ਹਾਂ ਨੂੰ ਹੁਣ ਤੱਕ ਇੰਡੀਆ ਗਵਾਂਢ 'ਚ ਸਮਝਦਾ ਹੈ ਕਿ ਜੀ ਇਹ ਸਾਡੇ ਆਰਬਿਟ 'ਚ ਨੇ ਬੰਗਲਾਦੇਸ਼ ਸ਼ੇਖ ਹਸੀਨਾ ਮੁਜੀਬੁਰ ਰਹਿਮਾਨ ਦੀ ਡਾਟਰ ਉਹਨੂੰ ਰਾਈ ਪੈਟਰਨਾਈਜ਼ ਕਰਦੀ ਹੈ ਚੋਣਾਂ 'ਚ ਵੀ ਦੂਜੇ ਹੁਣ ਉਹਦੀ ਤਸਵੀਰ ਫਰੰਟ ਪੇਜ ਤੇ ਜਦੋਂ ਮੋਦੀ ਕੱਪੜੇ ਪਾੜ ਰਿਹਾ 에ਅਰਪੋਰਟ ਤੇ ਵੀ ਮੈਨੂੰ ਲੈਣ ਕੋਈ ਨਹੀਂ ਆਇਆ ਤੇ ਉੱਥੇ ਇਹ ਹੈ ਚਾਈਨਾ ਸੇਜ਼ ਵਿਲ ਬੈਕ ਬੰਗਲਾਦੇਸ਼ ਅਗੇਂਸਟ ਐਕਸਟਰਨਲ ਇੰਟਰਫੇਰੈਂਸ ਕਿ ਉਹਨੂੰ ਮਿਲ ਰਿਹਾ ਸ਼ੀ ਜਿਨਪਿੰਗ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਪਿਕਚਰ ਦਿਖਾ ਵੀ ਦੇਣ ਕਿ ਸ਼ੀ ਜਿਨਪਿੰਗ ਹਸੀਨਾ ਮੀਟ ਔਨ ਸਾਈਡ ਲਾਈਨਸ ਆਫ ਬ੍ਰਿਕ ਸਮਿਟ ਇਨ ਜੋਨਸਬਰਗ ਉਹ ਵੀ ਬੰਗਲਾਦੇਸ਼ ਦੀ ਵੀ ਆਈ ਹੋਈ ਸੀ ਉਹਨੇ ਕਿਹਾ ਕਿ ਵੀ ਤੁਸੀਂ ਫਿਕਰ ਨਾ ਕਰੋ ਵੀ ਅਪੋਜ਼ ਐਕਸਟਰਨਲ ਇੰਟਰਫੇਰੈਂਸ ਕਿਸੇ ਨੂੰ ਹੁਣ ਐਕਸਟਰਨਲ ਇੰਟਰਫੇਰੈਂਸ 'ਚ ਅਮਰੀਕਾ ਵੀ ਆ ਜਾਂਦਾ ਇੰਡੀਆ ਵੀ ਆ ਜਾਂਦਾ ਕਿਉਂਕਿ ਬੰਗਲਾਦੇਸ਼ ਦੇ ਉੱਤੇ ਅੱਜ ਕੱਲ੍ਹ ਥੋੜ੍ਹਾ ਜਿਹਾ ਅਮਰੀਕਾ ਕਰੋਪ ਹੈ ਕਿ ਜੀ ਇਲੈਕਸ਼ਨਾਂ 'ਚ ਗੜਬੜ ਹੈ ਕੁਛ ਨੂੰ ਉਹਨਾਂ ਨੇ ਪਾਬੰਦੀ ਲਾਈ ਹੈ ਵੀਜ਼ੇ ਡਿਨਾਈ ਕੀਤੇ ਨੇ ਫਿਰ ਇਕੱਲਾ ਇਹੀ ਨਹੀਂ ਵੀ ਬੰਗਲਾਦੇਸ਼ ਨਿਕਲ ਕੇ ਚਾਈਨਾ ਦੀ ਉਸ ਗਰੁੱਪਿੰਗ 'ਚ ਹੈ श्रीलंका ये भी खबर अज दी है इन्हां दी PTI दी है श्रीलंका प्रोसेसिंग चाइना's request for research ship docking that may raise security concerns in India. Chinese research vessel SHIYAN6 is expected to arrive in Sri Lanka for marine research activities in October. ਹੁਣ ਇਹਦਾ ਮਤਲਬ ਇਹ ਹੈ ਵੀ ਆਲਰੇਡੀ श्रीलंका ਨੂੰ ਤਾਂ ਉਹਨਾਂ ਨੇ ਕੱਢਿਆ ਵੀ ਆ ਉਹ ਸਾਰੀ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਜਿਸ ਹਾਲਤ 'ਚ ਫਸੇ ਹੋਏ ਸੀ ਸੋ ਗੁਆਂਢ ਵੀ ਜਾ ਰਿਹਾ ਹੈ ਓਵਰਆਲ ਵੀ ਇਹ ਹੈ ਤੇ ਮੋਦੀ ਹੁਣ ਉੱਥੇ ਵਿਚਾਰਿਆਂ ਨੂੰ ਤਾਂ ਕੱਪੜੇ ਵਿਚਾਰਾ ਜਹਾਜ਼ 'ਚ ਬੈਠਾ ਪਾੜਦਾ ਰਿਹਾ ਇਹ ਜ਼ਰੂਰ ਉਹਨੂੰ ਮੌਕਾ ਮਿਲ ਗਿਆ ਵੀ ਉਹ ਜਿਹੜਾ ਚੰਦਰਯਾਨ ਉਤਰਿਆ ਤੇ ਫਿਰ ਉਹ ਹੱਥ ਝੰਡਾ ਫੜ ਕੇ ਆਇਆ ਉਹ ਹਿਲਾ ਰਿਹਾ ਟੀਵੀ ਦੇ ਉੱਤੇ ਬੈਠਾ ਤੇ ਉਹ 29 ਸੈਕਿੰਡ ਜਾਂ 39 ਸੈਕਿੰਡ ਉਹਨਾਂ ਦਾ ਇਸਰੋ ਦਾ ਚੀਫ ਬੋਲ ਰਿਹਾ 10 ਮਿੰਟ ਅੰਮ੍ਰਿਤ ਮਹੋਤਸਵ ਆ ਗਿਆ ਉਹਨੂੰ ਇਹ ਲੱਗ ਰਿਹਾ ਹੋਣਾ ਵੀ ਮੈਂ ਇੱਥੇ ਕਾਹਨੂੰ ਆਉਣਾ ਸੀ ਜੇ ਮੇਰੇ ਨਾਲ ਇਹ ਕੁਝ ਹੋਣਾ ਸੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ Accurate Accountants and Taxes. ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666 ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਮਨੀ ਸ਼ੰਕਰ ਅਈਅਰ ਨੇ ਆਪਣੇ ਜਿਹੜੀ ਸਵੈ ਜੀਵਨੀ ਪ੍ਰਕਾਸ਼ਿਤ ਕੀਤੀ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਭਾਰਤ ਦਾ ਬੀਜੇਪੀ ਦਾ ਪਹਿਲਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਹੀਂ ਸੀ ਸਗੋਂ ਨਰਸਿਮਹਾ ਰਾਓ ਸੀ ਕਿਉਂਕਿ ਉਹ ਇੱਕ ਫਿਰਕੂ ਹਿੰਦੂ ਸੀ ਅਤੇ ਹਿੰਦੂਤਵਾਦੀ ਵਿਚਾਰਧਾਰਾ ਵਿੱਚ ਜਿਹੜਾ ਯਕੀਨ ਰੱਖਦਾ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਦੇਖੋ ਮੈਂ ਪਿਛਲੇ ਸੈਗਮੈਂਟ 'ਚ ਇਸਰੋ ਦੇ ਚੇਅਰਮੈਨ ਨੂੰ ਕੋਟ ਕੀਤਾ ਕਿ ਉਹਨੇ ਕਿਹਾ ਜੀ ਇਹ ਵੇਦਾਂ 'ਚ ਸੀ ਸਾਰਾ ਕੁਝ ਔਰ ਵੈਸਟ ਨੇ ਰੀਪੈਕੇਜਿੰਗ ਕੀਤੀ ਹੈ ਔਰ ਮੈਂ ਇਹ ਕਿਹਾ ਕਿ ਵੀ ਮੇਰਾ ਸੋਰਸ ਸੋਸ਼ਲ ਮੀਡੀਆ ਮੈਂ ਇਹਨੂੰ ਕਨਫਰਮ ਨਹੀਂ ਕਰ ਸਕਿਆ ਸਾਡੀ ਰਿਸਰਚ ਟੀਮ ਨੇ ਮੈਨੂੰ ਹੁਣੇ ਹੀ ਹਿੰਦੁਸਤਾਨ ਟਾਈਮਸ ਦਾ ਲਿੰਕ ਭੇਜਿਆ ਕਿ ਪਬਲਿਸ਼ ਸਟੋਰੀ ਹੈ ਹਿੰਦੁਸਤਾਨ ਟਾਈਮਸ ਔਰ ਇਹ ਕਰੈਕਟ ਹੈ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਲੈਵਲ ਦੇ ਟੈਂਪਰ ਵਾਲੇ ਜਿਹੜੇ ਨੇ
ਇਹਨਾਂ ਦਾ ਕੀ ਫਿਊਚਰ ਹੈ। ਔਰ ਇਹਨਾਂ ਦੇ ਹੀ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਅਸੀਂ ਡਾਰਵਿਨ ਦੀ ਗੱਲ ਕਰਦੇ ਹਾਂ, ਡਾਰਵਿਨ ਦੀ ਥਿਊਰੀ ਆਫ ਐਵੋਲੂਸ਼ਨ, ਉਸ ਤੇ ਪਾਬੰਦੀ ਲਾ ਦਿੱਤੀ ਹੈ। ਉਹਨੂੰ ਨਹੀਂ ਇਹ ਨਹੀਂ ਵੀ ਹਿਸਟਰੀ ਉਹ ਸਾਰੀ ਮੁਗਲਾਂ ਦੀ ਜਾਂ ਦੂਸਰੀ ਉਹੀ ਗਾਇਬ ਕਰ ਰਹੇ ਨੇ। ਉਹ ਸਾਰਿਆਂ ਨੂੰ ਇਹ ਬਿਲੀਵ ਕਰਾ ਰਹੇ ਨੇ ਕਿ ਵੀ ਸਾਡਾ ਜਿਹੜੀ ਇਹ ਸਭਿਅਤਾ ਹੈ, ਇਨਸਾਨੀ ਤਾਰੀਖ 8000 साल तो नहीं शुरू होती, कितने लाख साल पहले जब सतयुग हुआ करता था, जब त्रेता हुआ करता था, जब द्वापर हुआ, वो जो 8000 साल ਨੂੰ ਵੰਡ ਲਓ, ਉਹਦੇ ਚੋਂ ਸਤਯੁਗ ਬਣਾ ਲਿਓ, ਤ੍ਰੇਤਾ ਬਣਾ ਲਓ, ਦੁਆਪਰ ਬਣਾ ਲਓ, ਕਲਯੁਗ ਬਣਾ ਦਿਓ। ਸਿੱਖੀ ਨੂੰ ਤਾਂ ਕੋਈ ਪ੍ਰੋਬਲਮ, ਉਹਨਾਂ ਨੇ ਸਿੱਖੀ ਥਾਟ ਦੇ ਵਿੱਚ ਐਕਸਪਲੇਨੇਸ਼ਨ ਹੈ ਉਹਨਾਂ ਦੇ ਜੋ ਐਗਜ਼ਿਸਟਿੰਗ ਫੇਥ ਸੀ ਉਹਨੂੰ ਵੀ। ਪਰ ਜੇ ਗੁਰੂ ਸਾਹਿਬ ਨੇ ਡਿਫਾਈਨ ਕੀਤਾ ਕਲਯੁਗ ਨੂੰ, ਤਾਂ ਉਹਨਾਂ ਨੇ ਕਿਹਾ ਵੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹੁਣ ਇਹ ਹੈ ਕਿ ਵੀ ਤੂੰ ਵਿਛੜ ਜਾਏ, ਤੂੰ ਇੱਕ ਪਲ ਲਈ ਨਾ ਮਿਲੇ ਤਾਂ ਕਲਯੁਗ ਹੋ ਜਾਂਦਾ। ਔਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਡਾਰਵਿਨ ਦੀ ਆ ਜਾਏ, ਲੈਮਾਰਕਿਜ਼ਮ ਆ ਜਾਏ, ਬਿਗ ਬੈਂਗ ਥਿਊਰੀ ਆ ਜਾਏ, 7 ਦਿਨਾਂ ਦੀ ਆ ਜਾਏ, ਕ੍ਰਿਸਚੀਅਨਿਟੀ ਵਾਂਗੂ ਕਿ ਮੰਡੇ ਇਹ ਬਣਾਇਆ, ਟਿਊਜ਼ਡੇ। ਸਾਨੂੰ ਇਹਨਾਂ ਗੁਰੂ ਨੇ ਸਮਝਾਇਆ ਕਿ ਭਾਈ ਇਹ ਜਿਹੜੀ ਇਨਸਾਨੀ ਜੀਵਨ ਦੀ ਇਹ ਦਾਤ ਹੈ ਰੱਬ ਦੀ, ਇਸ ਵਰਗੀ ਹੋਰ ਕੋਈ ਚੀਜ਼ ਨਹੀਂ ਹੈ ਕਿ ਵੀ ਜਿਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਪਜ ਹਰ ਕੀ ਸੇਵ। ਕਿ ਜਿਹੜੇ ਐਂਜਲਸ ਨੇ ਉਹ ਵੀ ਡ੍ਰੀਮ ਕਰਦੇ ਨੇ ਵੀ ਅਸੀਂ ਇਨਸਾਨ ਬਣ ਜਾਈਏ ਔਰ ਇਸ ਇਨਸਾਨੀ ਜ਼ਿੰਦਗੀ ਨੂੰ ਸਕਾਰਥਾ ਕਰਨਾ ਹੈ, ਠੀਕ ਪਾਸੇ ਲਾਣਾ, ਭਈ ਪ੍ਰਾਪਤ ਮਾਨੁਖ। ਇਹ ਹੈ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਕਿਉਂਕਿ ਇਹਨਾਂ ਨੇ ਜਿਸ ਕਰਾਊਡ ਨੂੰ ਇਹ ਫੀਡ ਕੀਤਾ ਹੋਇਆ ਹੈ ਕਿ ਜੀ ਤੁਹਾਡਾ ਬਹੁਤ ਗ੍ਰੇਟ ਸੀ, ਉਡਨ ਖਟੋਲੇ ਵੀ ਸੀ ਤੁਹਾਡੇ, ਉਹ ਜਿਹੜੇ ਨੇ ਉਹ ਗਮਲਿਆਂ 'ਚ ਵੀ ਬੱਚੇ ਉਗਦੇ ਸੀ, 100 ਕੌਰਵ ਜਿਹੜੇ ਨੇ ਉਹ ਟੈਸਟ ਟਿਊਬ ਬੇਬੀ ਸੀ, ਗਮਲਿਆਂ 'ਚ ਗਾਤੇ ਸੀ, ਹਾਂਜੀ। ਉਹ ਪਲਾਸਟਿਕ ਸਰਜਨ ਵੀ ਸੀ ਸਾਡੇ, ਉਹ ਹਾਥੀ ਦੀ ਸੁੰਡ ਲਾਤੀ ਸੀ ਗਣੇਸ਼ ਦੀ, ਜਿਹੜਾ ਉਹ ਬੰਦੇ ਨੂੰ ਗਣੇਸ਼ ਨੂੰ ਅੱਜ ਵੀ ਉਦਾਂ ਦੀ ਉਹ ਸਭ ਤੋਂ ਪਵਿੱਤਰ ਦੇਵਤਾ ਹੈ, ਸ਼ੁਭ ਵੀ ਉਹਦੇ ਨਾਲ ਹੁੰਦਾ ਹੈ ਵੀ ਸ਼੍ਰੀ ਗਣੇਸ਼ਮ, ਸ਼੍ਰੀ ਗਣੇਸ਼ ਸ਼ੁਰੂ ਹੀ ਉੱਥੋਂ ਹੁੰਦਾ ਹੈ, ਵੈਲਕਮ। ਔਰ ਤੁਸੀਂ ਦੇਖੋਗੇ ਔਰ ਉਹਨੂੰ ਜਿਹੜਾ ਉਹ ਪੂਰਾ ਉਸ ਲਿਹਾਜ਼ ਦੇ ਨਾਲ ਪ੍ਰੈਜ਼ੈਂਟ ਕੀਤਾ। ਹੁਣ ਆਮ ਲੋਕਾਂ 'ਚ ਜਿਨ੍ਹਾਂ ਨੂੰ ਤੁਸੀਂ 4000 ਸਾਲ ਤੋਂ ਡਿਪਰਾਈਵ ਕੀਤਾ ਐਜੂਕੇਸ਼ਨ 'ਚ, ਸਮਝ ਆ ਸਕਦਾ ਜਦੋਂ ਉਸ ਮਿਸ਼ਨ ਦਾ ਜਿਹੜੀ ਸਾਰੀ ਵੈਸਟਰਨ ਟੈਕਨੋਲੋਜੀ, ਰਾਕਟ ਫਿਊਲ ਕੀ ਹੈ, ਉਹਨੂੰ ਕਹਿ ਰਿਹਾ ਜੀ ਇਹ ਵੈਸਟ ਨੇ ਰੀਪੈਕੇਜਿੰਗ ਕੀਤੀ ਹੈ, ਸਾਰਾ ਕੁਝ ਸਾਡੇ ਵੇਦਾਂ 'ਚ ਹੈ, ਇਸ ਮੁਲਕ ਦਾ ਕੀ ਭਵਿੱਖ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਹੁਣ ਗੱਲ ਹਿੰਦੂਤਵਾਦ ਦੀ ਕਰੀਏ ਵਾਪਸ। ਬੇਸ਼ੱਕ ਜਦੋਂ ਬੀਜੇਪੀ ਦਾ ਰੋਡ ਮੈਪ ਬਿਆਨਿਆ ਜਾਂਦਾ ਹੈ, ਜ਼ਾਹਰ ਹੈ RSS 1924-25 'ਚ ਹੋਂਦ 'ਚ ਆਉਂਦੀ ਹੈ, ਇੱਕ ਸੋਸ਼ਲ ਆਰਗੇਨਾਈਜੇਸ਼ਨ ਦੇ ਤੌਰ ਤੇ ਹਿੰਦੂਤਵਾਦੀ ਆਈਡੀਓਲੋਜੀ ਨੂੰ ਸਾਵਰਕਰ, ਲਾਜਪਤ ਰਾਏ ਔਰ ਮਦਨ ਮੋਹਨ ਮਾਲਵੀਆ, ਭਾਵੇਂ ਇਹਨਾਂ 'ਚੋਂ ਜਿਹੜੇ ਨੇ ਸਾਵਰਕਰ ਜਾਂ ਮਦਨ ਮੋਹਨ ਮਾਲਵੀਆ ਸਿੱਧਾ RSS ਉਹ ਹਿੰਦੂ ਮਹਾਸਭਾ 'ਚ ਆਏ, ਪਰ 1947 ਤੋਂ ਬਾਅਦ ਜਦੋਂ ਅੰਗਰੇਜ਼ ਆ ਗਏ ਉਹਨਾਂ ਨੂੰ ਲੱਗਾ ਕਿ ਵੀ ਜੇ ਹਿੰਦੂਤਵਾਦੀ ਆਈਡੀਓਲੋਜੀ ਨੂੰ ਤੋੜਨਾ ਹੈ ਤਾਂ ਕੋਈ ਪੋਲੀਟੀਕਲ ਪਾਰਟੀ ਚਾਹੀਦੀ। ਸੋ ਜ਼ਾਹਰ ਹੈ ਭਾਰਤੀ ਜਨਸੰਘ ਬਣਾਈ, ਸ਼ਿਆਮਾ ਪ੍ਰਸਾਦ ਮੁਖਰਜੀ ਉਹਦਾ ਪ੍ਰੈਜ਼ੀਡੈਂਟ ਬਣਿਆ, ਪਰ ਉਹਨਾਂ ਦਾ ਕਦੇ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਕੋਈ ਵੀ ਇਸ ਕਿਸਮ ਦੀ ਸਿਗਨੀਫਿਕੈਂਟ ਉਹਨਾਂ ਦੀ ਪ੍ਰੈਜ਼ੈਂਸ ਨਹੀਂ ਹੋ ਸਕੀ। 5-7 ਸੀਟਾਂ ਉਹਨਾਂ ਦੀਆਂ ਪਾਰਲੀਮੈਂਟ 'ਚ ਹੁੰਦੀਆਂ ਸੀ। ਓਪਰਚੁਨਿਟੀ ਇਹਨਾਂ ਨੇ ਅਵੇਲ ਕੀਤੀ ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਇੰਦਰਾ ਗਾਂਧੀ ਦੇ ਖਿਲਾਫ ਜਦੋਂ ਐਂਟਾਈ ਇੰਦਰਾ ਮੂਵ ਕਿ ਕਰਪਟ ਹੈ ਔਰ ਉਹਦਾ ਨਾਂ ਹੀ ਉਹਨੇ ਰੱਖਿਆ ਪੂਰਨ ਕ੍ਰਾਂਤੀ, ਟੋਟਲ ਰੈਵੋਲੂਸ਼ਨ। ਇਹ ਵੱਖਰੀ ਕਹਾਣੀ ਹੈ ਕਿ ਉਹਦਾ ਆਪਣਾ ਐਂਡ ਕਿਵੇਂ ਹੋਇਆ ਜਾਂ ਉਹ ਚੋਂ ਕੀ ਨਿਕਲਣਾ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਨੂੰ ਇਕੱਠੇ ਕਰਕੇ ਜਿਹੜੀ ਪਾਰਟੀ ਬਣਾਈ ਗਈ ਜਿਹਨੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਤੋਂ ਬਾਅਦ ਦੀਆਂ ਇਲੈਕਸ਼ਨ 'ਚ ਅਨਸੀਟ ਕੀਤਾ, ਉਹ ਜਨਤਾ ਪਾਰਟੀ ਸੀ। ਔਰ ਬਾਅਦ ਦੇ ਵਿੱਚ ਕਿਉਂਕਿ ਉਹਦਾ ਕੰਸਟੀਟੂਐਂਟ ਜਨਸੰਘ ਵੀ ਸੀ ਔਰ ਉਹ ਗੱਲ ਤਾਂ ਇਹਨਾਂ ਨੇ ਚੱਲਣ ਨਹੀਂ। ਜਦੋਂ ਰਿਜ਼ਰਵੇਸ਼ਨ ਦਾ ਇਸ਼ੂ ਆਇਆ VP ਸਿੰਘ ਦੇ ਜ਼ਮਾਨੇ ਤੋਂ ਪਹਿਲਾਂ ਹੀ ਇਹ ਜਿਹੜਾ ਹੈ ਉਹ ਮੁਰਾਰਜੀ ਦੇਸਾਈ ਦੇ ਵੇਲੇ ਤਾਂ ਨਾਲ ਸਟਿਕ ਕੀਤੇ ਰਹੇ, ਲੇਕਿਨ ਉਹ ਅਲਟੀਮੇਟਲੀ ਖਤਮ ਹੋ ਗਿਆ ਸਾਰਾ। ਇੰਦਰਾ ਗਾਂਧੀ ਵਾਪਸ ਪਾਵਰ 'ਚ ਆ ਗਈ ਔਰ ਇਹਨਾਂ ਨੇ ਜਿਹੜਾ ਨਾਂ ਭਾਰਤੀ ਜਨਤਾ ਪਾਰਟੀ ਸੀ ਉਹਨੂੰ ਅਡਾਪਟ ਕਰ ਲਿਆ। ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਕਿਵੇਂ
ਜਿਹੜਾ ਹੈ ਉਹ ਐਗਜ਼ੈਕਟਿਵ ਚ ਪਾਸ ਕੀਤਾ। ਪੋਲੀਟੀਕਲ ਆਈਡੀਓਲੋਜੀ ਰਾਮ ਮੰਦਿਰ ਬਣਾਉਣ ਦਾ ਔਰ ਰੱਥ ਯਾਤਰਾ LK ਅਡਵਾਨੀ ਪ੍ਰੈਜ਼ੀਡੈਂਟ ਸੀ, ਕਿਵੇਂ ਨਫ਼ਰਤ ਫੈਲਾਈ। ਔਰ ਉਸ ਸਾਰੇ ਤੋਂ ਚਲਦਿਆਂ ਜੇ ਅਸੀਂ 1996-97 ਤੱਕ ਅਸੀਂ ਪਹੁੰਚ ਜਾਈਏ ਤੇ ਵਾਜਪਾਈ ਜਿਹੜਾ 3 ਵਾਰ ਪ੍ਰਧਾਨ ਮੰਤਰੀ ਬਣਦਾ, ਇੱਕ ਵਾਰੀ 13 ਦਿਨ ਲਈ, ਇੱਕ ਵਾਰੀ 13 ਮਹੀਨੇ ਲਈ, ਫਿਰ 5 ਸਾਲ ਲਈ। ਹੁਣ ਇਹ ਨੋਨ ਹੈ ਕਿ ਬੀਜੇਪੀ ਦਾ ਪਹਿਲਾ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ ਸੀ, ਭਾਵੇਂ ਉਹ ਕੋਲੀਸ਼ਨ ਦੇ ਨਾਲ ਹੀ ਸੀ, ਸਾਰੀਆਂ ਪਾਰਟੀਆਂ, ਐਬਸੋਲੂਟ ਮੈਜੋਰਟੀ ਉਹਨਾਂ ਦੇ ਕੋਲ ਨਹੀਂ ਸੀ। ਮਨੀ ਸ਼ੰਕਰ ਆਇਰ ਬਹੁਤ ਵੱਡਾ ਨਾਂ ਹੈ, ਇਹ ਫੋਰਨ ਸਰਵਿਸ ਦਾ ਡਿਪਲੋਮੈਟ ਸੀ, ਪਾਕਿਸਤਾਨ ਦੇ ਵਿੱਚ ਵੀ ਅੱਜ ਵੀ ਪਪੂਲਰ ਹੈ, ਕਰਾਚੀ ਦੇ ਵਿੱਚ ਡਿਪਲੋਮੈਟ ਰਿਹਾ, ਰਾਜੀਵ ਗਾਂਧੀ ਦੇ ਕਾਫੀ ਨੇੜੇ ਸੀ ਔਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮਿਨਿਸਟਰ ਵੀ ਰਿਹਾ ਔਰ ਬੜਾ ਵੋਕਲ ਉਹ ਮਾਈਨੋਰਟੀਜ਼ ਦਾ ਇਸ਼ੂ। ਔਰ ਉਹ ਐਡਵੋਕੇਟ ਹਮੇਸ਼ਾ ਕਰਦਾ ਕਿ ਵੀ ਪਾਕਿਸਤਾਨ ਦੇ ਨਾਲ ਜਿਹੜੇ ਮਸਲੇ ਨੇ ਉਹ ਗੱਲਬਾਤ ਰਾਹੀਂ ਹੱਲ ਕਰੋ। ਇਵੇਂ ਹੀ ਨਵੰਬਰ 84 ਦੇ ਵਿੱਚ ਵੀ ਸਿੱਖ ਨਸਲਕੁਸ਼ੀ ਦੇ ਖਿਲਾਫ ਉਹਨੇ ਆਵਾਜ਼ ਚੁੱਕੀ। ਹੁਣ 1984 ਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਦਿੱਲੀ ਔਰ ਭਾਰਤ ਦੇ ਸ਼ਹਿਰਾਂ 'ਚ ਹੁੰਦੀ ਹੈ, ਰਾਜੀਵ ਗਾਂਧੀ ਨੇ ਤਾਂ ਤਾਜ਼ੀ ਸਹੁੰ ਚੁੱਕੀ, ਪ੍ਰਧਾਨ ਮੰਤਰੀ ਦੀ ਗਿਆਨੀ ਜ਼ੈਲ ਸਿੰਘ ਨੇ ਚੁਕਾਈ, ਪਰ ਹੋਮ ਮਿਨਿਸਟਰ ਨਰਸਿਮਹਾ ਰਾਓ ਸੀ ਜਿਹੜਾ ਸੌਂ ਗਿਆ ਪੂਰੀ ਤਰ੍ਹਾਂ। 3-4 ਦਿਨ ਉਹਨੂੰ ਫੀਲਡ ਮਾਰਸ਼ਲ ਜਿਹੜਾ ਹੈ ਅਰਜਨ ਸਿੰਘ ਜਾ ਕੇ ਮਿਲਿਆ, ਅਰੋੜਾ ਮਿਲਿਆ, ਜ਼ੈਲ ਸਿੰਘ ਜਿਹੜਾ ਉਹ ਤਰਲੇ ਕਰ ਰਿਹਾ, ਉਹ ਹੋ ਰਿਹਾ ਵੀ ਹੋ ਲੈਣ ਦਿਓ। ਫਿਰ ਅਸੀਂ ਦੇਖਦੇ ਹਾਂ ਕਿ ਵੀ ਉਹੀ ਨਰਸਿਮਹਾ ਰਾਓ 1991 ਤੱਕ ਪਹੁੰਚਦੇ ਆ ਜਿਹੜਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਇੰਡੀਆ ਦਾ, 5 ਸਾਲ ਰਹਿੰਦਾ, ਬਾਅਦ ਉਹਦੇ ਤੇ ਕਰਪਸ਼ਨ ਦੇ ਚਾਰਜ ਵੀ ਲੱਗਦੇ ਨੇ। ਹੁਣ ਉਸ ਪੀਰੀਅਡ ਦੇ ਵਿੱਚ ਹੀ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜਾਂਦੀ ਹੈ ਔਰ ਉਹ ਫਿਰ ਸੁੱਤਾ ਹੁੰਦਾ, ਹਾਲਾਂਕਿ ਸੁਪਰੀਮ ਕੋਰਟ ਦੇ ਫੈਸਲੇ ਇੱਧਰ ਉੱਧਰ। ਹੁਣ ਮਨੀ ਸ਼ੰਕਰ ਆਇਰ ਜਿਹਦਾ ਮੈਂ ਜ਼ਿਕਰ ਕੀਤਾ ਹੈ ਕਿ ਵੀ ਇੱਕ ਸਾਊਥ ਦਾ ਰਹਿਣ ਵਾਲਾ, ਪਰ ਜਿਹੜਾ ਉਹ ਕਾਫੀ ਚਤਨ ਦਿਮਾਗ ਔਰ ਰਿਲੇਟਿਵਲੀ ਇਮਾਨਦਾਰ ਬੰਦਾ ਜਿਹੜਾ ਉਹਨੇ ਆਪਣੇ ਹੁਣ 80 ਸਾਲਾਂ ਦਾ ਹੋ ਗਿਆ ਤੇ ਉਹਨੇ ਆਪਣੀ ਆਟੋਬਾਇਓਗ੍ਰਾਫੀ ਜਿਹਨੂੰ ਸਵੈ ਜੀਵਨੀ ਕਹਿੰਦੇ ਨੇ, ਜਿਹਦਾ ਨਾਂ ਹੀ ਉਹਨੇ ਰੱਖਿਆ ਮੈਮੋਇਰਸ ਆਫ ਏ ਮੈਵਰਿਕ, ਦਾ ਫਸਟ 50 years 1941 till 1991, 50 ਸਾਲ ਮੈਵਰਿਕ ਹੁੰਦਾ ਜਿਹੜਾ ਬਹੁਤ ਅਨਸਟੇਬਲ ਹੋਏ, ਇਹਨੂੰ ਜਿਹੜਾ ਬੰਦਾ ਕਦੇ ਰੈਵੋਲੂਸ਼ਨ ਦੀ ਗੱਲ ਕਰਦਾ ਹੈ, ਕਦੇ ਜਿਹੜਾ ਟਿਕ ਕੇ ਬਹਿਣ ਵਾਲਾ ਨਹੀਂ ਹੈ, ਉਹ ਪਪੂਲਰ ਜਿਹੜਾ ਵਿਊ ਪੁਆਇੰਟ ਹੁੰਦਾ ਉਹਦੇ ਨਾਲ ਹੈਂਗ ਨਹੀਂ ਕਰਦਾ, ਉਹ ਆਪਣੇ ਨਜ਼ਰੀਏ ਨੂੰ ਕਾਇਮ ਰੱਖਦਾ ਹੈ। ਇਹ ਨੈਗੇਟਿਵ ਸੈਂਸ ਵੀ ਯੂਜ਼ ਹੁੰਦਾ ਪਰ ਬਹੁਤ ਵਾਰ ਜਿਵੇਂ ਸੁਬਰਾਮਨੀਅਮ ਸਵਾਮੀ ਹੈ, ਭਾਵੇਂ RSS ਦਾ ਆਈਡੀਅਲ, ਉਹਨੂੰ ਵੀ ਮੈਵਰਿਕ ਕਹਿੰਦੇ ਨੇ, ਕਿਉਂਕਿ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਆਪਣੀ ਗੱਲ ਕਹਿਣ ਤੋਂ ਟਲਦੇ ਨਹੀਂ ਹੈ ਕਿਸੇ ਵੀ ਸਿਚੁਏਸ਼ਨ। ਜਿਹਨੂੰ ਕਈ ਵਾਰੀ ਇਹ ਹੈ ਵੀ ਵਿਆਹ 'ਚ 20 ਦਾ ਲਿਖਾ ਵੀ ਪਾ ਕੇ ਬਹਿ ਜਾਂਦੇ ਨੇ, ਉਹਨਾਂ ਨੂੰ ਮੈਵਰਿਕ ਕਹਿੰਦੇ। ਹੁਣ ਉਹਦੇ 'ਚ ਜਿਹੜੀ ਗੱਲ ਹੈ ਦੇਖਣ ਵਾਲੀ, ਜਿਹੜੀ ਫਿਰ ਇਹ ਐਕਸਪਲੇਨ, ਹਾਲਾਂਕਿ ਅਜੇ ਕਿਤਾਬ 'ਚ ਪਤਾ ਨਹੀਂ ਨਵੰਬਰ 84 ਦੇ ਹਵਾਲੇ ਨਾਲ ਕੁਝ ਕਿਹਾ ਗਿਆ ਕਿ ਨਹੀਂ, ਕਿਉਂਕਿ ਬੁੱਕ ਲਾਂਚ ਫੰਕਸ਼ਨ ਸੀ, ਬਹੁਤ ਸਾਰਾ ਮੀਡੀਆ ਸੀ, ਕਾਂਗਰਸ ਦੇ ਵੱਡੇ ਲੀਡਰ ਸੀ, ਡਿਪਲੋਮੈਟ ਸੀ, ਔਰ ਜਿਹੜੀ ਹੈਡਲਾਈਨ PTI ਦੀ ਹੈ, ਸਰਕਾਰੀ ਨਿਊਜ਼ ਏਜੰਸੀ ਦੀ, ਮਨੀ ਸ਼ੰਕਰ ਆਇਰ ਕਾਲਸ ਐਕਸ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਕਮਿਊਨਲ ਫਿਰਕੂ, describes him as first BJP ਪ੍ਰਾਈਮ ਮਿਨਿਸਟਰ। ਉਹ ਇਹ ਕਹਿੰਦਾ ਵੀ ਫਸਟ BJP ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਹੀਂ ਸੀ, ਨਰਸਿਮਹਾ ਰਾਓ ਸੀ। ਔਰ ਉਹਦੇ 'ਚ ਫਿਰ ਉਹਨੇ ਐਕਸਪਲੇਨ ਕੀਤਾ ਵੀ ਉਹਨੇ ਕਿਵੇਂ ਉਹਦਾ ਰੋਲ ਰਿਹਾ, ਔਰ ਉਹਦੇ 'ਚ ਉਹਨੇ ਇਸ ਗੱਲ ਨੂੰ ਕਿਹਾ ਕਿ ਵੀ ਉਹਨੇ ਕਿਹਾ ਵੀ ਜਦੋਂ ਇਹ ਬਾਬਰੀ ਮਸਜਿਦ ਢਾਈ ਗਈ ਔਰ ਦੂਜੀ, ਔਰ ਮੈਂ ਇਸ ਦੇ ਉੱਤੇ ਫੈਸਲਾ ਕੀਤਾ ਕਿ ਮੈਂ ਰਾਮ ਰਹੀਮ ਯਾਤਰਾ ਕਰਨੀ ਹੈ, ਕਿ ਵੀ ਹੁਣ ਕਿ ਵੀ ਇੱਕੋ ਹੀ ਹੈ ਹਿੰਦੂ ਮੁਸਲਮਾਨ ਜਿਹੜੇ ਉਹਨਾਂ 'ਚ ਆਪਸੀ ਨਾ ਹੋਏ, ਤੇ ਨਰਸਿਮਹਾ ਰਾਓ ਨੇ ਮੈਨੂੰ ਸੱਦਿਆ। ਹੁਣ ਮੈਂ ਉਹਦੇ ਲਫ਼ਜ਼ਾਂ 'ਚ ਜਿਹੜੇ ਉਹਨੇ ਉਸ ਪ੍ਰੈਸ ਕਾਨਫਰੰਸ ਕੇ, ਨਰਸਿਮਹਾ ਰਾਓ told me that he had no objection to my yatra, but he disagreed with my definition of secularism, ਕਿ ਜੋ ਮੈਂ ਸੈਕੂਲਰਿਜ਼ਮ ਨੂੰ ਡਿਫਾਈਨ ਕਰਦਾ ਹਾਂ, ਉਹਨੇ ਕਿਹਾ ਜੀ ਮੈਂ ਇਹਦੇ ਨਾਲ ਸਹਿਮਤ ਨਹੀਂ। I said what is wrong with my definition of secularism, ਉਹਦੇ 'ਚ ਕੀ ਗਲਤੀ ਹੈ? He said, Mani, ਉਹਦਾ ਨਾਮ ਮਨੀ ਸ਼ੰਕਰ ਆਇਰ ਹੈ, Mani, you don't seem to understand that this is a Hindu country. I sat up in my chair and said that is exactly what the BJP says. ਕਹਿੰਦਾ ਮੈਨੂੰ ਨਰਸਿਮਹਾ ਰਾਓ ਕਹਿੰਦਾ ਵੀ ਤੇਰੀ ਸੈਕੂਲਰਿਜ਼ਮ ਦੀ ਡੈਫੀਨੇਸ਼ਨ ਠੀਕ ਨਹੀਂ ਹੈ, ਤੈਨੂੰ ਪਤਾ ਹੋਣਾ ਚਾਹੀਦਾ ਵੀ ਇਹ ਤਾਂ ਹਿੰਦੂ ਕੰਟਰੀ ਹੈ। ਕਹਿੰਦਾ ਮੈਂ ਖੜਾ ਹੋ ਗਿਆ ਕੁਰਸੀ ਤੋਂ, ਮੈਂ ਕਿਹਾ ਵੀ ਆਹੀ ਗੱਲ BJP ਕਹਿੰਦੀ। ਹੁਣ ਇਸ ਦੇ ਉੱਤੇ ਬੇਸਡ ਉਹਨੇ
ਜਿਹੜਾ ਉਹ ਗੱਲ ਕੀਤੀ। ਫਿਰ ਉਹਨੇ ਕਿਹਾ ਕਿ ਵੀ ਇਹ ਸਾਰੀਆਂ ਸਰਕਾਰਾਂ ਜਿਹੜਾ ਪਾਕਿਸਤਾਨ ਦੇ ਨਾਲ ਇਹਨਾਂ ਦੇ ਕੀ ਰਿਲੇਸ਼ਨ ਹੋਣ, that is not a foreign policy issue anymore, this is a domestic issue, ਕਿਉਂਕਿ ਤੁਸੀਂ ਲੋਕਾਂ ਨੂੰ ਇੰਨੀ ਇੱਕ ਹੇਟ ਫੀਡ ਕੀਤੀ ਹੋਈ ਹੈ ਕਿ ਵੀ ਤੁਸੀਂ ਪਾਕਿਸਤਾਨ ਦੇ ਨਾਲ, ਉਹਨਾਂ ਨੇ ਕਿਹਾ ਕਿ ਵੀ ਮੈਂ ਕਰਾਚੀ 'ਚ ਸੀ ਜਦੋਂ, ਤੇ ਅਸੀਂ ਜਿਹੜਾ ਉਹ ਨਿਕਲ ਰਹੇ ਸੀ, we were coming back from a dinner one day when my wife Suneet asked me a question that reverberated in my mind in my stay in Karachi. This is an enemy country, right? ਉਹਨੂੰ ਕਰਾਚੀ 'ਚ ਉਹਨੇ ਕਿਹਾ ਜੀ ਦੁਸ਼ਮਣ ਦਾ ਮੁਲਕ ਹੈ। ਫਿਰ ਉਹਨੇ ਕਿਹਾ ਕਿ ਵੀ ਮੈਂ ਜਦੋਂ ਇਸ 3 ਸਾਲ ਮੈਂ ਉੱਥੇ ਰਿਹਾ ਔਰ ਪਿਛਲੇ 40 ਸਾਲ ਤੋਂ ਮੈਂ ਇਹ ਸਵਾਲ ਅੱਜ ਵੀ ਮੇਰੇ ਦਿਮਾਗ 'ਚ ਹੈ ਕਿ is Pakistan an enemy country? ਕਿ ਪਾਕਿਸਤਾਨ ਕੋਈ ਦੁਸ਼ਮਣ ਦੇਸ਼ ਹੈ? My short answer to that is that Pakistanis are not enemy. ਕਿ ਉਹ ਦੁਸ਼ਮਣ ਨਹੀਂ ਨੇ, they are not enemy people. The government of Pakistan does a lot of things. ਗਵਰਨਮੈਂਟਾਂ ਇੱਕ ਦੂਜੇ ਨੂੰ ਪ੍ਰੋਟੈਸਟ ਕਰਨ ਲਈ ਕਰਦੀਆਂ ਨੇ, but how far they reacting to us and how far they provoking us. When it comes to Pakistan, we have the courage to carry out surgical strike against them, but we don't have the guts to sit across the table and talk to a Pakistan. ਉਹਨੇ ਕਿਹਾ ਜੀ ਅਸੀਂ ਇੰਨੇ ਸਾਡੇ 'ਚ ਗਟਸ ਨਹੀਂ ਹੈਗੇ ਕਿ ਅਸੀਂ ਟੇਬਲ ਤੇ ਬਹਿ ਕੇ ਗੱਲਬਾਤ ਕਰੀਏ, ਅਸੀਂ ਇਹ ਬੜੀ ਜਿਹੜੀ ਹੈ ਉਹ ਸ਼ੇਖੀਆਂ ਮਾਰਦੇ ਹਾਂ ਜੇ ਅਸੀਂ ਸਰਜੀਕਲ ਸਟ੍ਰਾਈਕ ਕਰ ਦਿੱਤੀ। ਔਰ ਉਹਨੇ ਕਿਹਾ ਕਿ ਆਈ asserted increasingly Pakistan ceased to be a foreign policy issue and became a domestic one. ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਪੀਰੀਅਡ ਜਦੋਂ ਇਹ ਸਾਰੀ ਕਿਤਾਬ ਦੀ ਅੱਗੋਂ ਐਕਸੈਪਟ ਆਉਂਦੇ ਨੇ ਕਿ ਵੀ ਨਵੰਬਰ 84 'ਚ ਨਰਸਿਮਹਾ ਰਾਓ ਦਾ ਕੀ ਰੋਲ ਸੀ, ਜੇ ਇਹਦੇ ਤੇ ਵੀ ਹੁੰਦਾ। ਇਹ ਤਾਂ ਇਹਨੇ ਕਹਿ ਦਿੱਤਾ, ਸਾਰੇ ਹੀ ਕਾਂਗਰਸੀ ਦੇ ਬੈਠੇ ਨੇ ਕਿ ਬਈ ਉਹ ਹਿੰਦੂਤਵੀ ਮਾਈਂਡਸੈਟ ਸੀ, ਉਹ ਪਹਿਲਾਂ ਕਿਸੇ ਨੂੰ ਭੁਲੇਖਾ ਵੀ ਨਹੀਂ ਸੀ। ਜੋ ਨਵੰਬਰ 84 'ਚ ਕੀਤਾ ਉਹ ਤਾਂ ਹੈ ਹੀ ਸੀ, ਜਿਵੇਂ ਬਾਬਰੀ ਮਸਜਿਦ ਢਾਣ ਵੇਲੇ 3 ਦਿਨ ਜਦੋਂ ਕਿਸੇ ਦੀ ਕਾਲ ਆਏ ਕਿ ਹੋ ਰਿਹਾ, ਉਹਨੇ ਆਪਣੇ ਉਹ ਪੀਏ ਨੂੰ ਕਿਹਾ, ਉਹਨੇ ਕਿਹਾ ਜੀ ਰਾਓ ਸਾਹਿਬ ਸੋਏ ਹੋਏ, ਉਹ ਸੁੱਤਾ ਹੀ ਹੋਇਆ ਸੀ। ਉਹਨੇ ਕਿਹਾ ਜੀ ਉਨकी तबीयत ठीक नहीं है, वो सोए हुए। जी डॉक्टर साहब, थोड़ा बहुत बहुत शुक्रिया। इस वक्त लेना ब्रेक। व्यूअर्स तो सारे बने रहना, मिलते हैं छोटे जे ब्रेक तो बाद। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ਆਸਟ੍ਰੇਲੀਆ ਤੋਂ ਸਾਡੇ व्यूअर ਜਿਹੜੇ ਨੇ ਨਵਰੂਪ ਸਿੰਘ ਜੀ, ਉਹਨਾਂ ਨੇ ਸਾਨੂੰ ਲਿਖਿਆ ਕਿ ਹਿੰਦੂਤਵੀ ਕਦੀ ਵੀ ਸਿੱਖਾਂ ਨਾਲ ਖਾਲਿਸਤਾਨ ਤੇ ਕੋਈ ਸਮਝੌਤਾ ਨਹੀਂ ਕਰਨਗੇ। ਉਹਨਾਂ ਨੇ ਇਸ ਬਾਰੇ ਕੁਝ ਦਲੀਲਾਂ ਦਿੱਤੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਵਿਊਅਰਸ ਦੀ ਰਾਏ ਨੂੰ ਕਾਫੀ ਅਹਿਮੀਅਤ ਦਿੰਦੇ ਹਾਂ। ਸਾਡੇ ਲਈ ਇਹ ਲਰਨਿੰਗ ਵੀ ਹੁੰਦੀ ਹੈ, ਗਿਆਨ 'ਚ ਵੀ ਵਾਧਾ ਹੁੰਦਾ ਹੈ, ਔਰ ਅਸੀਂ ਜਦੋਂ ਸ਼ੇਅਰ ਕਰਦੇ ਹਾਂ ਉਹ ਬਾਕੀਆਂ ਦੇ ਨਾਲ ਵੀ ਗਿਆਨ ਵੰਡਿਆ ਜਾਂਦਾ ਹੈ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅੱਡ-ਅੱਡ ਇਸ਼ੂ। ਪਿਛਲੇ ਦਿਨਾਂ 'ਚ ਜਿਵੇਂ ਇੱਕ ਪ੍ਰੈਸ ਰਿਪੋਰਟਰ ਦੀ ਰਿਪੋਰਟ ਨਾਲ ਦੇ ਹਵਾਲੇ ਨਾਲ ਪੁੱਛਿਆ ਗਿਆ ਸੀ ਕਿ ਵੀ ਕੀ ਬਾਹਰ ਕੋਈ ਡਾਇਲੋਗ ਸਰਕਾਰ ਖਾਲਿਸਤਾਨੀਆਂ ਨਾਲ ਕਰ ਰਹੀ ਹੈ, ਤੇ ਮੈਂ ਇੱਕ ਆਪਣਾ ਸੋਰਸ ਕੋਟ ਕੀਤਾ ਸੀ ਕਿ ਵੀ ਉਹਨਾਂ ਦੀ ਮੈਨੂੰ ਕਾਲ ਆਈ ਕਿ ਵੀ ਕਿਵੇਂ ਜਿਹੜੇ BJP ਲੀਡਰ ਨੇ ਕਮਿਊਨੀਕੇਟ ਕੀਤਾ ਉਹਨਾਂ ਨੂੰ ਕਿ ਜੀ ਤੁਸੀਂ ਆ ਜਾਓ, ਤੁਹਾਨੂੰ ਪੂਰਾ ਖੁੱਲ੍ਹ ਉਹ। ਤੇ ਉਹਨੇ ਕਿਹਾ ਕਿ ਜੀ ਗੱਲ ਅਸੀਂ ਜਿਹੜੀ ਹੈ ਉਹ ਖਾਲਿਸਤਾਨ ਤੋਂ ਘੱਟ ਹੁਣ ਹੈ ਨਹੀਂ, ਵੀ ਜੋ ਵੀ ਤੁਹਾਡੀ ਹਕੂਮਤ ਹੈ ਉਹ ਖਾਲਿਸਤਾਨ ਦੀਆਂ ਬਾਉਂਡਰੀਜ਼ ਬਾਰੇ ਤਾਂ ਗੱਲ ਕਰ ਸਕਦੀ ਹੈ ਜੇ ਪੀਸਫੁਲੀ ਉਹ ਇਹ ਸਾਰੇ ਇਸ਼ੂ ਨੂੰ ਨਿਬੇੜਨਾ ਚਾਹੁੰਦੇ ਨੇ ਔਰ ਫਿਊਚਰ ਦੇ ਚੰਗੇ ਨੇਬਰਸ ਦੀ ਤਰ੍ਹਾਂ। ਤੇ ਕਹਿੰਦਾ ਵੀ ਉਹਨੇ ਕਿਹਾ ਵੀ ਨਹੀਂ, ਇਹ ਤਾਂ ਸੰਭਵ ਨਹੀਂ ਹੈ, ਬਾਕੀ ਇਸ਼ੂ ਦੇਖੇ ਜਾ ਸਕਦੇ ਨੇ ਕੋਈ ਵੀ। ਹੁਣ ਇਸ ਦੇ ਉੱਤੇ ਆਸਟ੍ਰੇਲੀਆ ਤੋਂ ਸਾਡੇ ਵੀਰ ਨਵਰੂਪ ਸਿੰਘ, ਉਹਨਾਂ ਦੀ ਲਿਖਤ ਹੈ। ਪਹਿਲਾਂ ਤਾਂ ਉਹਨਾਂ ਨੇ ਫਲੱਡਿੰਗ ਦੇ ਹਵਾਲੇ ਨਾਲ ਉਹਨਾਂ ਦਾ ਉਸ ਤੋਂ 2 ਦਿਨ ਪਹਿਲਾਂ ਕਾਮੈਂਟ ਸੀ ਕਿ ਵੀ ਇਹ ਜਿਹੜੀ ਫਲੱਡਿੰਗ ਹੈ ਪੰਜਾਬ ਦੇ ਵਿੱਚ, ਜ਼ਾਹਰ ਹੈ ਵੀ ਇਹ ਆਰਟੀਫਿਸ਼ੀਅਲ ਫਲੱਡਿੰਗ ਹੈ, ਹੜ੍ਹ ਲਿਆਂਦੇ ਗਏ ਨੇ। ਔਰ ਉਹਨਾਂ ਨੇ ਕਿਹਾ ਕਿ ਆਈ ਸਟਿਲ ਬਿਲੀਵ
flooding of Punjab is because India is preparing to invade Azad Kashmir and they are testing their defensive capabilities in Punjab, as it is well known that if Pakistanis are cornered in Kashmir, they will advance into Punjab, and as usual our lot is busy find out if eating meat is for or against Sikhi। उन्होंने अपने ते तंज भी की है। उन्होंने कहा जी ये जो पंजाब च हड़ ले आते हैं पंजाब की तबाही दी, क्योंकि इंडिया कोई ना कोई जोड़ा आज़ाद कश्मीर दे विच स्ट्राइक और लड़ाई का बना रहा है कोई ना कोई निशाना। और उन्होंने कहा भी ये जोड़ा है अपने लोग जिन्होंने ये फिक्र होना चाहिए कि भाई इस किस्म की स्थिति दे विच असीं इस अपॉर्चुनिटी नूं किवें अपने निशाने नूं हासिल करने लई वरत सकते हैं। वो तो इस डिबेट च लगे हुए ने कि झटका की है ते हलाल की है ते की ठीक है की गलत है। फिर उन्होंने कहा कि भी साडे लई खालिस्तान ही सोल्यूशन है। एनीवन हु सेज दैट सिक्स शुड सेटल फॉर एनीथिंग लेस दैन खालिस्तान, सब स्टेटस, इकोनॉमी और ऑटोनॉमी एटसेट्रा आर ईदर कन्फ्यूज्ड और करप्टेड। उन्होंने कहा भी जेडे भी ये कहते हैं जी सहमाई फ्रीडम अंदरूनी खुद मुख्तारी जड़ा आनंदपुर के मथे की गल सी कि भी वो जां तां बिल्कुल ही भंबल भूसे च ने ते जां वो विके हुए ने, करप्टेड ने। फर्स्ट ऑफ ऑल इंडियंस ब्राह्मण्स विल नैवर एग्री टू सच ए डील। वो कदे भी नहीं करनगे, इस दे नाल सहमत नहीं होणगे। एज दे परसीव सिक्स एज inconsequentially small in number compared to them, so they think that they can keep Sikhs suppressed for long enough for Khalistan movement to fizzle out। कि भी ये आटे च लूण दे बराबर ने, असीं जिहड़ा है वो 80 करोड़ और 800 मिलियन इन्हां नूं जिहड़ा अल्टीमेटली किन्नी क देर चांगरा मारनगे, किन्नी क देर रजिस्ट करनगे, अल्टीमेटली फिजल आउट हो जाएगी, भी थक हार के बह जाएंगे। इवें ही है कि जिवें असीं कंध दे नाल सिर मार रहे हैं। सैकेंडली ब्राह्मणिकल हिंदुइज्म विल नॉट सर्वाइव ए बाइफरकेटेड साउथ एशिया। द ओनली वे ब्राह्मणिकल हिंदुइज्म survives is if the whole South Asia, so called India, is ruled as one from Delhi। कि भी जे बाइफरकेट हो गया, दो टुकड़े हो गए, ਰੈਸਟ ਦੇ ਵਿੱਚ ਵੀ ਇਹ ਸਰਵਾਈਵ ਨਹੀਂ ਕਰ ਸਕਦੇ। ਔਰ ਇਹ ਗੱਲ ਬਿਲਕੁਲ ਠੀਕ ਹੈ। ਹਾਲਾਂ ਜਦੋਂ ਅਸੀਂ ਉਹਨੂੰ ਸੁਬਰਾਮਨੀਅਮ ਸਵਾਮੀ ਮੈਵਰਿਕ ਪਰ ਪੱਕਾ ਆਈਡੀਆਲੋਗ RSS ਦਾ, ਉਹ ਜਦੋਂ ਖਾਲਿਸਤਾਨ ਦੇ ਮੁੱਦੇ ਤੇ ਜਦੋਂ ਹਾਲਾਂ ਪਿੰਡਾਂ ਵਾਲਿਆਂ ਨੂੰ ਬੜਾ ਐਡਮਾਇਰ ਕਰੇਗਾ, ਮੈਂ ਗਿਆ ਵੀ ਇੰਦਰਾ ਗਾਂਧੀ ਨੂੰ ਵੀ ਕਹੇਗਾ ਕਿ ਜੀ ਉਹਨੇ ਸੋਵੀਅਤ ਕਮਿਊਨਿਸਟਾਂ ਦੇ ਕਹਿਣ ਤੇ ਕੀਤਾ। ਉਹ ਸਿੱਖ ਮੀਡੀਆ 'ਚ ਗੱਲ ਕਰਦਾ। ਮੈਂ ਹਾਲਾਂ ਉਹਦੇ ਇੰਨੇ ਨੈਸ਼ਨਲ TV ਤੇ ਦੇਖਦਾ, ਨਾ ਉਹਨੂੰ ਕੋਈ ਪੁੱਛਦਾ ਵੀ ਤੇਰੀ ਪਿੰਡਾਂ ਵਾਲੇ ਬਾਰੇ ਕੀ ਰਾਏ ਹੈ, ਨਾ ਉਹ ਕਦੇ ਪੰਜਾਬ ਨੂੰ ਹੱਥ। ਹਾਂ ਜਦੋਂ ਕਿਸੇ ਸਿੱਖ ਜਿਹੜਾ ਯੂਟਿਊਬਰ ਹੈ ਜਾਂ ਮੀਡੀਆ ਉਹਦੇ ਨਾਲ ਗੱਲ ਕਰਦਾ ਤੇ ਉਦੋਂ ਉਹ ਕਹੇਗਾ ਉਹਨੂੰ, ਜਦੋਂ ਇਹ ਪੁੱਛਿਆ ਜਾਂਦਾ ਕਿ ਕੀ ਜਿਹੜਾ ਖਾਲਿਸਤਾਨ ਜਿਹੜਾ ਉਹ ਨਹੀਂ, ਉਹਨੇ ਕਿਹਾ ਜੀ ਜੇ ਖਾਲਿਸਤਾਨ ਨਹੀਂ, ਸਿੱਖ ਨਹੀਂ ਹੁੰਦੇ ਤਾਂ ਇੰਡੀਆ ਰਹਿ ਹੀ ਨਹੀਂ ਸਕਦਾ। ਤੇ ਸਿੱਖ ਖੁਸ਼ ਵੀ ਹੋ ਜਾਂਦੇ ਨੇ, ਪਰ ਗੱਲ ਉਹਦੀ ਗਲਤ ਨਹੀਂ ਹੈ ਕਿ ਵੀ ਜੇ ਵੰਸ ਮਤਲਬ ਉਹਨੂੰ ਇਹ ਹੈ ਵੀ ਜੇ ਖਾਲਿਸਤਾਨ ਨਿਕਲ ਜਾਂਦਾ ਹੈ, ਰੈਸਟ ਜਿਹੜਾ ਉਹ ਸਰਵਾਈਵ ਨਹੀਂ ਕਰ ਸਕਦਾ। ਇਹੀ ਗੱਲ ਇਹਨਾਂ ਨੇ ਕਹੀ ਹੈ ਜਿਹੜਾ ਬਾਈਫਰਕੇਟਡ ਦੇ ਵਿੱਚ। ਥਰਡਲੀ Brahmins by nature are spiteful and they don't have the guts to digest prospects of a minority having equal rights. The very basis of that ideology is rooted in supremacist beliefs। ਇਹ ਬਿਲਕੁਲ ਠੀਕ ਹੈ। ਹੁਣ ਜਦੋਂ ਉਹਨਾਂ ਦਾ ਇਕਨੋਮਿਕਲ ਐਡਵਾਈਜ਼ਰ ਜਿਹੜਾ ਹੈ ਉਹ ਕਹਿੰਦਾ ਵੀ ਇਹ ਕਨਸਟੀਟਿਊਸ਼ਨ ਤਾਂ ਆਊਟਡੇਟਡ ਹੋ ਗਿਆ, 125 ਅਮੈਂਡਮੈਂਟਸ ਨੇ, ਇਹ ओल्ड टाइम है और ਹੁਣ दिस इज़ ए टाइम टू हैव ए न्यू कॉन्स्टिट्यूशन। ਗੱਲ ਇਹ ਨਹੀਂ ਹੈ। ਹਾਲਾਂਕਿ ਇਸ ਕਨਸਟੀਟਿਊਸ਼ਨ ਤੋਂ ਸਾਡੇ ਲਈ ਤਾਂ ਕੁਝ ਨਹੀਂ ਨਿਕਲਿਆ, ਇਸ ਲਈ ਅਸੀਂ ਇਹਨੂੰ ਮੰਨਿਆ ਵੀ ਨਹੀਂ ਹੋਇਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਨਸਟੀਟਿਊਸ਼ਨ ਦੇ ਥੱਲੇ ਇੱਕ ਵੋਟ ਬ੍ਰਾਹਮਣ ਦੀ ਹੈ, ਇੱਕ ਸ਼ੂਦਰ ਦੀ ਹੈ, ਜਿਹਨੂੰ ਇਹਨਾਂ ਨੇ ਸ਼ੂਦਰ ਬਣਾਇਆ। ਜਦੋਂ ਇਹ ਲਫ਼ਜ਼ ਇਸਤੇਮਾਲ ਕਰਦੇ ਆ ਕੋਟ ਅਨਕੋਟ ਇਹਨਾਂ ਦੀ ਡਿਕਰੀ ਦੇ ਨਾਲ। ਹੁਣ ਇਹ ਬਿਲਕੁਲ ਠੀਕ ਹੈ ਵੀ ਬ੍ਰਾਹਮਣ ਤਾਂ ਬ੍ਰਹਮਾ ਦੇ ਮੁਖ ਚੋਂ ਨਿਕਲੇ, ਸੁਪਰ ਰੇਸ, और वही जड़ा है वो गौर वर्ण, गोरा रंग, चौड़ा माथा, लंबा नाक, वो सारे एरियन हम हैं कि इन्हां दा हुंदा सी कि भी वीर आर्यों की संतान, आर्यव्रत है देश हमारा, हम हैं इसके वीर सुल्तान और वीर आर्यों की, आर्यव्रत
ਇਸ ਮੁਲਕ ਨੂੰ ਵੀ ਇਹ ਹੁਣ ਭਾਵੇਂ ਭਾਰਤ ਪੂਰਤ ਇੱਧਰ ਉੱਧਰ ਕਰਦੇ ਨੇ, ਉਹਨੂੰ ਉਹ ਕਹਿੰਦੇ ਹੀ ਸੰਸਕ੍ਰਿਤ ਦੇ ਲਿਟਰ ਆਰੀਆ ਵਰਤ ਕਹਿੰਦੇ ਨੇ। ਉੱਥੇ ਆਰੀਅਨ ਰੇਸ ਉਹੀ ਸੁਪਰਾਮੈਸਿਸ ਦਾ ਕਾਨਸੈਪਟ ਜੋ ਨਾਜ਼ੀਆਂ ਦਾ ਕਾਨਸੈਪਟ ਸੀ ਕਿ ਵੀ ਬ੍ਰਾਹਮਣ, ਜਿਵੇਂ ਇਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਇਹ ਇਹਨਾਂ ਦੇ ਅੰਦਰ ਉਹ ਹੌਸਲਾ ਹੀ ਨਹੀਂ ਹੈ ਕਿ ਉਹ ਕਿਸੇ ਹੋਰ ਨੂੰ ਆਪਣੇ ਬਰਾਬਰ ਉਹ ਇਸ ਕਦਰ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਉੱਚ ਜਾਤ ਜਾਂ ਉੱਚ ਕਲੈਨ ਦਾ ਹੋਣਾ, ਬ੍ਰਹਮਾ ਦੇ ਮੂੰਹ ਚੋਂ ਨਿਕਲਣਾ। ਦਾ ਮੋਸਟ ਇੰਪੋਰਟੈਂਟ ਰੀਜ਼ਨ ਇਜ਼ that Sikhs are not only a political threat to them, Sikhs are a existential threat to Brahmanism। ਉਹੀ ਜਿਹੜਾ ਅਲਾਮਾ ਇਕਬਾਲ ਨੇ ਜਦੋਂ ਬੁੱਧ ਨੂੰ ਖਤਮ ਕਰਨ ਦੀ ਗੱਲ ਕੀਤੀ ਤੇ ਨਾਲ ਹੀ ਉਹਨੇ ਬੁੱਧ ਧਰਮ ਨੇ ਕਿਹਾ ਜੀ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਗੈਰਾਂ ਦੀ ਮਹਿਫਲ ਬਾਹਰ ਚਲਾ ਗਿਆ, ਬ੍ਰਾਹਮਣ ਉੱਥੇ ਬੈਠਾ ਹੈ ਉਹ ਹੰਕਾਰ ਦੀ ਸ਼ਰਾਬ ਪੀ ਕੇ। ਜਦੋਂ ਫਿਰ ਅਲਾਮਾ ਇਕਬਾਲ ਇਹ ਕਹਿੰਦਾ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਿਲ ਨੇ ਜਗਾਇਆ ख्वाब से। ਸੋ ਉਹ ਕਿਵੇਂ ਟੋਲਰੇਟ ਕਰੇਗਾ? ਸੋ ਉਸ ਨੂੰ ਜਿਹੜੀ ਉਹ ਜੇ ਸਿੱਖ ਥਾਟ ਸਰਵਾਈਵ ਕਰਦਾ ਸਰਬੱਤ ਦੇ ਭਲੇ ਦਾ ਤੇ ਜ਼ਾਤ ਪਾਤੀ ਵਰਣ ਆਸ਼ਰਮ ਇਹ ਥਾਟ ਤਾਂ ਸਟੈਂਡ ਹੀ ਨਹੀਂ ਕਰਦਾ। ਦਾ ਡੇ ਬ੍ਰਾਹਮਣਸਤਾਨ disintegrates and Dalits, tribals, South Indians, Northeasterners have their own scholars to write history, Hindutva will vanish into thin air from where Brahmins, Gapods have invented it. Most of the fluid populations around Sikh homeland will in a generation or so revert to Sikhi, while South Indians will go back to Dravidian roots completely. The very next day they are independent. Tribals, Dalits will be back to worshipping nature and their own traditions. Northeast will mostly be taken by China, Myanmar, Bangladesh, while Nagas and others go ahead as independent nations. Cow belt will go rightfully back into the hands of cow worshippers where they can smear, eat all the cow dung in the world as well as drink as much cow cola they like। ਇਹ ਉਹਨਾਂ ਨੇ ਸਿਨੈਰੀਓ ਬਿਆਨ ਹੈ ਕਿ ਜਦੋਂ ਖਾਲਿਸਤਾਨ ਆਪਣੀ ਹੋਂਦ ਕਾਇਮ ਕਰ ਲੈਂਦਾ ਹੈ, ਖਾਲਿਸਤਾਨ ਲਿਬਰੇਟ ਹੁੰਦਾ ਹੈ, ਇਹ ਜਿਹੜਾ ਇਹਨਾਂ ਦਾ ਫਾਲ ਹੋਏਗਾ ਔਰ ਉਸ ਦੇ ਵਿੱਚ ਦਲਿਤ ਟ੍ਰਾਈਬਲ ਸਾਊਥ ਇੰਡੀਅਨ ਨਾਰਥ ਈਸਟਰਨ ਉਹਨਾਂ ਦੇ ਆਪਣੀ ਹਿਸਟਰੀ ਲਿਖਣਗੇ, ਸਕਾਲਰ ਹਿੰਦੂਤਵਾ ਉੜ ਜਾਏਗਾ, ਇਹਨਾਂ ਦੇ ਗਪੌੜੇ ਵੀ ਖਤਮ ਹੋ ਜਾਣਗੇ। ਉਹ ਆਪਣੇ ਕਾਊ ਲੈਂਡ ਜਿਹਨੂੰ ਕਾਊ ਬੈਲਟ ਕਹਿੰਦੇ ਨੇ ਉਹਦੇ 'ਚ ਆਪਣੇ ਸਵਾਹ ਮਲ ਕੇ ਸਮੀਅਰ ਕਰਕੇ ਜੋ ਮਰਜ਼ੀ ਕਰਨ। ਔਰ ਉਹਨਾਂ ਨੇ ਕਿਹਾ ਵੀ ਡ੍ਰੈਵਿਡਨਸ ਦੀ ਆਪਣੀ ਹੋਂਦ ਹੈ, ਆਪਣੀ ਹਿਸਟਰੀ ਹੈ, ਔਰ ਜਿਹੜੇ ਆਦੀਵਾਸੀ ਟ੍ਰਾਈਬਲਸ ਨੇ ਜੋ ਉਹਨਾਂ ਦੇ ਵਰਸ਼ਿਪ ਦੇ ਮੋਡ ਨੇ ਨੇਚਰ ਦੇ ਕਰੀਬ ਹੋਣਾ ਔਰ ਦੂਸਰਾ ਉਹ ਆਪਣੀ ਟ੍ਰੈਡੀਸ਼ਨ ਦੇ ਮੁਤਾਬਕ ਜਾਣਗੇ। ਸੋ ਮੈਂ ਸਮਝਦਾ ਵੀ ਇਹਨਾਂ ਦੇ ਇਹ ਜਿਹੜੀਆਂ 3 ਦਲੀਲਾਂ ਇਹਨਾਂ ਨੇ ਦਿੱਤੀਆਂ ਨੇ ਇਹਨਾਂ ਦੇ ਵਿੱਚ ਕਾਫੀ ਵਜਨ ਹੈ। ਔਰ ਅਸੀਂ ਵੀ ਕਿਉਂਕਿ ਜਿਹੜਾ ਖਬਰ ਸਾਹਮਣੇ ਹੁੰਦੀ ਹੈ ਅਸੀਂ ਰੱਖਦੇ ਹਾਂ ਔਰ ਅਸੀਂ ਵੀਰ ਨਵਰੂਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬਾਦਲੀਲ ਅੰਦਾਜ਼ ਦੇ ਵਿੱਚ ਇਸ ਗੱਲ ਨੂੰ ਨਕਾਰਿਆ। ਬਿਲਕੁਲ, ਇੱਕ ਤਾਂ ਇਹ ਕਿ ਖਾਲਿਸਤਾਨ ਹੀ ਸੋਲੂਸ਼ਨ ਹੈ, ਇਹ ਉਹਨਾਂ ਨੇ ਐਸਟੈਬਲਿਸ਼ ਕੀਤਾ, ਤੇ ਦੂਸਰਾ ਜਿਹੜੇ ਕੋਈ ਸਮਝਦੇ ਨੇ ਕਿ ਇਹ ਗੱਲਬਾਤ ਰਾਹੀਂ ਹੈ ਹਿੰਦੂ ਤੋਂ ਹੀ ਸਾਨੂੰ ਖਾਲਿਸਤਾਨ ਦੇਣਗੇ, ਉਹ ਭੁੱਲ ਜਾਣ। ਇਹ ਸਾਨੂੰ ਉਹੀ ਤਰੀਕਾ ਜੋ ਗੁਰੂ ਨੇ ਸਾਨੂੰ ਦੱਸਿਆ ਹੋਇਆ, ਕਉ किसी को राज न दे हैं जो ले है निज बल से ले। जी डॉक्टर साहब ਤੁਹਾਡਾ ਬਹੁਤ ਧੰਨਵਾਦ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ।
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਚੰਦਰਮਾ ਤੇ ਘੁੰਮ ਰਿਹਾ, ਪਰ ਪੰਜਾਬ ਨੂੰ ਬਨੋਟੀ ਹੜ੍ਹਾਂ ਰਾਹੀਂ ਜਿਹੜਾ ਡੁੱਬਿਆ ਜਾ ਰਿਹਾ। ਔਰ ਸਿੱਖ ਕੌਮ ਦੀ ਜਿਹੜੀ ਆਜ਼ਾਦ ਸਪਿਰਿਟ ਨੂੰ ਸਲੂਟ ਹੈ, ਜਿਹੜੇ ਪਾਣੀਆਂ ਨਾਲ ਟਕਰਾ ਕੇ ਬਣ ਰਹੇ ਹਨ। ਹਰੀ ਕੇ ਪਤਨ ਤੇ ਜਿਹੜੀ ਹੈ ਸਿੱਖੀ ਸਪਿਰਿਟ ਆਪਣਾ ਜਿਹੜਾ ਜਲਵਾ ਦਿਖਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ YouTube ਦੇ ਉੱਪਰ ਔਰ Facebook ਦੇ ਉੱਪਰ ਲਾਈਵ ਨੇ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਅੱਜ ਬਹੁਤ ਸਾਰੀਆਂ ਪੋਸਟ ਵੀ ਸੀ ਸੋਸ਼ਲ ਮੀਡੀਆ ਤੇ ਕਿ ਇੰਡੀਆ ਚੰਦਰਮਾ ਤੇ ਪੰਜਾਬ ਪਾਣੀਆਂ 'ਚ। ਹਾਂ, ਔਰ ਇਹ ਤੁਸੀਂ ਦੇਖੋ, ਹਾਲਾਂ ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਹਿਮਾਚਲ 'ਚ ਵੀ ਕੁਦਰਤ ਦੀ ਕੁਛ ਐਸੀ ਕਰੋਪੀ ਚੱਲ ਰਹੀ ਹੈ। ਉਹ ਤਾਂ ਖੁਦ ਵੀ ਜਦੋਂ ਸੋਇਲ ਐਰੋਜਨ ਹੁੰਦਾ ਹੈ, ਜਿਸ ਕਿਸਮ ਦੀਆਂ ਬਿਲਡਿੰਗਸ ਡਿਜ਼ਾਈਨ ਔਰ ਉਹ ਸਾਰੇ 'ਚ ਉਹ ਤਾਂ ਹੈ ਹੀ ਹੈ। ਲੇਕਿਨ ਪੰਜਾਬ 'ਚ ਜਿਸ ਅੰਦਾਜ਼ ਦੇ ਵਿੱਚ ਜਦੋਂ ਮੀਂਹ ਨਹੀਂ ਵੀ ਪੈ ਰਿਹਾ ਸੀ, ਪਾਣੀ ਛੱਡਿਆ ਗਿਆ। ਔਰ ਜਿਹੜੀ ਸੈਂਟਰ ਦੀ ਹਕੂਮਤ ਦੀ ਕੈਲਸਨੈਸ ਹੈ, ਕੋਈ ਮੂੰਹ ਲਫ਼ਜ਼ ਨਹੀਂ, ਕੋਈ ਸੈਂਟਰਲ ਏਡ, ਕੋਈ ਪੈਕੇਜ, ਕੋਈ ਮੌਕੇ ਦੇ ਉੱਤੇ ਐਕਸਟਰਾ ਰਸ਼ ਕਰਨਾ ਵਲੰਟੀਅਰ ਫੋਰਸ ਨੂੰ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਕਿਸਾਨਾਂ ਦਾ ਪੀਸਫੁਲ ਜਿਹੜੇ ਵਿਖਾਵੇ ਨੇ ਉਹ ਕਰਨ ਦਾ ਹੱਕ ਵੀ ਉਹਨਾਂ ਨੇ, ਜਿਵੇਂ ਇਹਨੂੰ ਭਗਵੰਤ ਮਾਨ ਨੂੰ ਇਸਤੇਮਾਲ ਕਰਕੇ ਸੈਂਟਰਲ ਏਜੰਸੀਆਂ ਕਰ ਰਹੀਆਂ ਨੇ। ਇੱਕ ਪਾਸੇ ਖਬਰ ਹੈ ਕਿ 10 ਟ੍ਰੇਡ ਯੂਨੀਅਨਸ ਐਂਡ ਸੰਯੁਕਤ ਕਿਸਾਨ ਮੋਰਚਾ ਰਿਜ਼ੋਲਵ ਟੂ ਫਾਈਟ ਅਗੇਂਸਟ ਸੈਂਟਰਲ ਗਵਰਨਮੈਂਟ ਪਾਲਿਸੀਜ਼। ਉਹਨਾਂ ਨੇ ਜੁਆਇੰਟ ਕਨਵੈਨਸ਼ਨ ਕੀਤੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ 2024 'ਚ ਬੀਜੇਪੀ ਨੂੰ ਡਿਫੀਟ ਕਰਨਾ ਹੈ ਤੇ ਇਹ ਉਹ। ਔਰ ਨਾਲ ਦੀ ਨਾਲ ਖਬਰ ਹੈ ਪੰਜਾਬ ਪੁੱਟ ਔਨ ਹਾਈ ਅਲਰਟ as inflows into Pakhada and Pong Dam increases, ਕਿ ਵੀ ਉਧਰੋਂ ਵੀ ਵੱਧ ਰਿਹਾ ਔਰ ਇਹ ਖਤਰੇ 'ਚ ਹੈ। ਪੌਂਗ ਪਾਖੜਾ ਲੈਵਲਸ ਆ, ਪੰਜਾਬ ਪੁੱਟ ਔਨ ਹਾਈ ਅਲਰਟ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਪਿਛਲੇ ਦਿਨਾਂ 'ਚ ਖਬਰ ਸੀ ਕਿ ਆਲਮੋਸਟ 900 ਫੁੱਟ ਦੀ ਜਿਹੜੀ ਹੈ ਵੱਡੀ ਬ੍ਰੀਚ ਪਾੜ ਜਿਹਨੂੰ ਅਸੀਂ ਕਹਿੰਦੇ ਆ, ਉਹ ਜਿਹੜਾ ਸਤਲੁਜ ਦਰਿਆ 'ਤੇ ਆਉਂਦਾ ਹੈ। ਇਹ ਸਾਰੇ ਏਰੀਏ 'ਚ ਹਰਕੀ ਜਿਹਨੂੰ ਜਿੱਥੇ ਕਿ ਸਤਲੁਜ ਔਰ ਬਿਆਸ ਮਿਲਦੇ ਨੇ, ਇਹ ਪਹਾੜ ਇੰਨਾ ਚੌੜਾ ਵੀ ਇਹਨਾਂ ਤਾਂ ਸਭ ਨੂੰ ਹੜ ਕੇ ਲੈ ਜਾਣਾ ਸੀ ਅੰਮ੍ਰਿਤਸਰ ਜ਼ਿਲ੍ਹਾ ਔਰ ਤਰਨਤਾਰਨ ਦੇ ਇਲਾਕਿਆਂ ਨੂੰ। ਔਰ ਜਿਹੜੇ ਇਹਨਾਂ ਦੇ ਸਰਕਾਰੀ ਲੋਕ ਆਏ, ਜਿਹੜੀ ਇਹਨਾਂ ਦੀ ਫੌਜੀ ਯੂਨਿਟ ਵੀ ਹੁੰਦੀ ਹੈ ਰੈਸਕਿਊ ਵਾਲੀ, ਉਹਨਾਂ ਨੇ ਕਿਹਾ ਜੀ ਇਹ ਤਾਂ ਇੰਨੇ ਹਫ਼ਤੇ ਲੱਗਣਗੇ, ਇਸ ਇੰਨਾ ਲੰਬਾ ਪਹਾੜ ਹੈ ਵੀ ਇੰਨਾ ਜਿਹੜਾ 900 ਫੁੱਟ ਨੂੰ 3 ਹਫ਼ਤੇ ਲੱਗਣਗੇ। ਤੇ ਜਿਹੜੇ ਉਹਨਾਂ ਦੇ ਸਰਹਾਲੀ ਵਾਲੇ ਸੰਤ ਕਰਕੇ ਕਾਰ ਸੇਵਾ ਵਾਲੇ ਨੇ, ਸੁੱਖਾ ਸਿੰਘ, ਉਹਨਾਂ ਨੇ ਕਿਹਾ ਜੀ ਤੁਸੀਂ ਕੋਈ ਗੱਲ ਨਹੀਂ ਹੈ, ਤੁਸੀਂ ਲੱਗਣਾ ਨਾਲ ਲੱਗੋ ਨਾ ਲੱਗੋ ਕੋਈ ਨਹੀਂ, ਇਹ ਗੁਰੂ ਕੀ ਸੰਗਤ ਜਿਹੜੀ ਹੈ ਉਹ ਇਹਨੂੰ ਕਰ ਦੇਗੀ ਹੁਣ। ਔਰ ਇਹ ਗੱਲ ਇਹਨਾਂ ਦਾ ਮੀਡੀਆ ਵੀ ਉਹਦਾ ਨੋਟਿਸ ਲੈਣ ਤੇ ਮਜਬੂਰ ਹੁੰਦਾ ਹੈ ਵੀ ਜਿਵੇਂ ਫੇਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੰਘ ਆਲੇ ਦੁਆਲੇ ਦੇ ਪਿੰਡਾਂ ਤੋਂ ਆ ਗਏ, ਆਪ ਉਹਨਾਂ ਦੇ ਕੱਪੜੇ ਲਿਬੜੇ ਹੋਏ ਨੇ, ਉਹਨਾਂ ਦੇ ਸੰਤਾਂ ਦੇ ਕਾਰ ਸੇਵਾ ਵਾਲੇ। ਔਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ 900 ਫੁੱਟ 'ਚੋਂ ਆਲਰੇਡੀ 200 ਫੁੱਟ ਜਿਹੜਾ ਬ੍ਰੀਚ ਆ ਉਹਨਾਂ ਨੇ ਭਰ ਦਿੱਤੀ ਹੈ ਸੈਂਡ ਬੈਗਸ ਨਾਲ। ਔਰ ਉਹਨਾਂ ਨੇ ਕਿਹਾ ਕਿ ਜੀ ਆ ਜਿਹੜੇ ਤੁਸੀਂ 4 ਹਫ਼ਤੇ ਕਹਿੰਦੇ ਸੀ, ਅਗਲੇ 4 ਦਿਨਾਂ ਦੇ ਵਿੱਚ ਅਸੀਂ ਇਸ ਪਹਾੜ ਨੂੰ ਜਿਹੜਾ ਬੰਨ੍ਹ ਦੇਣਾ। ਹੁਣ ਉਹਨਾਂ ਦੀ ਜਿਹੜੀ ਡਿਪਟੀ ਕਮਿਸ਼ਨਰ ਕੋਈ ਸਿੱਖ ਲੇਡੀ ਲਾਈ ਹੋਈ ਹੈ ਬਲਦੀਪ ਕੌਰ, ਉਹ ਵੀ ਆਈ, ਉਹਨੇ ਬੜਾ ਐਪਰੀਸ਼ੀਏਟ ਕੀਤਾ ਹੈ ਔਰ ਉਹਨੇ ਕਿਹਾ ਜੀ ਇਹ ਬਹੁਤ ਐਪਰੀਸ਼ੀਏਬਲ ਹੈ। ਔਰ DC applauded the zeal of Sant Sukha Singh and the Sikh followers for their selfless work। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਨਾਂ ਦੀ ਤਾਂ ਜੋ ਨੀਤੀ ਹੈ ਉਹ ਹੈ ਹੀ ਹੈ, ਲੇਕਿਨ ਜਿਹੜੀ indomitable, invincible, unconquerable ਸਿੱਖ ਸਪਿਰਿਟ ਹੈ, ਇਹ ਇਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ ਕਿਵੇਂ ਹੈਂਡਲ ਕਰੀਏ। ਔਰ ਇਸ 'ਚ ਵੀ ਔਰ ਜਦੋਂ ਤੁਸੀਂ ਆਮ ਬੰਦਾ ਦੇਖਦਾ ਹੈ ਕਿ ਵੀ ਲੋਕ ਘਰ ਛੱਡ ਕੇ ਦੌੜਨ ਵਾਲੇ ਹੁੰਦੇ ਨੇ, ਜਦੋਂ ਪਤਾ ਲੱਗੇ ਉਹ ਆ ਕੇ ਖੜੇ ਨੇ ਭਾਈ ਅਸੀਂ, ਔਰ 24 ਘੰਟੇ ਚੱਲ ਰਹੇ ਉਸ ਸਾਰੇ ਖਰਾਬ ਵੈਦਰ ਦੇ ਬਾਵਜੂਦ। ਇਹ ਹੈ ਸਿੱਖੀ ਸਪਿਰਿਟ। ਔਰ ਇਸ ਤੋਂ ਹੀ ਬ੍ਰਾਹਮਣ ਘਬਰਾਉਂਦਾ, ਉਹਨਾਂ ਨੂੰ ਇਹੀ ਨਜ਼ਰ ਆਉਂਦਾ ਹੈ ਕਿ ਵੀ ਇਹ ਇਹਨਾਂ ਦੀ ਜਿਸ ਕਿਸਮ ਦੀ ਇਹ ਵਿਲ ਵਾਲੇ ਲੋਕ ਨੇ, ਔਰ ਦੂਸਰੇ ਇਹਨਾਂ ਨੇ ਸਾਡੀ ਧੌਂਸ ਨਹੀਂ ਮੰਨਣੀ। ਇਹੀ ਜਦੋਂ ਅਸੀਂ, ਮੈਂ ਅਕਸਰ ਜ਼ਿਕਰ ਕਰਦਾ ਹਾਂ ਵੀ ਸਰ ਕਪੂਰ ਸਿੰਘ, ਉਦੋਂ ਉਹਨਾਂ ਜ਼ਮਾਨੇ 'ਚ ਕਿਤਾਬ ਪਬਲਿਸ਼ ਹੋਈ ਔਰ ਖਾਲਸਾਈ ਨਿਹੰਗ ਬਾਣੇ ਦੇ ਵਿੱਚ ਉਹਦੀ ਟਾਈਟਲ ਕਵਰ ਦੀ ਪਿਕਚਰ ਸੀ, ਪੂਰਾ ਜਿਹੜਾ ਹਥਿਆਰਾਂ ਦੇ ਨਾਲ ਪੂਰਾ ਜਿਹੜਾ ਉਹ ਸ਼ਿੰਗਾਰਿਆ ਸਿੰਘ ਗੁਜ਼ਰ ਹੈ। ਤੇ ਸਰ ਕਪੂਰ ਸਿੰਘ ਨੇ ਪੁਆਇੰਟ ਆਊਟ ਕਰਕੇ ਕਿਹਾ ਵੀ ਦਿਸ ਫ੍ਰੀਲੈਂਸਰ
ਫ੍ਰੀ ਮਾਈਂਡਡ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ। ਜੇ ਜਦੋਂ ਹੁੰਦਾ ਨਾ ਤੁਸੀਂ ਐਨਾਟਮੀ ਚੀਰ ਫੜ ਕਰਕੇ ਦੇਖਦੇ ਹੋ ਵੀ ਹੈ ਕੀ ਹੈ, ਉਹਨਾਂ ਨੇ ਕਿਹਾ ਵੀ ਜੇ ਇੰਡੀਆ ਦੀ ਪ੍ਰੋਬਲਮ ਦੇਖਣੀ ਹੈ, ਉਹਦੀ ਐਨਾਟਮੀ ਸਮਝਣੀ ਹੈ, ਤੇ ਇਹ ਫ੍ਰੀ ਸਿੱਖ ਹੈ ਜੀ, ਜਿਹਦੇ ਚ ਗੁਰੂ ਵਸਦਾ ਹੈ। ਸੋ ਅਸੀਂ ਇਸੇ ਹੀ ਟੇਕ ਦੇ ਉੱਤੇ ਹੈ ਕਿ ਅਲਟੀਮੇਟਲੀ ਜਿਹੜਾ ਸਿੱਖ ਦਾ ਕਿਰਦਾਰ ਹੈ ਉਹ ਗੁਰੂ ਨੇ ਘੜਿਆ ਹੋਇਆ ਹੈ। ਗੁਰੂ ਆਪ ਪੰਥ ਦੇ ਵਿੱਚ ਵਸਦਾ ਹੈ ਤੇ ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤੇ ਸਕੇਰੀ। ਐਵੇਂ ਨਹੀਂ ਸਾਡੇ ਭਾਵੇਂ ਉਹ ਟਰੱਕਾਂ ਵਾਲੇ ਟੈਂਪੂਆਂ ਵਾਲੇ ਵਿਚਾਰੇ ਕੋਈ ਬਹੁਤੇ, ਉਹਨਾਂ ਨੇ ਇੱਕੋ ਹੀ ਲਾਈਨ ਉਹਨਾਂ ਦਾ ਸਾਰਾ ਹੁੰਦੀ ਹੈ ਕਿ ਵੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸਿਆ। ਉਹਨਾਂ ਬਾਣੇ ਗੁਰਬਾਣੀ ਹੈ, ਪਰ ਅਸੀਂ ਸਮਝਦੇ ਹਾਂ ਵੀ ਇਹੀ ਫੇਥ ਨੇ ਸਾਨੂੰ ਖੜੇ ਰੱਖਿਆ। ਬਿਲਕੁਲ ਜੀ ਰਾਸਾ, ਬਿਲਕੁਲ। ਸੋ ਹੁਣ ਆਪਾਂ ਆਪਣੇ ਵਿਊਅਰ ਦੇ ਜਿਹੜੇ ਮੈਸੇਜ ਨੇ ਉਹ ਲੈਣ ਚਾਹ ਰਹੇ ਹਾਂ, ਔਰ ਜ਼ੁਬੇਰ ਜੀ ਕਾਫੀ ਮੇਰੇ ਖਿਆਲ ਲੇਟ ਆਏ ਨੇ, ਪਰ ਉਹਨਾਂ ਦੇ ਮੈਸੇਜ ਉਨੇ ਨੇ ਜਿੰਨੇ ਆਲਵੇਜ਼ ਹੁੰਦੇ ਨੇ, ਔਰ ਚੜ੍ਹਦੀ ਕਲਾ ਵਾਲੇ ਹੁੰਦੇ ਨੇ। ਔਰ ਮੈਸੇਜ ਮੈਂ ਵੈਸੇ ਪੜ੍ਹਦੀ ਹਾਂ ਇਹਨਾਂ ਦੇ। ਓਕੇ, ਇੰਡੀਆ ਕਹਿੰਦੇ ਖਾਲਿਸਤਾਨ प्लेट में रखकर नहीं देगा, अपना हक लेकर लेना पड़ेगा और छीन कर लेना पड़ेगा। साडा हक इत्थे रख, नहीं ते मार खप। ਇਹ ਨਵੀਂ ਐਡੀਸ਼ਨ ਸਾਡੇ ਹੱਕ ਇੱਥੇ ਰੱਖਦਾ ਹੈ, ਇਹਦਾ ਮਾਰ ਖੱਪ। ਹਾਂਜੀ, ਔਰ ਖੜਕ ਸਿੰਘ ਜੀ ਕਹਿੰਦੇ ਨੇ ਕਿ ਭਾਰਤ ਮਾਤਾ ਦੇ ਜਲਦੀ ਟੋਟੇ ਹੋਣਗੇ, ਔਰ ਬੰਦਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਔਰ ਖੜਕ ਸਿੰਘ ਜੀ ਫਿਰ ਕਹਿੰਦੇ ਨੇ ਕਮਿੰਗ ਸੂਨ ਖਾਲਿਸਤਾਨ। ਲਖਬੀਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਪਿੰਡ 5 ਵਜੇ ਆ ਜਾਂਦੇ ਹੋ, ਅਸੀਂ ਫੋਨ ਤੇ ਵੇਖ ਰਹੇ ਹਾਂ। ਸੋ ਨਾਈਸ। ਹਾਂਜੀ, और जुबेर जी फिर कहते हैं कि भारत माता नहीं, भारत से सब पुराने बदले चुकाएंगे नहीं, मैं नहीं पढ़ सकांगा, सॉरी अबाउट दैट। हरदीप सिंह जी फतेह बुलाने ने, और जुबेर जी कहते हैं कि हालात ऐसे बन जाएंगे कि खालिस्तान बन के रहेगा, खालिस्तान नहीं तो फिर इंडिया भी नहीं, लव खालिस्तान। और लखबीर सिंह कहते हैं गुड। और फिर उन्होंने मैसेज आएगा ये जुबेर जी का, कहते हैं कि बेशक इंडिया समझौता नहीं करेगा खालिस्तान के इशू पर, लेकिन आज़ादी के मतवाले सच्चे खालसा इंडिया के पेट पाड़ कर हर सूरत में खालिस्तान बनाएगा, पेट चाक करके। हाँ जी, उन्होंने किया। सो उम्मीद नहीं कहते छोड़ो। और वाहिगुरू जी कहते मैं तां सवेर नूं अखां खुल्लन सार टीवी 84 ਤੇ ਡਾਕਟਰ ਸਾਹਿਬ ਦਾ ਲਾਈਵ ਲਗਾਉਂਦਾ। ਵਾਓ, ਸੋ ਨਾਈਸ। ਤੁਹਾਡੇ ਵਰਗੇ ਵੀਰਾਂ ਤਾਂ ਹੀ ਸਾਨੂੰ ਮਾਣ ਹੈ। ਹਾਂਜੀ, ਨਾਲੇ ਸ਼ੇਅਰ ਵੀ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਦਿਆ ਕਰੋ, ਆਪਣੇ ਫਰੈਂਡਸ ਨੂੰ ਵੀ ਭੇਜ ਦਿਆ ਕਰੋ। ਔਰ ਲਖਬੀਰ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਮਾਝੇ ਵਾਲੇ ਭਾਊ ਪ੍ਰੋਗਰਾਮ ਰੋਜ਼ ਵੇਖੀ ਜਾਂਦੇ ਆ, ਸੁਣੀ ਜਾਂਦੇ ਆ। ਸੋ ਨਾਈਸ। ਕੁਲਵੀਰ ਸਾਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ ਵੀ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਚੀਮਾ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੁਰੂ ਮਹਾਰਾਜ ਆਪ ਜੀ ਤੇ ਟੀਵੀ 84 ਤੇ ਹਰ ਪੰਥਕ ਜਥੇਬੰਦੀ ਤੇ ਮੇਰ ਭਰਿਆ ਹੱਥ ਰੱਖਣ। ਬਹੁਤ ਸ਼ੁਕਰੀਆ। ਔਰ ਫਿਰ ਉਹਨਾਂ ਦਾ ਮੈਸੇਜ ਕਹਿੰਦੇ ਇਹੋ ਜਿਹੇ ਵਿਦਵਾਨ ਜੇ ਕਿਸੇ ਆਜ਼ਾਦ ਕੌਮ ਵਿੱਚ ਹੁੰਦੇ ਤਾਂ ਸਾਰੀ ਦੁਨੀਆ ਨੇ ਲਾਲ ਕਾਰਪੇਟ ਸਵਾਗਤ ਹੋਣਾ ਸੀ। ਰੱਬ ਦਾ ਵਾਸਤਾ ਕਿਰਪਾ ਕਰਕੇ ਇਹੋ ਜਿਹੇ ਵਿਦਵਾਨਾਂ ਨੂੰ ਰੋਜ਼ ਸੁਣੋ ਅਤੇ ਹੋਰਾਂ ਨੂੰ ਵੀ WhatsApp ਤੇ ਫਾਰਵਰਡ ਕਰੋ। ਇਹ ਤੁਹਾਡੀ ਨਿਵਾਜ਼ਿਸ਼ ਹੈ। ਅਸੀਂ ਤਾਂ हम रुलते फिरते कोई बात ना पूछता, गुर सतगुर संग कीरे हम थापे। वड्याई सतगुरु दी है, बिल्कुल सतगुरु दी ही शोभा है जी। और सिंगर चा जी हमेशा ही आते ने और खालसा जिंदाबाद कहते हैं। कुलदीप कौर जी फतेह बुलाते ने। और शरदा ਸਿੰਘ ਜੀ ਵੀ, ਸ਼ਰਦ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਮੇਰ ਕਰੋ ਜੀ। ਔਰ ਰਾਣਾ ਆਬਿਦ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਦੇਖਦੇ ਨੇ ਪਾਕਿਸਤਾਨ ਤੋਂ, ਔਰ ਮੈਂ ਕਹਿੰਦੀ ਆ ਕਿ ਉਹ ਸ਼ੇਅਰ ਵੀ ਕਰ ਦਿਆ ਕਰਨ ਦੂਸਰੇ ਆਪਣੇ ਫਰੈਂਡਸ ਨੂੰ ਵੀ। ਔਰ ਕਿਉਂਕਿ ਸਾਡੇ ਪਹਿਲਾਂ ਕਾਫੀ ਵੱਡੀ ਵਿਊਅਰਸ਼ਿਪ ਸੀਗੀ ਪਾਕਿਸਤਾਨ ਤੋਂ। YouTube ਨੇ ਵੀ ਕੁਝ ਬਲੌਕ ਕੀਤਾ ਹੈ, ਕੁਝ ਮੇਰਾ ਖਿਆਲ ਹੈ ਲੋਕਲ ਸਰਕਮਸਟੈਂਸਸ ਵੀ ਪਤਾ ਨਹੀਂ ਕੀ ਹੈ, ਲੇਕਿਨ ਕਾਫੀ ਫਰਕ ਪਿਆ ਹੈ ਇਹ ਸਾਰੇ ਪੀਰੀਅਡ। ਐਨ ਸੇਖੋ ਜੀ ਕਹਿੰਦੇ ਕਿ ਇੰਨਾ ਵਧੀਆ ਸ਼ੋਅ ਹੈ, ਹੈਰਾਨੀ ਹੁੰਦੀ ਹੈ। और सुखदेव सिंह जी फतेह बुलाते ने। और बहुत शुक्रिया सेखो साहब। हाँ जी। और खालसा जिंदाबाद कहते ने। अवतार सिंह जी भी आए ने। सुरिंदर सिद्धू जी भी खालसा जिंदाबाद। गुरमेल सिंह जी कहते हैं खालसा जिंदाबाद, 6 for justice जिंदाबाद, प्लीज वोट एंड सपोर्ट रेफरेंडम 2020। freedom is on the way, very soon we are going to be sovereign country again, thanks to all, love you all। फिर उन्होंने लिखा है हाँ जी कल के प्रोग्राम के उपर कहते डॉक्टर साहब आई वॉच्ड यूर यस्टरडेज रूहानी टॉक्स, द एंटायर प्रोग्राम वाज ग्रेट, इट टच्ड माई हार्ट एंड सोल,
ਥੈਂਕਸ। ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਵੀ ਕਰਾਂਗੇ ਆਉਣ ਵਾਲੇ ਟਾਈਮ 'ਚ ਵੀ, ਹਾਂਜੀ ਜਿਵੇਂ ਅੱਜ ਵੀ ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ ਫਿਰ ਖਬਰਾਂ ਹੁੰਦੀਆਂ ਨੇ, ਔਰ ਅਸੀਂ ਇਹ ਵੀ ਰਿਕਮੈਂਡ ਕਰਾਂਗੇ ਕਿਉਂਕਿ ਸਾਡਾ TV 84 ਦਾ ਆਪਣਾ ਨਿਊਜ਼ ਬੁਲੇਟਿਨ ਹੁੰਦਾ ਹੈ, ਬੜੀ ਮਿਹਨਤ ਨਾਲ ਇਹ ਖਬਰਾਂ ਤਿਆਰ ਕੀਤੀਆਂ ਜਾਂਦੀਆਂ ਨੇ, ਉਹਨੂੰ ਵੀ ਦੇਖਿਆ ਕਰਨ। ਔਰ 9:30 ਵਜੇ ਅੱਜ ਸਾਡੇ ਸਟੂਡੀਓ 'ਚ ਆਏ ਹੋਏ ਨੇ ਆਲਰੇਡੀ ਵੜੈਚ ਸਾਹਿਬ ਗੁਰਪ੍ਰੀਤ ਸਿੰਘ, ਉਹਨਾਂ ਦੇ ਨਾਲ ਪੈਨਲ ਡਿਸਕਸ਼ਨ ਹੈ ਔਰ ਉਹਦਾ ਟੌਪਿਕ ਵੀ ਇੰਟੈਲੈਕਟ ਹੈ ਕਿ ਵੀ ਗੁਰਦੁਆਰਿਆਂ ਦੇ ਨਾਲ ਲਾਇਬ੍ਰੇਰੀਆਂ ਬਣਾਉਣ ਦਾ ਪ੍ਰੋਜੈਕਟ ਦੇ ਉੱਤੇ ਉਹ ਕੰਮ ਕਰ ਰਹੇ ਨੇ, ਉਸ ਦੇ ਉੱਤੇ ਉਹ ਗੱਲਬਾਤ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਸਾਡਾ ਸੰਘਰਸ਼ ਫੋਕਸਡ ਹੈ, ਉੱਥੇ ਅਸੀਂ ਜਿਹੜੇ ਦੂਸਰੇ ਸ਼ੋਬੇ ਵੀ ਨੇ ਜਿਹੜੇ ਪੈਰਲਲ ਨਾਲ ਚੱਲਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਕੁਝ ਅਲਟੀਮੇਟਲੀ ਆਜ਼ਾਦੀ ਨਾਲ ਜੁੜਿਆ ਹੋਇਆ। ਔਰ ਇਸੇ ਲਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੋਲੀਟੀਕਲ ਐਕਟਿਵਿਜ਼ਮ ਦਾ ਰਸਤਾ ਚੁਣਿਆ। ਹੋਰ ਵੀ ਹਾਲਾਂ ਤੁਹਾਡਾ ਅੰਦਰ ਰੂਹਾਨੀਅਤ ਔਰ ਦੂਸਰੀਆਂ ਚੀਜ਼ਾਂ ਉਹਨਾਂ ਦਾ ਇੱਕ ਆਪਣਾ ਥਾਂ ਹੈ, ਔਰ ਲੇਕਿਨ ਉਹ ਵੀ ਨੇ ਜਿਨ੍ਹਾਂ ਨੇ ਸ਼ਾਇਦ ਸਿੱਧੇ ਤੌਰ ਦੇ ਉੱਤੇ ਇੱਧਰ ਨਹੀਂ ਗੱਲ ਕਰਨੀ, ਪਰ ਆਪਣੇ ਜਿੰਨਾ ਕੁ ਉਹਨਾਂ ਦਾ ਜੈਸਾ ਵਿੱਤ ਤੈਸਾ ਹੋਏ ਵਰਤੇ, ਉਸ ਮੁਤਾਬਕ ਉਹਨਾਂ ਨੂੰ ਲੱਗਦਾ ਹੈ ਵੀ ਉਹ ਵੀ ਕੁਝ ਕਰ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਨਾਲ ਵੀ ਦਿਲਚਸਪੀ ਵਾਲੀ ਹੋਏਗੀ। ਬਿਲਕੁਲ। ਲਖਵਿੰਦਰ ਸਿੰਘ ਔਲਖ ਜੀ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਗੁਰੂ ਸਹਾਈ ਖਾਲਸਾ ਜ਼ਿੰਦਾਬਾਦ। ਐਂਡ ਨਿਹੰਗ ਸਿੰਘ ਜੀ ਐਕਸਲੈਂਟ ਨੌਲੇਜ ਐਂਡ ਐਕਸਲੈਂਟ ਸਟੇਟਮੈਂਟ ਕਹਿੰਦੇ ਨੇ ਕਿ ਔਰ ਐਨ ਸਿੱਖੋ ਇੱਕ ਓਂਕਾਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਲਖਬੀਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਬੰਦਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਕਿ earlier I was thinking that we have been struggling for our freedom from the last 3 generations, and these cunning people are getting famous in the world because of their Chandrayaan 3। ਹਾਂਜੀ, ਨਹੀਂ ਆਪਣੀ ਪਿੱਠ ਤੇ ਆਪ ਹੀ ਥਾਪੀ ਮਾਰ ਰਹੇ ਨੇ। ਕੋਈ ਇੰਟਰਨੈਸ਼ਨਲੀ ਠੀਕ ਹੈ, ਉਹਨਾਂ ਨੇ ਨਾਸਾ ਨੇ ਮੁਬਾਰਕ ਦੇ ਦਿੱਤੀ, 1-2 ਖਬਰਾਂ ਪਾਕਿਸਤਾਨ ਵਾਲੇ ਆਪਣਿਆਂ ਨੂੰ ਕੋਸਣ ਤੇ ਲੱਗੇ ਨੇ, ਦੇਖੋ ਜੀ ਉੱਥੇ ਪਹੁੰਚ ਗਏ, ਤੁਸੀਂ ਕੀ ਕਰਨ ਲੱਗੇ ਹੋ। ਕੋਈ ਏਡੀ ਗੱਲ ਨਹੀਂ। ਇੱਕ ਅਮਰੀਕਨ ਦਾ ਮੈਂ ਰਿਐਕਸ਼ਨ ਦੇਖ ਰਿਹਾ ਸੀ ਬੜੇ ਪ੍ਰੋਮਿਨੈਂਟ ਦਾ, ਉਹਨੇ ਕਿਹਾ ਦਿਸ ਇਜ਼ ਲਾਈਕ ਅ ਰੇਸ, ਸਮ ਆਰ ਅਹੈਡ ਸਮ ਆਰ ਬਿਹਾਈਂਡ, ਨਥਿੰਗ ਇਜ਼ ਗੋਇੰਗ ਟੂ ਚੇਂਜ ਬਾਈ ਦਿਸ। ਸੋ ਮੈਂ ਕੁਝ ਜਿਹੜੇ ਨੇ ਅੱਜ ਫੇਸਬੁੱਕ ਮੈਸੇजेस ਕੋਈ ਲੰਬੇ ਨਹੀਂ ਨੇ। ਗੁਲਾਮ ਨਾ ਰਹੋ, ਅਵਤਾਰ ਸਿੰਘ, ਦਵਿੰਦਰ ਸੰਧੂ, ਸੋਹਣ ਸਿੰਘ ਮਾਇਲ, ਹਰਜਿੰਦਰ ਮਾਇਲ, ਦੀਪਕ ਸ਼ਰਮਾ ਸਾਹਿਬ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਬਹੁਤ ਸ਼ੁਕਰੀਆ ਸ਼ਰਮਾ ਜੀ। ਰਿੰਕੂ ਚਾਲ ਉਹਨਾਂ ਨੇ ਕਿਹਾ ਇੰਡੀਆ ਸੇਜ਼ ਇਟਸ ਮੇਕ ਇਨ ਇੰਡੀਆ, ਇਨ ਐਕਚੁਅਲੀ ਇਟ ਇਜ਼ ਫੇਕ ਇਨ ਇੰਡੀਆ। ਔਰ ਫਿਰ ਜਿਹੜਾ ਅਵਤਾਰ ਸਿੰਘ ਗੋਸਲ ਜਿਨ੍ਹਾਂ ਤੋਂ ਅੱਜ ਤੱਕ ਆਪਣਾ ਇੰਜਨ ਨਹੀਂ ਬਣਿਆ, ਚੰਦਰਯਾਨ ਵੀ ਇਹਨਾਂ ਦਾ ਆਪਣਾ ਕੁਛ ਨਹੀਂ, ਸਭ ਸਰਪੰਚ ਦੀ ਦੇਣ ਹੈ, ਚੀਨ ਦੇ ਬਰਾਬਰ ਚੱਕ ਕੇ ਖੜਾ ਕੀਤਾ ਜਾ ਰਿਹਾ। ਫਿਰ ਅਵਤਾਰ ਸਿੰਘ ਗੋਸਲ ਹੀ ਕਹਿੰਦੇ ਨੇ ਵੀ ਇਹ ਚੰਦਰਯਾਨ ਦੇ ਨਸ਼ੇ ਨਾਲ ਮੂਤ ਪੀਣੇ ਹਿੰਦੂਤਵੀ ਕਮੜੇ ਕਰਕੇ ਬੀਜੇਪੀ ਨੇ ਵੋਟਾਂ ਲੈਣੀ। ਇਹ ਤਾਂ ਜ਼ਾਹਰ ਹੀ ਹੈ ਵੀ ਉਹਨਾਂ ਨੇ ਮੋਦੀ ਨੂੰ ਐਵੇਂ ਨਹੀਂ 10 ਮਿੰਟ ਦੀ ਤਕਰੀਰ ਕਰਵਾਈ। ਔਰ ਚਤਰ ਸਿੰਘ ਸੈਣੀ ਉਹਨਾਂ ਨੇ ਵੀ ਇਹੀ ਕਮੈਂਟ ਕੀਤਾ ਕਿ ਚੰਦਰਯਾਨ ਇਜ਼ ਟੋਟਲੀ ਕਾਪੀਡ ਫਰਮ ਨਾਸਾ ਪ੍ਰੋਡਕਟਸ, US ਰਾਕਟਸ ਟੁਕ ਕੰਪਲੀਟ ਲੂਨਰ ਆਰਬਿਟਲ ਸਰਕਲ, ਉਹਨਾਂ ਨੇ ਟੈਕਨੀਕਲ ਗੱਲ ਕੀਤੀ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਇਹ ਸਭ ਇਹਨਾਂ ਦੀਆਂ ਦੀਪ ਸਿੰਘ ਹੋਰੀ ਕਹਿੰਦੇ ਨੇ ਬਾਹਮਣਾਂ ਦੀਆਂ ਬਾਕੀ ਕਹਾਣੀਆਂ ਹੀ ਨੇ, ਉਹ ਤਾਂ ਇਹਨੂੰ ਵੇਦਾਂ ਚੋਂ ਕੱਢਦਾ ਦਿਖਾ ਰਹੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਜਿਹੜੇ ਇਹਨਾਂ ਦੇ ਉਡਣ ਖਟੋਲੇ ਵੀ ਸੀ ਉਹ ਵੀ ਚੰਦਰਮਾ ਪਰ ਜਾਂਦੇ ਰਹੇ। ਹੁਣ ਕਲੇਮ ਤਾਂ ਇਹੀ ਕਰ ਰਹੇ ਨੇ ਜੋ ਅੱਗੋਂ ਵੀ ਕਰਨਗੇ। ਔਰ ਫਿਰ ਟੋਨੀ ਢੀਂਡਸਾ ਕਹਿੰਦੇ ਨੇ ਫਤਿਹ ਬੁਲਾ ਕੇ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ TV 84 ਵਾਲੇ ਖਾਲਿਸਤਾਨ ਦਾ ਝੰਡਾ ਆਪ ਲਾਉਣ। TV 84 ਲੱਗਾ ਹੋਇਆ ਜੀ ਸਾਡਾ ਝੰਡਾ ਤਾਂ। ਔਰ ਉਹਨਾਂ ਨੇ TV 84 ਖਾਲਿਸਤਾਨ ਜ਼ਿੰਦਾਬਾਦ ਕਿਹਾ, ਸ਼ਾਇਦ ਕੁਝ ਹੋਰ ਕਹਿਣਾ ਚਾਹੁੰਦੇ ਸੀ। ਹਾਂਜੀ, ਉਹਨਾਂ ਨੇ ਦੀਪ ਸਿੰਘ ਕਹਿੰਦੇ ਨੇ, ਹਾਂ ਨਹੀਂ ਦੀਪ ਸਿੰਘ ਨੇ ਫਿਰ ਟੋਨੀ ਢੀਂਡਸਾ ਨੂੰ ਕਿਹਾ ਕਿ ਤੁਸੀਂ ਤਾਂ 84 ਨੂੰ 48 ਲਿਖਿਆ, ਪਰ ਕੋਈ ਨਹੀਂ, ਉਹ ਮੇਰਾ ਖਿਆਲ ਹੈ ਜਿਹਨੂੰ ਟਾਈਪੋ ਐਰਰ ਕਹਿੰਦੇ ਨੇ, ਹਾਲਾਂ ਉਹਨਾਂ ਨੇ ਗੁਰਮੁਖੀ ਦੇ ਲਫ਼ਜ਼ ਇਸਤੇਮਾਲ ਕੀਤੇ ਨੇ 48 ਲਿਖਣ ਲਈ ਵੀ। ਔਰ ਉਰਦੂ ਦੇ ਹਿਸਾਬ ਨਾਲ ਤੁਸੀਂ ਸਹੀ ਹੋਏ। ਵਿਅੰਗ ਹੈ ਜਗਤਾਰ ਸਿੰਘ ਜੌਲ, ਉਹਨਾਂ ਨੇ ਕਿਹਾ ਵੀ ਭਾਵੇਂ ਜੋ ਮਰਜ਼ੀ ਹੋ ਜਾਏ, ਉਹਨਾਂ ਨੇ ਪੈਣੇ ਗੱਲ 'ਚ ਟਾਇਰ ਹੀ ਨੇ। ਜਿਵੇਂ ਉਹਨਾਂ ਨੇ ਫਿਰ ਜ਼ੈਲ ਸਿੰਘ, ਜਗਜੀਤ ਅਰੋੜਾ, ਖੁਸ਼ਵੰਤ ਸਿੰਘ, ਇਹਨਾਂ ਨੂੰ ਜ਼ਰਾ ਸ਼ਿੰਗਾਰ ਕੇ ਨਾਂ ਦਿੱਤੇ ਨੇ ਕਿ ਭਾਈ ਇਹ ਉਹਨਾਂ ਦੇ ਹੀ
ਜਿਹੜੇ ਨੇ ਉਹ ਪਿਆਦੇ ਨੇ ਹਿੰਦੂ ਤਵੀਆਂ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਔਰ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਵੀ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬਹੁਤ ਹੀ ਵਧੀਆ ਜਿਹੜੇ ਨੇ ਥਾਟਫੁਲ ਜਿਹੜੇ ਮੈਸੇਜ ਨੇ ਚੜ੍ਹਦੀ ਕਲਾ ਦੇ ਭੇਜੇ ਨੇ, ਇਸ ਤਰ੍ਹਾਂ ਭੇਜਦੇ ਰਹਿਣਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।